ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਬਣਾ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 24 ਅਪ੍ਰੈਲ 2026 10 ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵੀਅਰਸ, ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਸਪੋਰਟ ਕਰਨ ਲਈ ਕਿਹਾ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸਰਦਾਰ ਹਰਮੇਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਕ੍ਰਾਈਸਿਸ ਵਾਲੇ ਨਾਲ ਕਿ ਈਰਾਨ ਕ੍ਰਾਈਸਿਸ ਵਿੱਚ ਫਿਰ ਉਮੀਦ ਦੀ ਜਿਹੜੀ ਕਿਰਨ ਹੈ ਉਹ ਜਾਗੀ ਹੈ। ਵਾਈਟ ਹਾਊਸ ਅਨੁਸਾਰ ਅਮਰੀਕਾ ਅਤੇ ਈਰਾਨ ਵਿਚਾਲੇ ਦੂਸਰੇ ਦੌਰ ਦੀ ਗੱਲਬਾਤ ਇਸਲਾਮਾਬਾਦ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਔਰ ਅਮਰੀਕਨ ਟੀਮ ਵਜੋਂ ਵਿਟਕੌਫ ਤੇ ਕੁਸਨਰ ਫੋਰਨ ਇਸਲਾਮਾਬਾਦ ਲਈ ਜਿਹੜੇ ਰਵਾਨਾ ਨੇ ਉਹ ਹੋ ਰਹੇ ਨੇ, ਜਦੋਂ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਸਟੈਂਡ ਬਾਏ ਤੇ ਹਨ। ਜੇ ਗੱਲਬਾਤ ਸਿਰੇ ਚੜ੍ਹਦੀ ਹੈ ਤਾਂ ਉਹਨਾਂ ਦਾ ਜਾਣਾ ਯਕੀਨੀ ਹੋਵੇਗਾ। ਔਰ ਦੂਸਰੇ ਪਾਸੇ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਪਹਿਲਾਂ ਹੀ ਇਸਲਾਮਾਬਾਦ ਵਿੱਚ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਦੋਵੇਂ ਧਿਰਾਂ ਨੂੰ ਦੂਸਰੀ ਵਾਰ ਗੱਲਬਾਤ ਦੀ ਟੇਬਲ ਤੇ ਲਿਆਉਣ ਵਿੱਚ ਜਿਹੜਾ ਹੈ ਪਾਕਿਸਤਾਨ ਨੇ ਅਹਿਮ ਰੋਲ ਅਦਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰੂ ਹਰਮੇਲ ਸਿੰਘ ਨਿਊਯਾਰਕ ਦੁਆਬਾ ਸਿੱਖ ਐਸੋਸੀਏਸ਼ਨ ਨਾਲ ਵੀ ਜੁੜੇ ਹੋਏ ਨੇ। ਲੰਬੇ ਵਕਤ ਤੋਂ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਡਾਕਟਰ ਵਿਰਕ ਔਰ ਉਹਨਾਂ ਦੀ ਟੀਮ ਇੱਥੇ ਐਕਟਿਵ ਸੀ 84 ਤੋਂ ਇੱਕਦਮ ਬਾਅਦ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇਹਨਾਂ ਦਾ ਬਹੁਤ ਸੈਂਟਰਲ ਰੋਲ ਹੈ। ਬੇਸ਼ੱਕ ਉਮਰ ਦਾ ਤਕਾਜ਼ਾ, ਕਈ ਵਾਰ ਸਰੀਰਕ ਤੌਰ 'ਤੇ ਬੁਢਾਪਾ ਆਪਣਾ ਰੰਗ ਦਿਖਾਉਂਦਾ ਹੈ, ਪਰ ਜਿਵੇਂ ਕਮਿਟਮੈਂਟ ਦੇ ਨਾਲ ਜੁੜੇ ਹੋਏ ਨੇ, ਲੱਗੇ ਹੋਏ ਨੇ, ਰਾਬਤਾ ਥੋੜ੍ਹੀ ਦੇਰ ਨਾ ਹੋਏ ਫਿਰ ਫਿਕਰਮੰਦ ਵੀ ਹੋ ਜਾਂਦੇ ਨੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿਉਂਕਿ ਕੱਲ੍ਹ ਨਿਊਯਾਰਕ ਦੀ ਸਿੱਖ ਡੇ ਪੈਰੇਡ ਹੈ ਜਿਹੜੀ ਖਾਲਿਸਤਾਨ ਨੂੰ ਸਮਰਪਿਤ ਹੈ। ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ ਜਦੋਂ ਅਸੀਂ ਇਸ ਵੱਲ ਦੇਖਦੇ ਹਾਂ ਤਾਂ ਫਿਰ 1984 ਦੇ ਵਿੱਚ 15 ਅਗਸਤ 1984 ਦੀ ਇੰਡੀਆ ਡੇ ਪੈਰੇਡ ਨੂੰ ਇਹਨਾਂ ਨੌਜਵਾਨਾਂ ਨੇ, ਉਦੋਂ ਹਰਮੇਲ ਸਿੰਘ ਵੀ ਆਪਣੀ ਜਵਾਨੀ 'ਚ ਸਨ, ਯੂਰਪ ਤੋਂ ਹੀ ਇੱਧਰ ਪਹੁੰਚੇ ਸਨ ਔਰ ਡਾਕਟਰ ਵਿਰਕ ਜਿਹੜੇ ਕੰਪਿਊਟਰ ਇੰਜੀਨੀਅਰ, ਕੰਪਿਊਟਰ ਸਾਇੰਟਿਸਟ ਸੀ ਔਰ ਬਹੁਤ ਸਾਰੇ ਹੋਰ 80-90 ਕੁਲਵੰਤ ਸਿੰਘ ਮਿਆਣੀ ਜਿਹੜੇ ਉਹ ਸਾਰੀ ਟੀਮ ਦਾ ਹਿੱਸਾ ਸੀ, ਜਿਨ੍ਹਾਂ ਨੇ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਇੰਡੀਆ ਡੇ ਪੈਰੇਡ ਦੇ ਸਾਰੇ ਫਲੋਟ ਉਲਟਾ ਕੇ ਉਹ ਮਾਰੇ, ਚੀਖ ਚਿਹਾੜਾ, ਹੈਲੀਕਾਪਟਰ, ਸਪੈਸ਼ਲ ਨਿਊਯਾਰਕ ਪੁਲਿਸ ਤੇ ਘੋੜ ਚੜੇ ਤੇ ਦੂਜੇ ਤੀਜੇ। ਪਰ
ਉਹਨਾਂ ਨੂੰ ਇੱਕ ਵਾਰੀ ਇਹ ਦੱਸ ਦਿੱਤਾ ਕਿ ਵੀ ਜੋ ਕੰਮ ਤੁਸੀਂ ਘੱਲੂਘਾਰਾ ਵਰਤਾ ਕੇ ਕੀਤਾ ਹੁਣ ਅਸੀਂ ਅੜਾਂਗੇ, ਅਸੀਂ ਤੁਹਾਡੇ ਮੁਲਕ ਦਾ ਹਿੱਸਾ ਨਹੀਂ ਹੈ, ਹੁਣ ਸਾਡਾ ਇੰਡੀਆ ਨਾਲ ਕੋਈ ਸੰਬੰਧ ਨਹੀਂ ਹੈ ਔਰ ਅਸੀਂ ਖਾਲਿਸਤਾਨ ਡੇ ਪੈਰੇਡ ਸ਼ੁਰੂ ਕਰਾਂਗੇ। ਔਰ ਇਹ ਜਿਹੜੀ ਨਿਊਯਾਰਕ ਸਿੱਖ ਡੇ ਪੈਰੇਡ ਹੈ ਉਸ ਤੋਂ 2 ਸਾਲ ਬਾਅਦ ਫਿਰ ਜੋ ਵੀ ਡਿਜ਼ਾਇਰਡ ਪਰਮਿਟਸ ਔਰ ਦੂਸਰੇ ਸੀ ਔਰ ਇਹ ਇਨਸਿਸਟੈਂਸ ਦੇ ਨਾਲ ਕਿ ਵੀ ਜਿਸ ਰਾਊਟ ਤੋਂ ਇੰਡੀਆ ਡੇ ਪੈਰੇਡ ਜਾਂਦੀ ਹੈ, ਪਾਕਿਸਤਾਨ ਡੇ ਪੈਰੇਡ ਜਾਂਦੀ ਹੈ ਮੈਨਹਟਨ 'ਚ, ਅਦਰਵਾਈਜ਼ ਹੁਣ ਨਗਰ ਕੀਰਤਨ ਤਾਂ ਦੁਨੀਆ ਭਰ 'ਚ ਹੁੰਦੇ ਨੇ ਪਰ ਬਹੁਤ ਵਾਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਾਂ ਕੋਈ ਪਾਰਕ ਤੱਕ ਜਾਂ ਦੂਜਾ, ਪਰ ਇਸ ਪੈਰੇਡ ਦੀ ਆਪਣੀ ਅਹਿਮੀਅਤ ਹੈ ਜਿਹੜੀ ਕਿ ਬੜੀ ਯੂਨੀਕ ਹੈ। ਔਰ ਕੱਲ੍ਹ ਬੇਸ਼ੱਕ ਥੋੜ੍ਹੇ ਬਹੁਤ ਬਾਰਿਸ਼ ਦਾ ਵੀ ਅਸਰ ਹੋਣਾ ਹੈ ਲੇਕਿਨ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਪਹੁੰਚਣ ਔਰ ਇਹ ਜਿੱਥੇ ਇਹ ਵਰ੍ਹਾ 40ਵਾਂ ਵਰ੍ਹਾ ਹੈ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਸਮਰਪਿਤ ਪੈਰੇਡ ਵੀ ਹੈ ਔਰ ਇਸ ਦੇ ਨਾਲ ਨਾਲ ਇਸ ਵੇਲੇ ਜਿਹੜੀ ਦੁਨੀਆ ਭਰ ਦੇ ਵਿੱਚ ਇੱਕ ਕੌਮੀ ਜਾਗਰਤੀ ਦੀ ਲਹਿਰ ਖਾਲਿਸਤਾਨ ਦੇ ਲਈ ਜਿਹੜਾ ਇਸ ਵੇਲੇ ਇੱਕ ਪੂਰਾ ਮਾਹੌਲ ਬਣਿਆ ਹੋਇਆ, ਇੱਕ ਔਰਾ ਬਣਿਆ ਹੋਇਆ, ਉਸ ਬਹੁਤ ਜ਼ਰੂਰੀ ਹੈ ਕਿ ਨਿਊਯਾਰਕ ਦੀ ਧਰਤੀ ਤੋਂ ਵੀ ਇਹ ਮੈਸੇਜ ਜਿਹੜਾ ਹੈ ਇਹ ਸਟਰੋਂਗਲੀ ਜਾਏ। ਤੇ ਅਸੀਂ ਇਹ ਵੀ ਦੱਸ ਦਈਏ ਕਿ ਸਾਡੇ ਤੱਕ ਖਬਰ ਹੈ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਬ੍ਰੈਡਿਕ ਰੋਡ ਵਰਜੀਨੀਆ ਉਹਨਾਂ ਵੱਲੋਂ, ਕਿਉਂਕਿ 29 ਅਪ੍ਰੈਲ ਜਦੋਂ ਕਿ 29 ਅਪ੍ਰੈਲ 1986 ਨੂੰ 40 ਸਾਲ ਪਹਿਲਾਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ, ਇਸ ਨਾਲ ਸੰਬੰਧਿਤ ਉਹਨਾਂ ਨੇ ਖਾਸ ਦੀਵਾਨ ਸ਼ਾਮ ਦਾ ਜਿਹੜਾ 29 ਵਾਲੇ ਤਰੀਕ ਨੂੰ ਹੀ ਬੁੱਧਵਾਰ ਨੂੰ ਰੱਖਿਆ ਜਿੱਥੇ ਕਿ ਜਿਹੜਾ ਸ਼ਾਮ 6 ਤੋਂ 7 ਵਜੇ ਤੱਕ ਜਿਹੜਾ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਜਾਏਗੀ, ਅਰਦਾਸ ਕੀਤੀ ਜਾਏਗੀ ਔਰ ਇਹ ਵਚਨਬੱਧਤਾ ਪ੍ਰਗਟਾਈ ਜਾਏਗੀ ਕਿ ਖਾਲਿਸਤਾਨ ਦੀ ਕਾਇਮੀ ਤੱਕ ਇਹ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ। ਸੋ ਅਸੀਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੰਦੇ ਹਾਂ ਔਰ ਬਾਕੀ ਵੀ ਵੀਰ ਜਿਹੜੇ ਉਦਮ ਕਰ ਰਹੇ ਨੇ ਕਿਉਂਕਿ ਇਹ ਥਾਂ ਥਾਈਂ ਸਮਾਗਮ ਹੋ ਰਹੇ ਨੇ ਔਰ ਜਿਵੇਂ ਸਾਡੇ ਐਡ ਵੀ ਚੱਲ ਰਹੀ ਹੈ ਨੈਕਸਟ ਸੈਚਰਡੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਬਹੁਤ ਵੱਡੇ ਪੈਮਾਨੇ 'ਤੇ ਉਹਨਾਂ ਨੇ ਬਾਹਰ ਇੱਕ ਰਾਇਲ ਹਾਲ ਦੇ ਵਿੱਚ ਜਿਹੜਾ ਸਮਰਪਿਤ ਸਮਾਗਮ ਰੱਖਿਆ ਜਿਸ 'ਚ ਮੈਂ ਵੀ ਸ਼ਮੂਲੀਅਤ ਕਰਾਂਗਾ। UK ਤੋਂ ਡਾਕਟਰ ਇਕਤਾਰ ਕਰਾਮਤ ਚੀਮਾ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਮਨਿੰਦਰ ਸਿੰਘ ਜਿਹੜੇ ਇਸ ਵੇਲੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਆਗੂ ਦੇ ਤੌਰ 'ਤੇ ਇੰਟਰਨੈਸ਼ਨਲੀ ਆਪਣੀ ਪ੍ਰੈਜੈਂਟੇਸ਼ਨਸ ਦੇ ਨਾਲ ਉਹ ਜਨੀਵਾ 'ਚ ਹੋਏ, ਉਹ ਅਜ਼ਰਬਾਈਜਾਨ 'ਚ ਹੋਏ, ਆਪਣੀ ਉਹਨਾਂ ਨੇ ਥਾਂ ਬਣਾਈ ਹੈ। ਫੀਅਰਲੈਸ ਨੌਜਵਾਨ ਹੈ, ਬਹੁਤ ਆਰਟੀਕੂਲੇਟ ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜਾ ਕੋਈ ਅਗਲਾ ਨਿਸ਼ਾਨੇ 'ਤੇ ਹੈ ਇੰਡੀਅਨ ਏਜੰਸੀਆਂ ਦੀ ਜਿਹਨੂੰ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਡਿਊਟੀ ਟੂ ਵਾਰ ਨੋਟਿਸ ਉਹਨਾਂ ਨੂੰ ਦਿੱਤਾ, ਉਹ ਮਨਿੰਦਰ ਸਿੰਘ ਹੈ। ਉਹ ਸੈਮੀਨਾਰ ਵੀ ਜਿਹੜਾ ਉਸ ਦੀ ਐਡ ਚੱਲਦੀ ਹੈ ਜਿਹੜੇ ਉਸ ਬੈਲਟ ਦੇ ਸਾਡੇ ਵੀਰ ਭੈਣਾਂ ਨੇ, ਕਈ ਵਾਰ ਜਦੋਂ ਅਸੀਂ ਆ ਜਾਂਦੇ ਹਾਂ ਤਾਂ ਫਿਰ ਬਹੁਤ ਵਾਰ ਉਹ ਆਏਗਾ ਜੀ ਸਾਨੂੰ ਪਤਾ ਨਹੀਂ ਲੱਗਾ, ਸੋ ਅਸੀਂ ਇਹ ਵੀ ਜਿਹੜਾ ਦੱਸਣਾ ਜ਼ਰੂਰੀ ਸਮਝਦੇ। ਸੋ ਵੀਰ ਹਰਮੇਲ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦੇਖੋ ਜਦੋਂ ਟਕਰਾਅ ਹੁੰਦਾ ਤੇ ਹਰ ਦੁਨੀਆ ਦੇ ਵਿੱਚ ਕੋਈ ਮੁਸ਼ਕਲ, ਕੋਈ ਟਕਰਾਅ, ਕੋਈ ਸਮੱਸਿਆ, ਉਹ ਕਾਰੋਬਾਰੀ ਹੋਏ ਕੋਈ ਹੋਏ, ਅਲਟੀਮੇਟਲੀ ਉਸ ਦਾ ਹੱਲ ਟੇਬਲ ਤੇ ਹੁੰਦਾ ਹੈ ਔਰ ਰੱਬ ਨੇ ਰੱਖਿਆ ਹੁੰਦਾ ਹੈ। ਬਿਲਕੁਲ ਇਹ ਬਹੁਤ ਸਾਰੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਈ ਵਾਰ ਇਹ ਵੀ ਹੁੰਦਾ ਵੀ ਉੱਪਰੋਂ ਥੱਲੇ ਇੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਨੇ ਜਾਂ ਡੇਲੀ ਲਾਈਫ ਦੇ ਵਿੱਚ ਅਸੀਂ ਇੰਨੀਆਂ ਪ੍ਰੋਬਲਮ 'ਚੋਂ ਗੁਜ਼ਰ ਰਹੇ ਹੁੰਦੇ ਹਾਂ ਕਿ ਕਈ ਵਾਰ ਅਸੀਂ ਹਾਰੇ ਮਹਿਸੂਸ ਕਰਦੇ ਹਾਂ, ਪਰ ਹਾਰ ਜਾਣ ਤੇ ਟੁੱਟ ਜਾਣ 'ਚ ਬੜਾ ਫਰਕ ਹੁੰਦਾ। ਕਦੇ ਵੀ ਟੁੱਟਣਾ ਨਹੀਂ ਚਾਹੀਦਾ। ਹਾਰ ਤਾਂ ਤੁਹਾਡੀ ਜਿੱਤ ਦਾ, ਜਿਹਨੇ ਕਿਹਾ ਕਿ ਫੇਲਿਅਰਸ ਆਰ ਦਾ ਪਿਲਰਸ ਆਫ ਸਕਸੈਸ, ਕਿ ਜਿਹੜੀਆਂ ਸਾਡੀਆਂ ਫੇਲ ਹੋਣਾ ਹੁੰਦਾ ਹੈ ਉਹ ਅਸਲ 'ਚ ਪਿਲਰ ਬਣ ਰਿਹਾ ਹੁੰਦਾ ਕਾਮਯਾਬੀ ਦਾ ਉਸ ਰਸਤੇ 'ਤੇ। ਇਵੇਂ ਹੀ ਹੁਣ ਕਦੇ ਕਿਸੇ ਨੇ 47 ਸਾਲਾਂ 'ਚ ਇਹ ਸੋਚਿਆ ਨਹੀਂ ਹੋਏਗਾ ਕਿ ਉਹ ਇੱਕ ਪਾਸੇ ਉਹ ਸੋਚ ਨੈਤਨਯਾਹੂ ਦੇ ਇਜ਼ਰਾਈਲ ਦੀ ਜਿਹਦੇ 'ਚ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਉਹ ਡਰੈਗ ਕੀਤਾ, ਚੀਨ ਜਿਹੜਾ ਈਰਾਨ ਦੀ ਨਾਮੋ ਨਿਸ਼ਾਨ ਮਿਟਾ ਦੇਣ ਦੀ, ਉਹਦੀ ਹਸਤੀ ਮਿਟਾ ਦੇਣ ਤੱਕ ਦੀ ਲਾਈਨ, ਪਹਿਲਾਂ ਪਿਛਲੇ ਜੂਨ ਦੇ ਮਹੀਨੇ 12 ਰੋਜ਼ਾ ਜੰਗ, ਕਿੰਨੇ ਸੌ ਸਟ੍ਰਾਈਕਸ, ਫਿਰ ਹੁਣ ਲਗਭਗ 40 ਰੋਜ਼ ਚੱਲੇ ਜਿਹਦੇ 'ਚ ਕਿ ਉਹਨਾਂ ਦੀ ਫਸਟ ਕਾਡਰ ਸੈਕੰਡ ਕਾਡਰ ਲੀਡਰਸ਼ਿਪ ਮਾਰ ਦਿੱਤੀ ਗਈ
ਔਰ 3000 ਤੋਂ ਜ਼ਿਆਦਾ ਲੋਕ ਮਰੇ, 70000 ਤੋਂ ਜ਼ਿਆਦਾ ਸਟ੍ਰਾਈਕਸ, ਇਜ਼ਰਾਈਲ ਦੇ ਵਿੱਚ ਵੀ ਆਪਣੀ ਕਿਸਮ ਦੀ ਤਬਾਹੀ ਹੋਈ। ਔਰ ਇਸ ਸਾਰੇ ਤੋਂ ਬਾਅਦ ਇਹ ਲੱਗਦਾ ਸੀ ਕਿ ਭਾਈ ਇਹ ਆਰ ਪਾਰ ਦੀ ਗੱਲ ਹੈ, ਉਹ ਜਾਂ ਓਬਲੀਟਰੇਟ ਹੋਏਗਾ, ਜਾਂ ਇੱਕ ਮੁਲਕ ਸਰੈਂਡਰ ਕਰੇਗਾ, ਜਾਂ ਦੂਸਰਾ ਹੋਏਗਾ। ਲੇਕਿਨ ਬਹੁਤ ਵਾਰ ਤੁਸੀਂ ਜਿੰਨੀ ਮਰਜ਼ੀ ਸਿਆਣੀ ਫੌਜੀ ਵਿਉਂਤਬੰਦੀ ਕੀਤੀ ਹੋਏ, ਜਿੰਨੇ ਮਰਜ਼ੀ ਤੁਸੀਂ ਸਿਆਣਪ ਨਾਲ ਡਿਪਲੋਮੇਸੀ ਵੀ ਕਰ ਰਹੇ ਹੋ, ਜੇ ਨਹੀਂ ਕਾਮਯਾਬ ਹੁੰਦਾ ਤਾਂ ਨਹੀਂ ਹੁੰਦਾ। ਔਰ ਜੇ ਡਿਪਲੋਮੇਸੀ ਜਾਂ ਦੂਜੀ ਹਰ ਥਾਂ ਕਾਮਯਾਬ ਹੁੰਦੀ, ਫਸਟ ਵਰਲਡ ਵਾਰ ਵੇਲੇ ਵੀ ਯਤਨ ਤਾਂ ਹੋਏ ਹੋਣਗੇ। ਫਸਟ ਵਰਲਡ ਵਾਰ ਤੋਂ ਬਾਅਦ ਤਾਂ ਲੀਗ ਆਫ ਨੇਸ਼ਨਸ ਬਣੀ ਦੁਨੀਆ ਦੇ ਵਿੱਚ ਕਿ ਬਈ 1914 ਤੋਂ 1918 ਤੱਕ ਵੱਡੀ ਆਲਮੀ ਜੰਗ ਚੱਲੀ ਸੀ, ਔਰ ਇਹ ਲੀਗ ਆਫ ਨੇਸ਼ਨਸ ਬਣੀ ਕਿ ਵੀ ਇਹ ਦੁਬਾਰਾ ਨਾ ਹੋਏ ਤਬਾਹੀ, ਕਿਉਂਕਿ ਉਹਦੇ 'ਚ ਵੀ ਕਰੋੜਾਂ ਲੋਕ ਮਾਰੇ ਗਏ ਸੀ। ਉਦੋਂ ਤਾਂ ਅਜੇ ਹਵਾਈ ਜਹਾਜ਼ ਤੇ ਟੈਂਕ ਵੀ ਨਹੀਂ ਸੀਗੇ, ਉਹ ਟ੍ਰੈਂਚ ਵਾਰਫੇਅਰ ਸੀ, ਉਹਦੇ 'ਚ ਮੋਰਚਿਆਂ ਦੇ ਵਿੱਚ ਵੜੇ ਹੋਏ ਕਈ, ਔਰ ਕਈ ਜਿਹੜੇ ਨੇ ਉਹ ਤਾਂ ਮਰੇ ਹੀ ਮਰੇ। ਉਸ ਤੋਂ ਬਾਅਦ ਸਪੈਨਿਸ਼ ਫਲੂ ਆ ਗਿਆ, ਜਿਹਦੇ ਨਾਲ ਮਿਲੀਅਨਸ ਆਫ ਲੋਕ ਜਦੋਂ ਤੋਂ ਆਪਣੇ ਮੁਲਕਾਂ 'ਚ ਗਏ, ਉਹ ਸਾਰੀ ਵਾਇਰਸ, ਜਿਵੇਂ ਉਹਦੇ ਸਾਹਮਣੇ ਤਾਂ ਕੋਵਿਡ ਦੀਆਂ ਡੈਥਸ ਕੁਛ ਵੀ ਨਹੀਂ ਸੀ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ 1918 'ਚ ਫਸਟ ਵਰਲਡ ਵਾਰ ਖਤਮ ਹੁੰਦਾ ਹੈ ਤੇ ਲਗਭਗ 20-21 ਸਾਲ ਬਾਅਦ ਦੂਸਰਾ ਸੰਸਾਰ ਜੰਗ ਫਿਰ ਹੋ ਜਾਂਦਾ ਹੈ, ਜਿਹਦੇ 'ਚ ਅਗੇਨ ਕਰੋੜਾਂ ਲੋਕ ਮਰਦੇ ਨੇ। ਐਟੋਮਿਕ ਪਾਵਰ ਵੀ ਯੂਜ਼ ਹੁੰਦੀ ਹੈ, ਕਿਉਂਕਿ ਉਸ ਸਾਰੇ 'ਚ ਲੀਗ ਆਫ ਨੇਸ਼ਨਸ ਹੋਣ ਦੇ ਬਾਵਜੂਦ ਕਈ ਵਾਰ ਜਿਹੜਾ ਉਹ ਤੁਸੀਂ ਨਹੀਂ ਲਿਆ ਸਕੇ, ਨਹੀਂ ਬਿਠਾ ਸਕੇ, ਜੇ ਇੱਕ ਟੇਬਲ ਤੇ ਬੈਠੇ ਵੀ ਤੇ ਟਕਰਾਅ ਦੀ ਗੱਲ ਹਾਵੀ ਰਹੀ। ਸੋ ਹੁਣ ਵੀ ਜਿਸ ਲੈਵਲ ਦੇ ਉੱਤੇ, ਜਿਸ ਫੈਰੋਸਿਟੀ ਦੇ ਨਾਲ ਇਹ 40 ਰੋਜ਼ਾ ਜੰਗ ਅਮਰੀਕਾ ਈਰਾਨ ਦੀ ਹੋਈ, ਔਰ ਉਸ ਤੋਂ ਬਾਅਦ ਜਿਹੜਾ ਇੱਕ ਖੌਫਨਾਕ ਸਨਾਟਾ ਵੀ ਸੀ, ਕਿਉਂਕਿ ਇਹ ਵੀ ਸੀ ਕਿ ਭਾਈ ਅਮਰੀਕਾ ਜਿਹੜਾ ਜਾਂ ਇਜ਼ਰਾਈਲ ਨਿਊਕਲੀਅਰ ਆਪਸ਼ਨਸ ਯੂਜ਼ ਕਰੇਗਾ, ਕਿਉਂਕਿ ਈਰਾਨ ਦਾ ਸਰੈਂਡਰ ਨਹੀਂ ਹੋ ਸਕਿਆ, ਰਜੀਮ ਚੇਂਜ ਨਹੀਂ ਹੋ ਸਕਿਆ। ਰਾਦਰ ਇਸ ਦੇ ਉਲਟ ਈਰਾਨ ਨੇ ਸਟੇਟ ਆਫ ਹਾਰਮੂਜ਼ ਨੂੰ ਕਾਬੂ ਕਰਕੇ ਜਿਹੜਾ ਉਹ ਦੁਨੀਆ ਦੀ ਇਕਨੋਮੀ ਨੂੰ, ਕਿਉਂਕਿ ਹੁਣ ਯੂਕਰੇਨ ਦੇ ਨਾਲ ਜੰਗ 4 ਸਾਲ ਰੂਸ ਦੀ ਲੱਗੀ ਹੋਈ, ਤਬਾਹੀ ਬਹੁਤ ਹੋ ਰਹੀ ਹੈ, ਲੱਖਾਂ ਸੋਲਜਰ ਮਰੇ ਨੇ ਦੋਵੇਂ ਪਾਸੇ। ਲੇਕਿਨ ਉਹਦਾ ਦੁਨੀਆ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ, ਥੋੜਾ ਬਹੁਤ ਪਿਆ, ਕਿਉਂਕਿ ਰਸ਼ੀਅਨ ਸੈਂਕਸ਼ਨਸ ਲੱਗੀਆਂ ਉਹਨਾਂ ਦੇ ਆਇਲ ਤੇ ਜਾਂ ਦੂਸਰਾ, ਪਰ ਉਸ ਤੋਂ ਬਿਯੋਂਡ ਗੱਲ ਅੱਗੇ ਗਈ ਨਹੀਂ। ਲੇਕਿਨ ਇਹ 40 ਦਿਨਾਂ ਦੇ ਵਿੱਚ ਚੀਕਾਂ ਨਿਕਲ ਗਈਆਂ, ਔਰ ਕਰੂਡ ਆਇਲ ਦੀ ਬੈਰਲ $80 ਤੋਂ ਚੁੱਕ ਕੇ ਕਿੱਥੇ ਦੀ ਕਿੱਥੇ ਪਹੁੰਚ ਗਈ। ਔਰ ਇਹ ਸੀ ਕਿ ਵੀ ਜੇ ਨਿਊਕਲੀਅਰ ਵੱਲ ਗਿਆ ਕੰਮ ਤੇ ਫਿਰ ਤਬਾਹੀ ਰੂਸ, ਚੀਨ ਉਹ ਵੀ ਆਪਣੇ ਪਰ ਤੋਲ ਰਹੇ ਸੀ। ਸੋ ਮੈਂ ਸਮਝਦਾ ਹਾਂ ਵੀ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ, ਇਹ ਸਾਰੇ ਪੀਰੀਅਡਸ ਅਸੀਂ ਕੀਤਾ ਕਿ ਬਹੁਤ ਵਾਰ ਜਿਹਨੂੰ ਬਿਲਕੁਲ ਨਾਨ ਪਰਫਾਰਮਰ ਸਮਝਿਆ ਜਾਂਦਾ ਹੈ, ਕਿਸੇ ਖੂੰਜੇ 'ਚ ਲਾਇਆ ਹੁੰਦਾ ਹੈ, ਜਿਵੇਂ ਪਾਕਿਸਤਾਨ ਨੂੰ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਬਿਲਕੁਲ ਅਣਗੌਲਿਆ ਕੀਤਾ ਗਿਆ। ਬਾਈਡਨ ਨੇ ਤਾਂ ਈਵਨ ਪ੍ਰਾਈਮ ਮਿਨਿਸਟਰ ਨੂੰ ਫੋਨ ਤੱਕ ਵੀ ਨਹੀਂ ਕੀਤਾ ਕਿ ਉਹੀ ਪਾਕਿਸਤਾਨ ਜਿਹੜਾ ਹੈ ਉਹ ਵੱਡੇ ਕੰਮ ਦੇ ਵਿੱਚ ਕਾਮਯਾਬ ਹੋਏਗਾ, ਜਿਹਦੇ 'ਚ ਕਿ ਕੋਈ ਇਹ ਲੱਗਦਾ ਨਹੀਂ ਸੀ ਕਿ ਵੀ ਈਰਾਨ ਔਰ ਅਮਰੀਕਾ ਨੂੰ, ਔਰ ਫਿਰ ਇਜ਼ਰਾਈਲ ਜਿਹੜਾ ਸਪੋਇਲਰ ਹੈ, ਕਿਉਂਕਿ ਪਹਿਲੀ ਜਦੋਂ ਜੰਗਬੰਦੀ ਹੁੰਦੀ ਹੈ 2 ਹਫ਼ਤੇ ਦੇ ਲਈ, ਉਹਦੇ 'ਚ ਜਿਹੜਾ ਲਬਨਾਨ ਦੇ ਉੱਤੇ ਹਮਲੇ ਇਜ਼ਰਾਈਲ ਦੇ ਜਾਰੀ ਰਹਿੰਦੇ ਨੇ, ਇੱਕੋ ਰਾਤ ਦੇ ਵਿੱਚ ਜਿਹੜਾ ਉਹ ਕਿੰਨੇ 100-300 ਤੋਂ ਜ਼ਿਆਦਾ ਮਾਰ ਦਿੱਤੇ, 1000 ਤੋਂ ਜ਼ਿਆਦਾ, ਕਿ ਜੀ ਇਹਦਾ ਹਿੱਸਾ ਹੀ ਨਹੀਂ ਹੈ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਕਾਮਯਾਬੀ ਹੈ, ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਬਾਰੇ ਸਾਡਾ ਸ਼ੁਰੂ ਤੋਂ ਹੀ ਇਹ ਹੈ ਕਿ ਇਨਸਪਾਈਟ ਆਫ ਕਿ ਕਿਸੇ ਦਾ ਉਹਨਾਂ ਦੀਆਂ ਨੀਤੀਆਂ ਦੇ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਉਹ ਵਾਰ ਮੌਂਗਰ ਨਹੀਂ ਹੈ। ਔਰ ਇਹੀ ਉਹਨਾਂ ਦਾ ਪਲੈਂਕ ਵੀ ਸੀ ਇਲੈਕਸ਼ਨਾਂ ਦੇ ਵੇਲੇ। ਔਰ ਸਾਨੂੰ ਇਹ ਸੀ ਕਿ ਵੀ ਫਸ ਗਏ ਨੇ ਉਹ ਜਿਹੜੇ ਉਹ ਓਪਰਚੁਨਿਟੀ ਲੱਭ ਰਹੇ ਨੇ ਕਿ ਭਾਈ ਔਨਰੇਬਲੀ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਵੀ ਜਿਹੜਾ ਅੱਗੇ ਨਾ ਵਧੇ, ਜਿਹੜਾ ਵੱਧ ਵੀ ਨਹੀਂ ਸੀ ਰਿਹਾ, ਲੇਕਿਨ ਉਹ ਕਿੰਨੀ ਵਾਰੀ ਤਾਂ ਖੁਦ ਕਿਹਾ ਵੀ ਅਸੀਂ ਓਬਲੀਟਰੇਟ ਕਰਤਾ ਉਹਨੂੰ, ਲੇਕਿਨ ਔਨਰੇਬਲੀ ਤਾਂ ਕਿ ਇੱਕ ਪ੍ਰੋਪਰ ਢੰਗ ਦੇ ਨਾਲ ਵਿਨ ਸਿਚੁਏਸ਼ਨ ਵੀ ਜਿਹੜੀ ਆ ਉਹਦੇ 'ਚੋਂ ਨਿਕਲੇਗੀ ਅਲਟੀਮੇਟਲੀ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਐਬਸੋਲੂਟ ਵਿਕਟਰੀ ਵੀ ਕਲੇਮ ਕਰਨਗੇ, ਔਰ ਨਥਿੰਗ ਰੋਂਗ ਵਿਦ ਦੈਟ। ਇਹ ਹਮੇਸ਼ਾ ਹੀ ਹੁੰਦਾ ਹੈ ਜਦੋਂ ਵਾਰ ਚੱਲ ਰਹੀਆਂ ਹੁੰਦੀਆਂ, ਉਹਦਾ ਨੈਰੇਟਿਵ ਕੁਛ ਹੁੰਦਾ ਹੈ, ਬਿਹਾਈਂਡ ਦਾ ਕਰਟਨ ਕੁਛ ਚੱਲ ਰਿਹਾ ਹੁੰਦਾ ਹੈ, ਬਾਅਦ 'ਚ ਹਿਸਟੋਰੀਅਨ ਕੋਈ ਹੋਰ ਹਕੀਕਤ ਲੱਭ ਕੇ ਲਿਆਉਂਦੇ ਨੇ। ਲੇਕਿਨ ਜਦੋਂ ਪਹਿਲੀ ਗੱਲਬਾਤ ਆਲਮੋਸਟ ਜਿਹੜਾ 21 ਘੰਟੇ, ਔਰ ਇਹ ਪਾਕਿਸਤਾਨ ਦੀ ਪਹਿਲੀ ਸਕਸੈਸ ਸੀ, ਜਿਹੜਾ ਵੱਡਾ ਮੈਰਾਥਨ ਸੈਸ਼ਨ ਇਸਲਾਮਾਬਾਦ ਦੇ ਵਿੱਚ ਲਾਇਆ ਦੁਨੀਆ ਦੇ ਲਈ, ਇਹ ਇੱਕ ਅਚੰਭੇ ਵਾਂਗ ਸੀ
ਕਿ ਉਸ ਦੇ ਵਿੱਚ ਜਿਹੜੇ ਹੈ ਵਿਟਕੌਫ, ਕੁਸ਼ਨਰ ਔਰ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਉਹਨਾਂ ਨੇ ਪਾਰਟਿਸਿਪੇਟ ਕੀਤਾ। ਈਰਾਨ ਵਾਲਿਆਂ ਦੀ ਪੂਰੀ 70 ਬੰਦਿਆਂ ਦੀ ਟੀਮ, ਉਹਨਾਂ ਦੇ ਹਾਇਰ ਲੈਵਲ ਸਾਰੇ ਲੋਕ ਭਾਵੇਂ ਬਚਾ ਕੇ ਹੀ ਆਏ, ਕਿਉਂਕਿ ਉਹਨਾਂ ਨੂੰ ਇਹ ਫੀਅਰ ਹੈ ਕਿ ਵੀ ਕਿਤੇ ਬਾਹਰ ਗਏ ਵੀ ਇਜ਼ਰਾਈਲ ਬੰਬਾਂ ਦੇ ਨਾਲ ਨਾ ਉਡਾ ਦੇ ਜਾਂ ਅਸੈਸੀਨੇਸ਼ਨ ਨਾ ਕਰੇ, ਜੋ ਕਿ ਇਜ਼ਰਾਈਲ ਕਰਦਾ, ਉਹਨਾਂ ਦੀ ਐਕਸਪਰਟੀਜ਼ ਹੈ ਔਰ ਕੋਈ ਉਹਦੀ ਜਵਾਬਦੇਹੀ ਨਹੀਂ ਹੈ। ਲੇਕਿਨ ਅਨਫੋਰਚੂਨੇਟਲੀ ਫਾਈਨਲੀ ਜਿਹੜੀ ਹੈ ਕੋਈ ਗੱਲਬਾਤ ਸਿਰੇ ਨਹੀਂ ਚੜੀ। ਵੈਂਸ ਔਰ ਉਹਨਾਂ ਦੀ ਟੀਮ ਵੀ ਵਾਪਸ ਆ ਗਈ, ਈਰਾਨ ਵੀ ਵਾਪਸ ਮੁੜ ਪਿਆ ਔਰ ਫਿਰ ਜਿਹੜੀ ਹੈ ਅਮਰੀਕਾ ਨੇ ਜਿਹੜਾ ਸਟੇਟ ਆਫ ਹਾਰਮੂਜ਼ ਦੀ ਅੰਦਰੂਨੀ ਘੇਰਾਬੰਦੀ ਈਰਾਨ ਨੇ ਕੀਤੀ ਹੋਈ ਹੈ, ਬਾਰੂਨੀ ਜਿਹੜੀ ਆ ਅਮਰੀਕਾ ਨੇ ਕੀਤੀ ਔਰ ਦੋਨੋਂ ਪਾਸਿਓਂ ਸ਼ਿਪਸ ਫੜਨ ਦੀ ਗੱਲ ਵੀ ਆਈ। ਈਰਾਨ ਵੱਲੋਂ ਵੀ ਆਇਆ ਕਿ ਵੀ ਅਸੀਂ ਜਿਹੜਾ ਉਹ ਅੱਜ ਵੀ ਉਹਨਾਂ ਦੀ ਜਿਹੜੀ ਲੇਟੈਸਟ ਹੈ ਕਿ ਭਾਈ ਅਸੀਂ ਹੁਣ ਪਹਿਲਾਂ ਅਸੀਂ ਟੋਲ ਵੀ ਵਸੂਲ ਕੀਤਾ ਔਰ ਉਹ ਆਲਰੇਡੀ ਇਰਾਨੀਅਨ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਤੇ ਦਿਸ ਦੈਟ। ਉਧਰੋਂ ਲੈਬਨਾਨ ਦੇ ਵਿੱਚ ਆਲਮੋਸਟ 42-43 ਸਾਲ ਬਾਅਦ ਉਹਨਾਂ ਦਾ ਵੀ ਪ੍ਰਾਈਮ ਮਿਨਿਸਟਰ ਔਰ ਇਜ਼ਰਾਈਲ ਦਾ ਨੈਤਨਯਾਹੂ ਬੈਠੇ ਔਰ ਜਿਹੜਾ ਉਹ ਆਪਸੀ ਸੀਜ਼ਫਾਇਰ ਹੋਇਆ। ਉਹ ਸੀਜ਼ਫਾਇਰ ਵੀ ਮੁੱਕ ਰਿਹਾ ਸੀ, ਪਹਿਲਾਂ ਵੀ ਮੁੱਕ ਰਿਹਾ ਸੀ, ਲੱਗ ਰਿਹਾ ਸੀ ਵੀ ਹੁਣ ਫੇਰ ਸ਼ੁਰੂਆਤ ਹੋਏਗੀ, ਕਿਉਂਕਿ ਈਰਾਨ ਦੇ ਨਾਲ ਵੀ 2 ਹਫ਼ਤੇ ਦਾ ਸੀ, ਉਧਰ ਵੀ ਸੀ। ਔਰ ਜਿਹੜੀ ਗੱਲ ਪੋਜ਼ਿਟਿਵ ਹੈ ਉਹ ਇਹ ਹੈ ਕਿ ਵੀ ਇਧਰ ਲੈਬਨਾਨ ਦੇ ਨਾਲ ਜਿਹੜਾ ਅੱਜ ਅਗੇਨ ਜਿਹੜਾ ਹੈ ਉਹ 3 ਹਫ਼ਤੇ ਦੇ ਲਈ ਉਹ ਸੀਜ਼ਫਾਇਰ, ਉਹ ਕਿਉਂਕਿ ਉਹਨੂੰ ਇਜ਼ਰਾਈਲ ਨੇ ਆਜ਼ਾਦ ਰੱਖਿਆ ਇਸ ਗੱਲਬਾਤ ਤੋਂ ਇਸਲਾਮਾਬਾਦ ਦੀ, ਉਹ ਆਪਣੇ ਲੈਵਲ ਦੇ ਉੱਤੇ ਚੱਲ ਰਿਹਾ। ਤੇ ਇਧਰ ਜਿਹੜਾ ਮੁੱਕਣ ਵਾਲਾ ਸੀ ਬੁੱਧਵਾਰ ਅਸੀਂ ਜਦੋਂ ਜ਼ਿਕਰ ਕੀਤਾ, ਉਸ ਤੋਂ ਠੀਕ ਬਾਅਦ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਕਿ ਸ਼ਹਬਾਜ਼ ਸ਼ਰੀਫ ਔਰ ਅਕਰਮ ਮੁਨੀਰ ਉਹਨਾਂ ਨੇ ਅਪਰੋਚ ਕੀਤਾ, ਅਸੀਂ ਅਨਲਿਮਿਟਿਡ ਟਾਈਮ ਦੇ ਲਈ ਜਿਹੜਾ ਇਸ ਨੂੰ ਅੱਗੇ ਪਾ ਰਹੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਸੀਂ ਕੋਈ ਕਾਹਲੀ 'ਚ ਨਹੀਂ ਹੈ, ਪਰ ਈਰਾਨ ਦੇ ਲਈ ਕਲੌਕ ਇਜ਼ ਟਿਕਲਿੰਗ, ਜਿਹੜਾ ਟਿਕਿੰਗ ਜਿਹੜਾ ਖਾਸ ਤੌਰ ਦੇ ਉੱਤੇ ਹੁੰਦਾ ਕਿ ਭਾਈ ਇਹ ਘੜੀਆਂ ਚੱਲ ਰਹੀਆਂ ਨੇ, ਮੇਕ ਔਰ ਮਾਰ ਵਾਲੀ ਸਿਚੁਏਸ਼ਨ ਹੈ। ਹਾਲਾਂਕਿ ਈਰਾਨ ਨੇ ਟਫ ਪੋਸਚਰਿੰਗ ਕੀਤੀ, ਉਹਨਾਂ ਨੇ ਕਿਹਾ ਕਿ ਜੀ ਅਮਰੀਕਾ ਵਾਇਲੇਟ ਕਰ ਰਿਹਾ ਸੀਜ਼ਫਾਇਰ ਦੀ, ਉਹਨੇ ਫਰਦਰ ਘੇਰਾਬੰਦੀ ਕਰ ਲਈ ਹੈ, ਇਸ ਲਈ ਅਸੀਂ ਕੋਈ ਜਦੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਜੀ ਆਲਰੇਡੀ ਜਿਹੜਾ ਉਹ ਅਮਰੀਕਾ ਦੀ ਟੀਮ ਜਾਏਗੀ ਇਸਲਾਮਾਬਾਦ, ਤਿਆਰੀਆਂ ਹੋ ਰਹੀਆਂ ਅਗੇਨ ਸਿਕਿਉਰਿਟੀ ਔਰ ਦੂਸਰੇ ਸਾਰੇ ਹਾਇਰ ਲੈਵਲ ਦੀ ਹੈ, ਤੇ ਈਰਾਨ ਵੱਲੋਂ ਆ ਰਿਹਾ ਸੀ ਜੀ ਕਿ ਸਾਡਾ ਤਾਂ ਅਸੀਂ ਨਹੀਂ ਆ ਰਹੇ, ਸਾਡਾ ਤਾਂ ਕਿਸੇ ਨਾਲ ਕੋਈ ਕੰਟੈਕਟ ਹੀ ਨਹੀਂ। ਹਾਲਾਂ ਬੈਕਡੋਰ ਡਿਪਲੋਮੇਸੀ ਅਗੇਨ ਪਾਕਿਸਤਾਨ ਦੀ ਇਹ ਸਕਸੈਸ ਹੈ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਆਫੀਸ਼ੀਅਲੀ ਵਾਈਟ ਹਾਊਸ ਨੇ ਵੀ ਔਰ ਈਰਾਨ ਦੇ ਸਾਧਨਾਂ ਨੇ ਵੀ, ਕਿਉਂਕਿ ਵਾਈਟ ਹਾਊਸ ਵੱਲੋਂ ਤਾਂ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਅਨਲਿਮਿਟਿਡ ਇਹ ਕਿਹਾ ਸੀ ਕਿ ਭਾਈ ਅਸੀਂ ਸੀਜ਼ਫਾਇਰ ਕਰ ਰਹੇ ਹਾਂ ਜਦੋਂ ਤੱਕ ਈਰਾਨੀ ਯੂਨੀਫਾਈਡ ਪ੍ਰਪੋਜ਼ਲ ਨਾਲ ਨਹੀਂ ਆਉਂਦੇ ਔਰ ਗੱਲਬਾਤ ਮੁਕੰਮਲ ਨਹੀਂ ਹੁੰਦੀ, ਪਰ ਈਰਾਨ ਨੇ ਜਿਹੜਾ ਉਹ ਨੰਨਾ ਧਰਿਆ ਹੋਇਆ ਸੀ ਵੀ ਨਹੀਂ ਹੈ। ਸੋ ਪ੍ਰੈਜ਼ੀਡੈਂਟ ਟਰੰਪ ਨੇ ਔਰ ਈਰਾਨ ਨੇ ਦੋਨਾਂ ਅੱਜ ਖੈਮਿਆਂ 'ਚੋਂ ਆਇਆ। ਈਰਾਨ ਦਾ ਆਲਰੇਡੀ ਫੋਰਨ ਮਿਨਿਸਟਰ ਵੀ, ਉਹਨਾਂ ਦਾ ਸਪੋਕਸਪਰਸਨ ਵੀ ਔਰ ਦੂਸਰੇ, ਉਹਨਾਂ ਨੇ ਇਸ ਨੂੰ ਇਵੇਂ ਗੱਲਬਾਤ ਫੋਕਸਡ ਤੱਕ ਨਹੀਂ ਰੱਖਿਆ। ਉਹਨਾਂ ਨੇ ਕਿਹਾ ਜੀ ਈਰਾਨੀ ਡੈਲੀਗੇਸ਼ਨ 3 ਮੁਲਕਾਂ ਦਾ ਦੌਰਾ ਕਰੇਗਾ ਔਰ ਪਹਿਲੇ ਦੇ ਵਿੱਚ ਉਹ ਆਲਰੇਡੀ ਇਸਲਾਮਾਬਾਦ ਈਰਾਨ ਦੀ ਟੀਮ ਪਹੁੰਚੀ ਹੋਈ ਹੈ, ਫਿਰ ਉਹਨਾਂ ਨੇ ਮਸਕਟ ਜਾਣਾ ਹੈ ਤੇ ਫਿਰ ਮਾਸਕੋ ਦਾ ਟ੍ਰਿਪ ਹੈ। ਸੋ ਜ਼ਾਹਰ ਹੈ ਵੀ ਈਰਾਨ ਇਸ ਸਾਰੇ ਦੇ ਵਿੱਚ ਰਸ਼ੀਆ ਔਰ ਚਾਈਨਾ ਜਿਹੜੇ ਪਹਿਲਾਂ ਵੀ ਬਿਹਾਈਂਡ ਦਾ ਬੈਕ ਇਨਵੋਲਵ ਨੇ, ਪਰ ਇਸ ਲੈਵਲ ਦਾ ਉਹਨਾਂ ਦੀ ਆਪਣੀ ਡਿਪਲੋਮੇਸੀ ਦਾ ਤਰੀਕਾ। ਔਰ ਇਧਰੋਂ ਵਾਈਟ ਹਾਊਸ ਦੀ ਸਪੋਕਸਪਰਸਨ ਬੀਬੀ ਨੇ ਵੀ ਕਨਫਰਮ ਕੀਤਾ ਔਰ ਬਾਕੀ ਵੀ ਉਹਨਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਇਹ ਕਿਹਾ ਕਨਫਰਮਿੰਗ ਦਾ ਡਿਵੈਲਪਮੈਂਟ। White House press secretary Caroline Leavitt said, yes, I can confirm Special Envoys Steve Witkoff and Jared Kushner will be off to Pakistan tomorrow morning to engage in talks. कि दोनों विटकॉफ और कुशनर ਜਿਹੜੇ ਕਿ ਸਨ ਇਨ ਲਾਅ ਨੇ ਪ੍ਰੈਜ਼ੀਡੈਂਟ ਟਰੰਪ ਦੇ, ਕੁਸ਼ਨਰ, ਉਹ ਜਾ ਰਹੇ ਨੇ ਔਰ Iranians reached out as the president called on them to do and asked for this in-person conversation. We are hopeful that it will be a productive conversation and hopefully move the ball towards a deal. ਇਹ ਵਾਈਟ ਹਾਊਸ ਦੀ ਸਪੋਕਸਪਰਸਨ ਦਾ ਕਹਿਣਾ ਹੈ। ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੀਡੀਆ ਰਿਪੋਰਟਸ ਦੇ ਮੁਤਾਬਕ ਵੀ
ਕਿ ਵਾਈਸ ਪ੍ਰੈਜ਼ੀਡੈਂਟ JD ਵੈਂਸ ਜਿਹੜੇ ਪਹਿਲੀ ਟੀਮ 'ਚ ਨਹੀਂ ਜਾ ਰਹੇ ਪਰ ਉਹ ਸਟੈਂਡ ਬਾਈ ਹੋਣਗੇ ਟੂ ਟਰੈਵਲ ਟੂ ਇਸਲਾਮਾਬਾਦ ਸ਼ੁੱਡ ਨੈਗੋਸ਼ੀਏਸ਼ਨਸ ਸ਼ੋ ਪ੍ਰੋਗਰੈਸ ਕਿ ਜੇ ਗੱਲਬਾਤ ਅੱਗੇ ਵੱਧਦੀ ਹੈ ਤੇ JD ਵੈਂਸ ਜਿਹੜੇ ਨੇ ਉਹ ਪਾਕਿਸਤਾਨ ਜਾਣਗੇ। ਔਰ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਆਲਰੇਡੀ ਪਾਕਿਸਤਾਨ 'ਚ ਨੇ, 3 ਨੇਸ਼ਨ ਟੂਰ ਦਾ ਮੈਂ ਜ਼ਿਕਰ ਕੀਤਾ ਔਰ ਇਹ ਜਿਹੜੀਆਂ ਨੇ ਪਲੈਨਡ ਤਰੀਕੇ ਦੇ ਨਾਲ ਇਹ ਗੱਲਬਾਤ ਚੱਲ ਰਹੀ ਹੈ ਔਰ ਇਸ ਦੇ ਉੱਤੇ ਈਰਾਨ ਨੇ ਹੀ ਚੁੱਪ ਤੋੜੀ ਸੀ ਔਰ ਇਹ ਸਾਰੇ ਦੇ ਉੱਤੇ ਇਹ ਡਿਪਲੋਮੈਟਿਕ ਪੁਸ਼ ਹੈ ਔਰ ਇਸ ਨਾਲ ਅਸੀਂ ਦੇਖਦੇ ਹਾਂ ਰਿਲੇਟਡ ਬਹੁਤ ਸਾਰੀਆਂ ਨਿਊਜ਼ ਇਸ ਲਾਈਨ ਵਾਲੀ ਪੁਆਇੰਟ ਆਊਟ ਕਰਦੀਆਂ ਨੇ। ਟਰੰਪ dispatches Witkoff, Kushner to Pakistan for talks with Iran's foreign minister Arghachi, Vance on standby। ਔਰ ਇਹ 25 ਅਪ੍ਰੈਲ ਨੂੰ ਜਿਹੜਾ US ਅਮਰੀਕਾ ਦਾ ਡੈਲੀਗੇਸ਼ਨ ਇਸਲਾਮਾਬਾਦ 'ਚ ਪਹੁੰਚੇਗਾ ਔਰ ਉਦੋਂ ਤੱਕ ਕਿਉਂਕਿ ਇਰਾਨੀਅਨ ਡੈਲੀਗੇਸ਼ਨ ਆਲਰੇਡੀ ਇਸਲਾਮਾਬਾਦ 'ਚ ਹੈ ਔਰ ਇਹ ਜਿਹੜਾ ਫਰੇਮਵਰਕ ਟਾਕਸ ਹੈ ਵਿਦ ਦਾ US ਦੀ ਟੈਕਨੀਕਲ ਟੀਮ ਦੇ ਨਾਲ ਇਹ ਜਿਹੜਾ ਸੰਭਵ ਹੋਏਗਾ। ਇਸੇ ਤਰ੍ਹਾਂ BBC ਨੇ ਵੀ ਇਸ ਨੂੰ ਠੀਕ ਰਿਪੋਰਟ ਕੀਤਾ ਹੈ। ਟਰੰਪਸ ਐਨਵਾਇਜ਼ ਵਿਟਕॉफ ਐਂਡ ਕੁਸ਼ਨਰ ਟੂ ਫਲਾਈ ਟੂ ਪਾਕਿਸਤਾਨ ਫॉर ਈਰਾਨ ਟਾਕਸ ਔਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਵੀਲਡ ਥ੍ਰੈਟ ਵੀ ਦਿੱਤੀ ਹੈ ਕਿ ਭਾਈ US ਇਨ ਨੋ ਰਸ਼ ਬਟ ਕਲੌਕ ਇਜ਼ ਟਿਕਿੰਗ ਫॉर ਈਰਾਨ ਔਰ ਈਰਾਨ ਡੈਲੀਗੇਟਸ ਅਰਾਈਵ ਇਨ ਇਸਲਾਮਾਬਾਦ ਔਰ ਇਹ ਸਾਰੇ ਦੇ ਚੱਲਦੇ ਆ ਵਿਦ ਇਨ ਇੰਡੀਆ ਵੀ ਜਿਹੜਾ ਹੈ ਉਹ ਉਹਨਾਂ ਦੀਆਂ ਧੜਕਣਾਂ ਵੀ ਤੇਜ਼ ਹੋ ਜਾਂਦੀਆਂ ਨੇ ਜਦੋਂ ਗੱਲਬਾਤ ਫੇਲ ਹੁੰਦੇ ਉਹ ਤਾਂ ਜਸ਼ਨ ਮਨਾ ਰਹੇ ਹੁੰਦੇ ਵੀ ਉਹ ਨਿਕਲ ਗਿਆ ਪਾਕਿਸਤਾਨ ਦਾ ਜਲੂਸ ਹੋ ਗਿਆ ਕੰਮ ਫੇਲ। ਪਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਹਰ ਮੁਸ਼ਕਲ ਦਾ ਹੱਲ ਗੱਲਬਾਤ ਦੀ ਟੇਬਲ ਦੇ ਉੱਤੇ ਹੁੰਦਾ ਔਰ ਇਹਨੂੰ ਅਸੀਂ ਪੋਜ਼ਿਟਿਵਲੀ ਦੇਖਦੇ ਹਾਂ ਕਿ ਇਸ 'ਚੋਂ ਕੁਛ ਨਾ ਕੁਛ ਨਿਕਲੇਗਾ ਕਿਉਂਕਿ ਅਲਟੀਮੇਟਲੀ ਈਰਾਨ ਦੀ ਪੋਜੀਸ਼ਨ ਹੁਣ ਉਹ ਈਰਾਨ ਨਹੀਂ ਹੋਏਗਾ ਜਿਹੜਾ 28 ਫਰਵਰੀ ਤੋਂ ਪਹਿਲਾਂ ਸੀ ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਜਿਸ ਕਿਸਮ ਦੇ ਚੈਲੰਜਸ ਨੇ ਆਲਮੋਸਟ ਉਹ ਟਾਈਮ ਫਰੇਮ ਮੁੱਕ ਰਿਹਾ ਹੈ ਜਦੋਂ ਕਿ ਜੇ ਵਾਰ ਲੰਬੀ ਹੋਏ ਕਿਉਂਕਿ ਕਿਸੇ ਵੀ ਮੁਲਕ ਦੇ ਖਿਲਾਫ ਵਾਰ ਡਿਕਲੇਅਰ ਕਰਨ ਦਾ ਰਾਈਟ US ਕਾਂਗਰਸ ਕੋਲ ਹੈ ਉਹ ਸ਼ਾਇਦ ਮਈ ਦੇ ਫਸਟ ਵੀਕ ਜਾਂ ਸੈਕੰਡ ਵੀਕ 'ਚ ਉਹ ਟਾਈਮ ਵੀ ਮੁੱਕ ਰਿਹਾ ਔਰ ਨਾਲ ਦੀ ਨਾਲ ਮਿਡ ਟਰਮ ਇਲੈਕਸ਼ਨਸ ਔਰ ਇਕੋਨਮੀ ਔਰ ਦੂਸਰੇ ਫੈਕਟਰ ਨੇ। ਸੋ ਦੋਨੋਂ ਪਾਸਿਓਂ ਅਮਰੀਕਾ ਇੱਕ ਵੱਡੀ ਪਾਵਰ ਹੈ ਉਹਨੇ ਰਹਿਣਾ। ਇਹ ਨਹੀਂ ਹੈ ਕਿ ਵੀ ਹੁਣ ਜਿਵੇਂ ਕਈਆਂ ਵੱਲੋਂ ਇਹ ਪ੍ਰੋਜੈਕਟ ਕੀਤਾ ਜਾਂਦਾ ਜੀ ਅਮਰੀਕਾ ਹਾਰ ਗਿਆ ਮਜਬੂਰ ਹੋ ਗਿਆ ਐਸੀ ਗੱਲ ਨਹੀਂ ਹੈ। ਹਾਲਾਂ ਪੋਜ਼ਿਟਿਵ ਗੱਲ ਇਹ ਹੈ ਕਿ ਵਰਸਟ ਨਿਊਕਲੀਅਰ ਵਾਲੇ ਪਾਸੇ ਤੋਂ ਇੱਧਰ ਨੂੰ ਮੁੜੇ ਸੈਕੰਡ ਬੂਟਸ ਔਨ ਦਾ ਗਰਾਊਂਡ ਕਿ ਜੀ ਤੁਸੀਂ ਈਰਾਨ ਨੂੰ ਆਕੂਪਾਈ ਕਰੋ ਜਿਹੜੇ ਕਿ ਕੁਛ ਸੁਜੈਸਟ ਕਰ ਰਹੇ ਸੀ ਕਿ ਉਹ ਆਈਲੈਂਡ ਲੈ ਲਓ ਇਹ ਆਈਲੈਂਡ ਲੈ ਲਓ। ਹੁਣ ਜਿਹੜਾ ਰੌਲਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਦਾ ਜ਼ਿਆਦਾ ਇੰਪੋਰਟੈਂਟ ਹੈ ਔਰ ਇਹ ਵੀ ਜਿਹੜਾ ਇਸ ਨੂੰ ਟਰੰਪ ਨੇ ਆਪਣਾ ਇਹ ਵੀ ਐਲਾਨ ਕੀਤਾ ਕਿ ਵੀ ਜਿਹੜੀਆਂ ਵੀ ਬੋਟਸ ਕੋਈ ਈਰਾਨ ਦੀਆਂ ਦੂਜੀਆਂ ਤੀਜੀਆਂ ਕਿਸੇ ਜਹਾਜ਼ ਨੂੰ ਰੋਕਣਗੀਆਂ ਜਾਂ ਦੂਜਾ ਉਹਨਾਂ ਦੇ ਉੱਤੇ ਫਾਇਰਿੰਗ ਦਾ ਸੋ ਇਹ ਵੀ ਜਿਹਨੂੰ ਕਹਿੰਦੇ ਨੇ ਪੋਸਚਰਿੰਗ ਤੇ ਉਧਰ ਈਰਾਨ ਨੇ ਵੀ ਆਪਣਾ ਉਹਨੇ ਇੱਕ ਵੀਡੀਓ ਕੱਲ ਜਾਰੀ ਕੀਤੀ ਕਿ ਉਹਨਾਂ ਦੇ ਮਾਸਕ ਲਾ ਕੇ ਜਿਹੜੇ ਉਹ ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਨੇ ਉਹ ਇੱਕ ਸ਼ਿਪ ਨੂੰ ਘੜੀਸ ਕੇ ਆਪਣੇ ਵੱਲ ਜਾ ਰਹੇ ਨੇ ਔਰ ਨਾਲ ਦੀ ਨਾਲ ਵਾਰਨਿੰਗ ਵੀ ਦੇ ਰਹੇ ਨੇ ਕਿ ਇੱਥੋਂ ਜਿਹੜਾ ਹੁਣ ਸਾਡਾ ਹੁਕਮ ਚੱਲੇਗਾ। ਸੋ ਇਹ ਪੋਸਚਰਿੰਗ ਹੈ। ਇਨ ਦਾ ਐਂਡ ਆਫ ਦਾ ਡੇ ਅਸੀਂ ਹੋਪ ਹਾਲਾਂ ਮੈਨੂੰ ਨਹੀਂ ਲੱਗਦਾ ਵੀ ਇਹ ਸੈਕੰਡ ਜਿਹੜਾ ਰਾਊਂਡ ਹੈ ਕੋਈ ਕਨਕਲੂਸਿਵ ਹੋਏਗਾ ਪਰ ਇਹਦੇ ਚੋਂ ਕੁਝ ਸ਼ਰਤਾਂ ਤੈਅ ਹੋ ਜਾਣਗੀਆਂ ਔਰ ਫਿਰ ਤੀਸਰੇ ਦੌਰ ਦੇ ਲਈ ਕਿਉਂਕਿ ਇਹ ਗੱਲਬਾਤ ਦੇ ਲੰਬੇ ਦੌਰ ਚੱਲਦੇ ਹੁੰਦੇ ਨੇ ਇਹ 47 ਸਾਲਾਂ ਦੇ ਜਿਹੜੇ ਫਸੇ ਹੋਏ ਬੜੂਏ ਨੇ ਉਹ ਕੋਈ ਇੱਕ ਜਾਂ ਦੋ ਸਿਟਿੰਗ ਚੋਂ ਨਹੀਂ ਨਿਕਲਣੇ ਲੇਕਿਨ ਸੀਜ਼ਫਾਇਰ ਕੰਟੀਨਿਊ ਹੋਏਗਾ। ਇਕੋਨਮੀ ਜਿਵੇਂ ਦੁਨੀਆ ਦੀ ਪ੍ਰਭਾਵਿਤ ਹੋਈ ਤਿੰਨੋਂ ਹੀ ਚੀਜ਼ਾਂ ਫਿਊਲ ਵੀ ਔਰ ਫੂਡ ਵੀ ਔਰ ਫਰਟੀਲਾਈਜ਼ਰ ਵੀ ਇਹ ਬਹੁਤ ਬੁਰਾ ਹਾਲ ਹੈ। ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਰਹੀਆਂ ਨੇ ਇੰਡੀਆ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਅਨਇੰਪਲੋਇਮੈਂਟ ਔਰ ਰੁਪਈਆ ਵੀ 95 ਦੇ ਨੇੜੇ ਤੇੜੇ ਡਾਂਸ ਕਰਦਾ ਰੋਜ਼ਾਨਾ ਔਰ ਰਿਜ਼ਰਵ ਬੈਂਕ ਚੋਂ ਕੱਢ ਕੇ ਪੈਸੇ ਪਾ ਦਿੰਦੇ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਇਹ ਪ੍ਰੋਡਕਟਿਵ ਟਾਕਸ ਹੋਣਗੀਆਂ ਔਰ ਮੂਵ ਫਾਰਵਰਡ ਹੋਏਗਾ ਔਰ ਬਹੁਤ ਪੋਜ਼ਿਟਿਵ ਗੱਲ ਹੈ ਕਿ ਜਿਹੜਾ ਡੈਡਲੌਕ
ਫਸਟ ਰਾਊਂਡ ਤੋਂ ਬਾਅਦ ਸੀ ਉਹ ਡੈਡਲੌਕ ਖਤਮ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣਾ ਬ੍ਰੇਕ ਤੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ ਏਰੀਆ ਫੋਰ ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਟ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ ਏਰੀਆ ਫੋਰ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਸਮਾਗਮ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਕਰਵਾਏ ਜਾ ਰਹੇ ਹਨ। 1 ਮਈ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 3 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਮਹਾਨ ਸ਼ਹੀਦੀ ਸਮਾਗਮ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਯੂਨਾਈਟਿਡ ਨੇਸ਼ਨ ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਇਕਤਦਾਰ ਚੀਮਾ ਖਾਲਿਸਤਾਨ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਯਾਦ ਕਰੀਏ ਤੇ ਸ਼ਹੀਦਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ 6047823409 ਅਤੇ 6048251605 ਤੇ ਸੰਪਰਕ ਕਰ ਸਕਦੇ ਹੋ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਮਸ਼ਹੂਰ ਰਾਈਟ ਵਿੰਗ ਐਂਕਰ ਮਾਈਕਲ ਸਾਵੇਜ ਨੇ ਅਮਰੀਕਾ ਵਿੱਚ ਬਰਥ ਸਿਟੀਜ਼ਨਸ਼ਿਪ ਨੂੰ ਲੈ ਕੇ ਭਾਰਤ ਦੇ ਖਿਲਾਫ ਸਖਤ ਟਿੱਪਣੀ ਕੀਤੀ ਸੀ। ਉਸ ਨੇ ਭਾਰਤ ਨੂੰ ਨਰਕ ਦੀ ਮੋਰੀ ਦੱਸਿਆ ਸੀ ਔਰ
ਜਿਹੜੇ H1 ਵੀਜ਼ਿਆਂ ਤੇ ਅਮਰੀਕਾ ਦੀ ਇਮੀਗ੍ਰੇਸ਼ਨ ਲੈਣ ਵਾਲੇ ਭਾਰਤੀਆਂ ਨੂੰ ਲੈਪਟਾਪ ਵਾਲੇ ਗੈਂਗਸਟਰ ਵੀ ਦੱਸਿਆ ਸੀ ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਨੂੰ ਰੀਟਵੀਟ ਕੀਤਾ, ਜਿਸ ਤੇ ਭਾਰਤ ਨੇ ਬੜੀ ਕਾਮਾਰੋਲੀ ਪਾਈ। ਜਦੋਂ ਕਿ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮਨੀਰ ਤੇ ਸ਼ਾਹਬਾਜ਼ ਸ਼ਰੀਫ ਦੀਆਂ ਜਿਹੜੀਆਂ ਸਿਫਤਾਂ ਕਰਦੇ ਨਹੀਂ ਥੱਕਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਾ ਦੇ ਵਿੱਚ 2 ਡਿਬੇਟਸ ਜਿਹੜੀਆਂ ਕਾਫੀ ਭਖੀਆਂ ਹੋਈਆਂ ਨੇ, ਸਾਰਾ ਸਾਲ ਵੀ ਭਖੀਆਂ ਰਹੀਆਂ। ਪ੍ਰੈਜ਼ੀਡੈਂਟ ਟਰੰਪ ਦਾ ਇਹ ਇਲੈਕਸ਼ਨ ਕੈਂਪੇਨ ਦਾ ਹਿੱਸਾ ਵੀ ਸੀ। ਇੱਕ ਤਾਂ ਜ਼ਾਹਰ ਹੈ ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ, ਔਰ ਉਹ ਸਾਰੇ ਨੂੰ ਲੈ ਕੇ ਜਿੰਨੀ ਸਖਤ ਲਾਈਨ ਲਈ, ਕਿਵੇਂ ਥਰਡ ਕੰਟਰੀਜ਼ ਦੇ ਵਿੱਚ ਪ੍ਰਿਜ਼ਨਸ ਕ੍ਰੀਏਟ ਕੀਤੀਆਂ, ਔਰ ਜਿਸ ਲੈਵਲ ਦੇ ਉੱਤੇ ਆਈਸ ਦੀ ਫੰਡਿੰਗ ਹੋਈ ਔਰ ਆਈਸ ਦੀ ਗੁੰਡਾਗਰਦੀ ਹੈ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੇ ਜਿਹੜੇ ਨੇ ਉਹਨਾਂ ਨੂੰ ਤੋਰਿਆ ਗਿਆ। ਉਹ ਭਾਵੇਂ ਗਿਣਤੀ ਸ਼ਾਇਦ ਬਹੁਤ ਜ਼ਿਆਦਾ ਨਾ ਹੋਏ, ਲੇਕਿਨ ਇੰਨੀ ਸਖਤ ਲਾਈਨ ਨੇ ਜਿਹੜੀ ਲਗਾਤਾਰਤਾ ਨਾਲ ਅਨਚੈਕਡ ਇਮੀਗ੍ਰੇਸ਼ਨ ਹੋ ਰਹੀ ਸੀ, ਉਹਦੇ ਫੁੱਲ ਸਟਾਪ ਲਾ ਦਿੱਤਾ। ਖਾਸ ਤੌਰ ਤੇ ਸਾਊਥ ਅਮਰੀਕਨ ਨੇਸ਼ਨਸ 'ਚੋਂ ਤਾਂ ਪੂਰੇ ਕਾਫਲੇ ਬਣਾ ਕੇ ਆ ਰਹੇ ਸੀ, ਮੈਕਸੀਕੋ ਵੱਲੋਂ ਵੀ ਦੂਸਰੇ ਵੱਲੋਂ ਵੀ। ਸੋ ਇੱਕ ਖੌਫ ਔਰ ਡਰ ਪੈਦਾ ਹੋਇਆ, ਔਰ ਅਮਰੀਕਨਾਂ 'ਚ ਵੀ ਇੱਕ ਇਨਸਿਕਿਉਰਿਟੀ ਸੀ। ਬਹੁਤ ਸਾਰੇ ਇਲੀਗਲ ਜਿਹੜੇ ਨੇ ਉਹ ਕ੍ਰਾਈਮ 'ਚ ਇਨਵੋਲਵ ਹੁੰਦੇ ਨੇ, ਪਰ ਇਲੀਗਲ ਹੁੰਦੇ ਨੇ ਫਿਰ ਉਹ ਨਿਕਲ ਜਾਂਦੇ ਨੇ ਦੂਸਰਾ। ਲੇਕਿਨ ਇੱਕ ਹੋਰ ਜਿਹੜੀ ਕਨਸਟੀਟਿਊਸ਼ਨਲ ਗਾਰੰਟੀ ਸੀ, ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਇਸ਼ੂ ਨੂੰ ਪਕੜਿਆ ਔਰ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਹੈ, ਉਹ ਹੈ ਬਰਥ ਬੇਸਡ ਸਿਟੀਜ਼ਨਸ਼ਿਪ। ਕਿ ਜਿਹੜਾ ਵੀ ਅਮਰੀਕਾ ਦੀ ਧਰਤੀ 'ਤੇ ਆ ਕੇ, ਭਾਵੇਂ ਪੇਰੈਂਟਸ ਇਲੀਗਲ ਹੋਣ ਜਾਂ ਇਕੱਲੀ ਮਾਂ ਹੀ ਹੋਏ, ਜਿਹੜਾ ਵੀ ਬੱਚਾ ਜਾਂ ਬੱਚੀ ਅਮਰੀਕਾ ਦੀ ਸੋਇਲ ਦੇ ਉੱਤੇ ਪੈਦਾ ਹੋਏਗਾ ਉਹ ਬੌਰਨ ਸਿਟੀਜ਼ਨ ਹੈ। ਇਹ ਕਿਉਂਕਿ ਕਨਸਟੀਟਿਊਸ਼ਨਲ ਗਾਰੰਟੀ ਹੈ, ਔਰ ਇਸ ਨੂੰ ਆਧਾਰ ਬਣਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਉੱਤੇ ਸਖਤ ਲਾਈਨ ਲਈ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਕਿਵੇਂ ਥਰਡ ਕੰਟਰੀਜ਼ 'ਚੋਂ ਆ ਕੇ ਇੱਥੇ ਬੱਚੇ ਜੰਮ ਕੇ ਜਿਹੜਾ ਉਹ ਅਮਰੀਕਨ ਹੋਣਾ। ਔਰ ਇਹ ਸਾਡਾ ਕਿਤੇ ਨਾ ਕਿਤੇ ਜਦੋਂ ਈਵਨ ਪ੍ਰੈਜ਼ੀਡੈਂਟ ਟਰੰਪ ਯੂਰਪ ਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ ਯੂਰਪੀਅਨ ਯੂਨੀਅਨ ਦੇ ਐਡਰੈਸ ਉਹਨਾਂ ਦੀ ਗੈਦਰਿੰਗ ਨੂੰ ਐਡਰੈਸ ਕੀਤਾ ਸੀ, ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀ ਕਿ ਯੂਰਪ ਨੇ ਆਪਣੀ ਆਈਡੈਂਟਿਟੀ ਗਵਾ ਲਈ ਹੈ। ਹੁਣ ਜਦੋਂ ਆਈਡੈਂਟਿਟੀ ਕਿਹਾ ਜਾਂਦਾ ਹੈ, ਤੁਸੀਂ ਦੇਖੋਗੇ ਕਿ ਵੀ ਸਾਰੀ 18ਵੀਂ 19ਵੀਂ ਸਦੀ ਜਿਹੜੇ ਬੇਸ਼ੱਕ ਅਮਰੀਕਾ ਦਾ ਜਿਹੜਾ ਬਾਕੀ ਦੁਨੀਆ ਦੇ ਉੱਤੇ ਪ੍ਰਭਾਵ ਪਾਉਣਾ ਜਾਂ ਓਨਲੀ ਸੁਪਰ ਪਾਵਰ ਦੇ ਤੌਰ 'ਤੇ, ਜਾਂ ਉਸ ਤੋਂ ਪਹਿਲਾਂ 2 ਪੋਲਸ ਵਾਲੀ ਦੁਨੀਆ 'ਚੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਹੋਇਆ। ਪਰ ਸਾਰੀ 19th ਸੈਂਚੁਰੀ ਔਰ 20th ਸੈਂਚੁਰੀ ਜਿਹੜੀ ਹੈ ਉਹ ਯੂਰਪੀਅਨ ਵਾਈਟ ਕੋਲੋਨੀਅਲਿਸਟ ਦੀ ਸੀ, ਜਿਨ੍ਹਾਂ ਨੇ ਦੁਨੀਆ ਭਰ 'ਚ ਅਫਰੀਕਾ, ਏਸ਼ੀਆ, ਸਾਊਥ ਅਮਰੀਕਾ ਕੋਲੋਨਾਈਜ਼ ਕੀਤਾ। ਔਰ ਉਹ ਇੱਕ ਬਿਲਟ ਇਨ ਜਿਹੜਾ ਉਹਨਾਂ ਦਾ ਇੱਕ ਮਿਜ਼ਾਜ ਹੈ ਕਿ ਜਿਹੜੀ ਗੋਰੀ ਰੇਸ ਹੈ ਇਹ ਸੁਪੀਰੀਅਰ ਹੈ, ਔਰ ਬਾਕੀਆਂ ਦੇ ਨਾਲ ਉਹਨਾਂ ਨੇ ਜ਼ਾਹਰ ਹੈ ਕਿੰਨਾ ਕਿ ਯੂਰਪ ਸਾਰੀ ਦੁਨੀਆ ਗੁਲਾਮ ਬਣਾਈ। ਹੁਣ ਭਾਵੇਂ ਅਮਰੀਕਾ ਦੀਆਂ ਆਪਣੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਰਿਲੀਜੀਅਸ ਪਰਸੀਕਿਊਸ਼ਨ 'ਚੋਂ ਨਿਕਲ ਕੇ ਆਏ, ਪਿਲਗ੍ਰਿਮਸ 'ਤੇ ਬੇਸਡ, ਔਰ ਇਹ ਠੀਕ ਹੈ ਸਲੇਵਰੀ ਵੀ ਇੱਕ ਹਿੱਸਾ ਰਿਹਾ, ਪਰ ਉਹ ਸਲੇਵਰੀ ਟੁੱਟੀ ਵੀ, ਔਰ ਉਹ ਸਾਰੇ ਦੇ ਹੁੰਦੇ ਆ ਮੱਚ ਮੋਰ ਜਿਹੜਾ ਵੈਲਕਮਿੰਗ। ਕਿਉਂਕਿ ਯੂਰਪ ਦੇ ਮੁਲਕ ਤਾਂ ਕਹਿ ਸਕਦੇ ਨੇ ਕਿ ਡੱਚ ਇਸ ਥਾਂ 'ਤੇ ਨੇ, ਬ੍ਰਿਟਿਸ਼ ਇੱਥੇ ਨੇ, ਫਰਾਂਸ ਵਾਲੇ ਇੱਥੇ ਨੇ, ਦੂਜੇ ਨੇ। ਅਮਰੀਕਾ 'ਚ ਤਾਂ ਨੇਟਿਵ ਅਮਰੀਕਨਸ ਦਾ ਮੁਲਕ ਸੀ, ਇਹ ਕੰਟਰੀ ਆਫ ਇਮੀਗ੍ਰੈਂਟਸ ਹੈ। ਕੋਈ ਪਹਿਲਾਂ ਆਇਆ, ਕੋਈ ਪਿੱਛੋਂ ਆਇਆ। ਹੁਣ ਜਿਵੇਂ ਇਹਨਾਂ ਦਿਨਾਂ 'ਚ ਹੀ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਫੌਜ ਨੂੰ, ਜਿਹੜੀ ਆਸਟ੍ਰੇਲੀਅਨ ਆਰਮੀ ਔਰ ਜਿਹੜਾ ਉਸ ਡੇ ਨੂੰ ਸੈਲੀਬ੍ਰੇਟ ਕਰ ਰਹੇ ਨੇ। ਔਰ ਅੱਜ ਵੀ ਮੇਰੀ ਡਿਸਕਸ਼ਨ ਹੋ ਰਹੀ ਸੀ ਕਿ 1835 ਦੇ ਨੇੜੇ ਤੇੜੇ ਆਲਮੋਸਟ ਉਸ ਪੀਰੀਅਡ 'ਚ ਕੈਪਟਨ ਕੁੱਕ ਜਿਹਨੇ ਉੱਥੇ ਗੋਲੀਆਂ ਚਲਾ ਕੇ ਪਹਿਲਾ ਕਬਜ਼ਾ ਕੇ, ਉਦੋਂ ਕਿ ਸਿੱਖ ਅਮਰੀਕਾ ਜਿਹੜੇ ਨੇ ਉਹ ਆਸਟ੍ਰੇਲੀਆ ਜਾ 1835 'ਚ 35-36 'ਚ, ਉਦੋਂ ਅਜੇ ਲਾਹੌਰ ਦੇ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵੀ ਤਖਤ 'ਤੇ ਬੈਠੇ ਸੀ। ਕਿਵੇਂ ਉਹਨਾਂ ਨੇ ਸਟਰਗਲ ਕੀਤੀ, ਕਿਵੇਂ ਕ੍ਰਿਮੇਸ਼ਨ ਦੇ ਰਾਈਟ ਲਏ, ਕਿਵੇਂ ਲਏ। ਫਿਰ ਫਸਟ ਵਰਲਡ ਵਾਰ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖਾਂ ਦੀ ਪਾਰਟਿਸਿਪੇਸ਼ਨ। ਅੱਜ ਵੀ ਜਿਹੜੀ ਆਸਟ੍ਰੇਲੀਅਨ ਫੌਜੀਆਂ ਦੀ ਯੂਨੀਫਾਰਮ 'ਚ ਪਗੜੀ ਕਰਕੇ ਹੁੰਦਾ, ਪਗੜੀ ਉਹਦੀ ਪੱਗ ਉਹਦਾ ਹਿੱਸਾ ਹੈ। ਔਰ ਅੱਜ ਪੈਰੇਡਸ ਵੀ ਸਾਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਇਸ ਡੇ 'ਤੇ ਛੁੱਟੀ ਹੁੰਦੀ ਹੈ, ਔਰ ਉਹ ਸਾਰੀ ਸੈਲੀਬ੍ਰੇਸ਼ਨ। ਹੁਣ ਆਸਟ੍ਰੇਲੀਆ 'ਚ ਜਿਹੜੇ ਫਸਟ ਨੇਸ਼ਨ ਨੇ ਉਹ ਤਾਂ ਕਲੇਮ ਕਰ ਸਕਦੇ ਨੇ ਵੀ ਸਾਡਾ ਮੁਲਕ ਸੀ,
ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਸੀ। ਹੁਣ ਅਮਰੀਕਾ 'ਚ ਵੀ ਮੈਨੂੰ ਬੜੀ ਵੈਸੇ ਹੈਰਾਨੀ ਹੋਈ ਕਿ ਵੀ ਜਦੋਂ ਇੱਥੇ ਕੋਲੰਬਸ ਆਇਆ 15ਵੀਂ ਸਦੀ ਦੇ ਅਖੀਰ 'ਚ 1492 ਦੇ ਨੇੜੇ, ਤੇ 162 ਮਿਲੀਅਨ ਕਿ ਕਿੰਨੀ ਆਬਾਦੀ ਜਿਹੜੀ ਹੈ ਉਹ ਐਬੋਰੀਜਨਲ, ਉਹ ਇਹਨਾਂ ਦੀ ਨੇਟਿਵ ਅਮਰੀਕਨਸ ਦੀ ਸੀ। ਕਿਵੇਂ ਅਗਲੇ 100-150 ਸਾਲ 'ਚੋਂ ਵਾਈਪ ਆਊਟ ਕੀਤੇ, ਉਹਨਾਂ ਦਾ ਕੀ ਹਾਲ ਕੀਤਾ। ਅੱਜ ਅਮਰੀਕਾ 'ਚ 7-8 ਲੱਖ ਤੋਂ ਜ਼ਿਆਦਾ ਨਹੀਂ ਨੇ, ਉਹ ਵੀ ਲਟੇ ਹੁੰਦੇ ਨੇ ਸ਼ਰਾਬਾਂ ਪੀ ਕੇ, ਜਿਹੜੀਆਂ ਰਿਜ਼ਰਵੇਸ਼ਨ ਦੇ ਵਿੱਚੋਂ ਰਹਿੰਦੇ ਨੇ। ਇਹ ਇਸ ਲਈ ਹੈ ਕਿ ਵੀ ਅਮਰੀਕਾ ਵੀ ਜਾਂ ਆਸਟ੍ਰੇਲੀਆ ਵੀ ਉਹ ਇੱਕ ਕੰਟਰੀ ਆਫ ਇਮੀਗ੍ਰੈਂਟਸ ਹੈ। ਅਮਰੀਕਾ ਖਾਸ ਤੌਰ ਤੇ ਇੱਥੇ ਕੋਈ ਇਹ ਨਹੀਂ ਕਲੇਮ, ਜੇ ਕੋਈ ਕਲੇਮ ਕਰ ਸਕਦਾ ਤਾਂ ਉਹੀ ਕਰ ਸਕਦੇ ਨੇ ਨੇਟਿਵ ਅਮਰੀਕਨ ਕਿ ਵੀ ਸਾਡਾ ਮੁਲਕ ਸੀ। ਸੋ ਇਹ ਵੀ ਜਦੋਂ ਇਹ ਬਰਥ ਬੇਸਡ ਸਿਟੀਜ਼ਨਸ਼ਿਪ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਤੇ ਆਰਗੂਮੈਂਟ ਇਹ ਹੈ ਕਿ ਇਹ ਜਦੋਂ ਸ਼ਾਮਲ ਕੀਤਾ ਗਿਆ ਸੀ ਕਲੌਜ਼, ਇਹ ਜਿਹੜੇ ਸਲੇਵ ਸੀ ਕਾਲੇ, ਜਿਨ੍ਹਾਂ ਨੂੰ ਜਿਹੜਾ ਗੁਲਾਮ ਬਣਾਇਆ ਗਿਆ ਸੀ, ਉਹਨਾਂ ਦੇ ਬੱਚਿਆਂ ਨੂੰ ਜਾਂ ਦੂਸਰਾ ਦੇਣ ਲਈ ਸੀ ਕਿ ਵੀ ਭਾਵੇਂ ਉਹ ਸਲੇਵ ਬਣਾ ਕੇ ਲਿਆਂਦੇ ਗਏ ਨੇ ਤਾਂ ਉਹਨਾਂ ਨੂੰ ਹੱਕ ਹੈ ਬਰਥ। ਆਲਮੋਸਟ ਅਮਰੀਕਾ ਦੀਆਂ 22 ਸਟੇਟਾਂ ਨੇ ਆਪਣੇ ਤੌਰ ਦੇ ਉੱਤੇ ਇਹ ਕੇਸ ਖੜਾ ਕੀਤਾ ਹੋਇਆ ਹੈ ਜਿਹੜਾ ਹੈ। ਔਰ ਸੁਪਰੀਮ ਕੋਰਟ ਕੀ ਕਹਿੰਦਾ ਕੀ ਨਹੀਂ, ਇਹਦੇ ਵੱਲ ਦੇਖਿਆ ਜਾ ਰਿਹਾ, ਡਿਬੇਟ ਚੱਲਦੀ ਹੈ, ਜੱਜ ਇੱਧਰ ਉੱਧਰ। ਹੁਣ ਇਸੇ ਪੀਰੀਅਡ 'ਚ ਅਮਰੀਕਾ ਦੇ ਮਸ਼ਹੂਰ ਰਾਈਟ ਵਿੰਗਰ ਜਿਹੜੇ ਇਸ ਕਿਸਮ ਦੇ ਰੇਸਿਸਟ ਇਸ਼ੂਜ਼ ਨੂੰ ਹਾਈਲਾਈਟ ਕਰਦੇ ਨੇ, ਮਾਈਕਲ ਸਾਵੇਜ਼, ਉਹਨੇ ਇੱਕ ਲੰਬਾ ਚੌੜੀ ਕਾਮੈਂਟਰੀ ਕੀਤੀ ਔਰ ਉਹਦੇ ਨਾਲ ਉਹਨੇ ਪੂਰਾ 2 ਪੇਜ ਦਾ ਇੱਕ ਵੱਡਾ ਫਰਮਾਨ ਵੀ ਕਿ ਭਾਈ ਕਿਵੇਂ ਜਿਹੜੇ ਇਮੀਗ੍ਰੈਂਟ ਨੇ ਔਰ ਇਹਨਾਂ 'ਚ ਕੌਣ ਕੀ ਕਰ ਰਿਹਾ, ਲੰਬਾ ਚੌੜਾ। ਉਹ ਹੁਣ ਲਫ਼ਜ਼ ਤਾਂ ਉਹਦੇ ਨੇ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਉਹ ਸਾਰਾ ਜਿਹੜਾ ਰਾਈਟ ਵਿੰਗ ਮਾਈਕਲ ਸਾਵੇਜ਼ ਦਾ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਨੂੰ ਆਪਣੇ ਟਰੂਥ ਸੋਸ਼ਲ ਤੇ ਪਾਇਆ ਔਰ 4 ਚੁਫੇਰੇ ਘੁਮਾਤਾ। ਹੁਣ ਮਿਲੀਅਨਸ ਆਫ ਫਾਲੋਅਰਸ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਫੋਲੋ ਕਰਨ ਵਾਲੇ। ਹੁਣ ਉਹਦੇ 'ਚ ਉਹਨੇ ਵਕਤ ਪਾ ਦਿੱਤਾ, ਜਿਹੜੀ ਉਹ ਸਾਰੀ ਕਾਮੈਂਟਰੀ ਹੈ। ਬਾਕੀ ਤਾਂ ਲੰਬਾ ਚੌੜਾ ਹੋਰ ਵੀ ਕਈ ਕੁਛ ਹੈ, ਪਰ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦੇ 'ਚ ਉਹਨਾਂ ਨੇ ਜਿਹੜੀ ਇਸ ਦੇ ਵਿੱਚ ਵੀਡੀਓ ਵੀ ਹੈ ਅਮਰੀਕਨ ਰਾਈਟ ਵਿੰਗ ਐਂਕਰ ਦੀ, ਮਾਈਕਲ ਸੈਵੇਜ ਦੀ, ਤੇ 4 ਪੇਜ ਟੈਕਸਟ ਹੈ ਉਹਦੇ ਕਾਮੈਂਟਸ ਦਾ, ਜਿਹਦੇ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਖਾਸ ਤੌਰ 'ਤੇ ਭਾਰਤ ਔਰ ਚੀਨ ਬਾਰੇ। ਜਦੋਂ ਉਹ ਸਿਟੀਜ਼ਨਸ਼ਿਪ ਦੇ ਹਵਾਲੇ ਨਾਲ ਗੱਲ ਕਰ ਰਿਹਾ ਅਤੇ ਉਹ ਕਹਿ ਰਿਹਾ ਕਿ ਭਾਈ ਅਸੀਂ ਇਹ ਜਿਹੜੀ ਹੈ ਫਰੋਮ ਦਾ ਮਿਸਟਰ ਸੈਵੇਜ ਸੈਡ ਕਿ US ਹੈਡ ਗੋਨ ਫਰੋਮ ਦਾ ਮੈਲਟਿੰਗ ਪੋਟ ਟੂ ਦਾ ਚੈਂਬਰ ਪੋਟ। ਹੁਣ ਅਮਰੀਕਾ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਵੀ ਇੱਥੇ ਮੈਲਟਿੰਗ ਪੋਟ ਹੈ, ਕਿ ਵੀ ਭਾਵੇਂ ਅੱਡ ਕਲਚਰਸ ਵਾਲੇ ਆਉਂਦੇ ਨੇ ਪਰ ਉਹ ਮੈਲਟ ਹੋ ਕੇ ਫਿਰ ਅਮਰੀਕਨ ਬਣ ਜਾਂਦੇ ਨੇ। ਉਹ ਕਹਿੰਦਾ ਵੀ ਨਹੀਂ, ਇਹ ਮੈਲਟਿੰਗ ਪੋਟ ਨਹੀਂ ਰਿਹਾ, ਇਹ ਤਾਂ ਚੈਂਬਰ ਪੋਟ ਹੈ, ਇਹ ਅੱਗ ਦੀ ਭੱਠੀ ਹੈ। ਫਿਰ ਉਹਨਾਂ ਨੇ ਕਿਹਾ ਐਜ਼ ਏ ਰਿਜ਼ਲਟ ਆਫ ਦਾ ਰਿਲੈਕਸਡ ਇਮੀਗ੍ਰੇਸ਼ਨ ਲਾਜ਼ comments that were then reposted by Mr. Trump on his Truth Social page, ਇਹ ਉਹਨਾਂ ਨੇ ਵੀ ਕੀਤਾ। ਫਿਰ ਉਹ ਇਹ ਕਹਿੰਦਾ ਹੈ ਜਿਹੜਾ ਰਾਈਟ ਵਿੰਗਰ ਹੈ ਐਂਕਰ, a baby here becomes an instant citizen and then they bring the entire family in from China or India or some other hell hole on the planet। ਕਿ ਵੀ ਜਿਹੜਾ ਬੱਚਾ ਇੱਥੇ ਜੰਮਦਾ ਉਹ ਇਨਸਟੈਂਟ ਹੀ ਜੰਮਦੇ ਸਿਟੀਜ਼ਨ ਬਣ ਜਾਂਦਾ। ਫਿਰ ਇਹ ਚੀਨ ਔਰ ਭਾਰਤ ਵਾਲੇ ਜਿਹੜੇ ਦੁਨੀਆ ਦੇ ਸਭ ਤੋਂ ਵਰਸਟ ਨਰਕ ਦੀ ਮੋਰੀ ਨੇ ਮੁਲਕ, ਉੱਥੋਂ ਫਿਰ ਆਪਣੇ ਸਾਰੇ ਟੱਬਰਾਂ ਦੇ ਟੱਬਰ ਲੈ ਆਉਂਦੇ ਨੇ। ਹੀ ਸੈਡ ਕੰਪੇਅਰਿੰਗ ਇੰਡੀਅਨਸ ਐਂਡ ਚਾਈਨੀਜ਼ ਇਮੀਗ੍ਰੈਂਟਸ ਅਨਫੇਵਰੇਬਲੀ ਟੂ ਯੂਰਪੀਅਨ ਅਮਰੀਕਨਸ ਆਫ ਟੁਡੇ ਐਂਡ ਦੇਅਰ ਐਨਸੈਸਟਰਸ ਇਨਕਲੂਡਿੰਗ ਆਇਰਿਸ਼, ਇਟਾਲੀਅਨ, ਪੋਲਿਸ਼, ਲਿਥੁਆਨੀਅਨਸ, ਰੋਮਾਨੀਅਨਸ, ਰਸ਼ੀਅਨਸ ਐਂਡ ਕੁਐਸਚਨਿੰਗ ਦੇਅਰ ਲੋਇਲਟੀ ਟੂ, ਕਿ ਵੀ ਇਹ ਜਿਹੜੇ ਆਏ ਸੀ ਇਹ ਤਾਂ ਲੋਇਲ ਸੀ ਅਮਰੀਕਾ ਨੂੰ। ਇਹ ਜਿਹੜੇ ਯੂਰਪੀਅਨ ਮੁਲਕਾਂ ਦੇ ਇਹ ਹੈਲ ਹੋਲ 'ਚੋਂ ਆਏ ਨੇ ਉੱਠ ਕੇ, ਨਰਕ ਦੀ ਮੋਰੀ 'ਚੋਂ। ਔਰ ਦੂਸਰਾ ਔਰ ਫਿਰ ਉਹਨੇ ਜਿਹੜਾ ਅੱਗੇ ਜਾ ਕੇ ਉਹ ਕਹਿੰਦਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਅੱਗੋਂ ਇਹਨੂੰ ਰੀਟਵੀਟ ਕੀਤਾ। ਔਰ ਇਸ ਦੇ ਉੱਤੇ ਫਿਰ IT ਸੈਕਟਰ ਦੇ ਉੱਤੇ ਇਹਨੇ ਲਾਈਕਲੀ ਰੈਫਰੈਂਸ ਟੂ ਚਾਈਨੀਜ਼ ਐਂਡ ਇੰਡੀਅਨ IT ਪ੍ਰੋਫੈਸ਼ਨਲ, particularly Indian in the US. Mr. Savage also said that gangsters with laptops had robbed Americans and treated them like second-class citizens. ਕਿ ਵੀ ਇਹ ਜਿਹੜੇ ਗੈਂਗਸਟਰਸ ਵਿਦ ਲੈਪਟਾਪਸ ਇਹ ਬੈਠੇ ਨੇ, ਇਹਨਾਂ ਨੇ
ਇਹ ਅਮਰੀਕਾ ਨੂੰ ਲੁੱਟ ਕੇ ਖਾ ਗਏ ਨੇ, ਰੌਬਡ ਅਮਰੀਕਨ, ਟ੍ਰੀਟਡ them ਲਾਈਕ ਸੈਕੰਡ, ਕਿ ਇਹ ਜਿਹੜੇ ਗੈਂਗਸਟਰ ਵਿਦ ਲੈਬਸ ਨੇ ਇਹ ਫਸਟ ਕਲਾਸ ਸਿਟੀਜ਼ਨ ਬਣ ਗਏ ਨੇ ਜਿਵੇਂ। ਔਰ ਜਿਹੜੇ ਅਮਰੀਕਨ ਨੇ, ਜਦੋਂ ਅਮਰੀਕਨ ਕਹਿੰਦੇ ਤਾਂ ਮਤਲਬ ਵਾਈਟ ਮੈਨ ਹੈ, ਉਹਦੇ 'ਚੋਂ ਕਾਲਾ ਵੀ ਨਹੀਂ ਕਾਊਂਟ ਹੁੰਦਾ ਉਹਨਾਂ ਦੇ, ਕਿਉਂਕਿ ਹੁਣ ਚਾਰਲੀ ਕਰਕ ਜਿਹੜਾ ਅਦਰਵਾਈਜ਼ ਮਾਰਿਆ ਗਿਆ, ਅਜੇ ਵੀ FBI ਪਹੁੰਚੀ ਨਹੀਂ ਹੈ ਵੀ ਬਿਹਾਈਂਡ ਕੌਣ ਹੈ। ਉਹ ਕਾਲਿਆਂ ਨੂੰ, ਜਾਂ ਉਹ ਕਹਿੰਦਾ ਅੱਛਾ ਕਾਲਾ ਪਾਇਲਟ ਵੀ ਹੋ ਸਕਦਾ ਹੈ। ਸੋ ਇਸ ਕਿਸਮ ਦਾ ਅਲਟੀਮੇਟਲੀ ਜਿਹੜਾ ਇਹ ਸਾਰਾ ਚੱਲ ਰਿਹਾ ਹੈ, ਇੱਕ ਪਾਸੇ ਤਾਂ ਉਹ ਵਾਈਟ ਮੈਨਸ ਮੁਲਕ ਵਾਲੀ ਗੱਲ ਹੈ। ਹੁਣ ਜਿਵੇਂ ਬਾਈਬਲ ਸੈਸ਼ਨ 2 ਦਿਨ ਪਹਿਲਾਂ ਚੱਲਿਆ ਵਾਸ਼ਿੰਗਟਨ 'ਚ, ਸਾਰੀ ਦਿਨ ਰਾਤ, ਔਰ ਉਹ ਇਹਨਾਂ ਦਾ ਹੈਗਸੈਥ ਜਿਹੜਾ ਸੈਕਟਰੀ ਆਫ ਵਾਰ ਹੈ, ਉਹ ਇਹ ਕਹਿ ਰਿਹਾ ਵੀ ਇਹ ਵਾਰ ਤਾਂ ਜੀਸਸ ਦੀ ਅਪਰੂਵਡ ਹੈ, ਔਰ ਦੂਸਰੇ ਇਹ ਬਹੁਤ ਸਾਰਾ ਕੁਝ ਬਿਹਾਈਂਡ ਹੈ। ਪਰ ਅਸੀਂ ਇੰਡੀਆ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਵੀ ਨੋ ਮੈਟਰ ਇਹ ਕਿੰਨਾ ਬਣ ਠਣ ਕੇ ਆਣ, ਕਿੰਨਾ ਜਿਹੜਾ ਇਹਨਾਂ ਨੂੰ ਉਹ ਮੋਦੀ ਨੂੰ ਆਪਣਾ ਦੋਸਤ ਜਾਂ ਦੂਜਾ ਕਹੇ, ਹੁਣ ਐਤਕੀ ਇਹਦੇ ਬਾਵਜੂਦ ਹੁਣ ਇਹ ਇੱਕ ਆਪਣੇ ਆਪ 'ਚ ਹੈਲ ਹੋਲ ਕਹਿਣਾ ਜਾਂ ਪੂਰੇ ਮੁਲਕ ਨੂੰ ਹੀ ਇਹ ਕੋਈ, ਲੇਕਿਨ ਮੋਦੀ ਦੇ ਮੂੰਹੋਂ ਕੋਈ ਲਫ਼ਜ਼ ਨਹੀਂ ਨਿਕਲਿਆ। ਇਸ ਦੇ ਉਲਟ ਜਿਹੜਾ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਮਿਸਟਰ ਸਰਜੀਓ ਗੌਰ ਨੂੰ ਕਨੈਕਟ ਕੀਤਾ, ਕਮਿਊਨੀਕੇਟ ਕੀਤਾ ਕਿ ਜੀ ਇਹ ਇੰਡੀਆ ਦੀ ਆਪੋਜੀਸ਼ਨ ਤਾਂ ਕਹਿ ਰਹੀ ਹੈ, ਜਿਵੇਂ ਹੁਣ ਮਿਸਟਰ ਖੜਗੇ ਜਿਹੜਾ ਕਾਂਗਰਸ ਦਾ ਲੀਡਰ ਆ, ਉਹ ਕਹਿ ਰਿਹਾ ਕਿ ਮੋਦੀ ਜੀ ਇਜ਼ ਡੀਅਰ ਫਰੈਂਡ ਨਮਸਤੇ ਟਰੰਪ has shared a note abusing India and using extremely disparaging term. Modi ji remains absolutely mum on these ridiculous utterances. और मतलब ਹੁਣ ਉਹ ਸਾਰੇ ਕਹਿ ਰਹੇ ਨੇ, ਉਹਨਾਂ ਦੇ ਵੱਡੇ ਵੱਡੇ ਵਕੀਲ ਇਹ ਉਹ। ਫਿਰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਇਹ ਜਿਹੜੇ ਲਫ਼ਜ਼ ਨੇ ਇਹ ਇਨਐਪਰੋਪਰੀਏਟ ਨੇ, ਔਰ ਇਸ ਦੇ ਉੱਤੇ ਫਿਰ ਜਿਹੜਾ ਉਹਨਾਂ ਦਾ US ਐਂਬੈਸਡਰ ਟੂ ਇੰਡੀਆ ਸਰਜੀਓ ਗੌਰ ਹੈ, ਅਮਰੀਕਾ ਦੀ ਦਿੱਲੀ ਐਮਬੈਸੀ ਦੇ ਸਪੋਕਸਪਰਸਨ ਨੇ ਕਿਹਾ ਕਿ ਨਹੀਂ ਜੀ ਟਰੰਪ ਜਿਹੜੇ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹ ਅਸੀਂ ਵਾਪਸ ਲੈਂਦੇ ਆਏ ਜਾਂ ਇਹ ਬਾਈ ਮਿਸਟੇਕ, ਉਹਨਾਂ ਨਾਲ ਉਹਨਾਂ ਨੇ ਕਿਹਾ ਇੰਡੀਆ ਇਜ਼ ਅ ਗ੍ਰੇਟ ਕੰਟਰੀ ਵਿਦ ਅ ਵੈਰੀ ਗੁੱਡ ਫਰੈਂਡ ਆਫ ਮਾਈਨ ਪ੍ਰਾਈਮ ਮਿਨਿਸਟਰ ਮੋਦੀ ਐਟ ਦਾ ਟੌਪ। ਬਸ ਇੰਨੀ ਗੱਲ, ਮੋਦੀ ਮੇਰਾ ਦੋਸਤ, ਪਰ ਇਹ ਤੁਸੀਂ ਸਾਰੇ ਉੱਲੂ ਦੇ ਪੱਠੇ, ਇਹ ਨਾਲ ਦੀ ਨਾਲ ਉਹਨਾਂ ਦਾ ਸਾਰਾ। ਔਰ ਇਸ ਦੇ ਉੱਤੇ ਹੁਣ ਕਿਉਂਕਿ ਚਾਈਨਾ ਦਾ ਨਾਂ ਵੀ ਹੈ, ਚਾਈਨਾ ਨੇ ਇਹ ਕਿਹਾ ਕਿ ਰਿਸਪੈਕਟ not rhetoric. China weighs in as Trump hellhole remarks triggers diplomatic row. ਚੀਨ ਨੇ ਕਿਹਾ ਵੀ ਨਹੀਂ ਇਹ ਡਿਪਲੋਮੈਟਿਕਲੀ ਠੀਕ ਨਹੀਂ ਹੈ। ਤੇ ਈਵਨ ਹੁਣ ਈਰਾਨ ਵਾਲਿਆਂ ਨੂੰ ਲੱਗਦਾ ਕਿ ਵੀ ਇੰਡੀਆ ਨੂੰ ਇਹ ਕਹਿ ਦਿੱਤਾ, ਹੁਣ ਜਿਹੜਾ ਇਹਨਾਂ ਦਾ ਮੁੰਬਈ ਕੌਂਸੂਲੇਟ ਹੈ ਈਰਾਨ ਦਾ, ਉਹ ਕਹਿ ਰਿਹਾ ਕਭੀ ਇੰਡੀਆ ਆ ਕੇ ਦੇਖੋ। ਈਰਾਨ ਮੌਕਸ ਟਰੰਪ ਓਵਰ ਹੈਲ ਹੋਲ ਰਿਮਾਰਕ ਸੁਜੈਸਟ ਕਲਚਰਲ ਡੀਟੌਕਸ। ਲੇਕਿਨ ਇਸ ਸਾਰੇ ਦੇ ਚੱਲਦਿਆਂ ਅਸੀਂ ਦੇਖ ਰਹੇ ਹਾਂ ਵੀ ਇਹ ਐਨ ਜਦੋਂ ਕਿ ਇੱਕ ਪਾਸੇ ਇੰਡੀਆ ਦੇ ਨਾਲ ਅਜੇ ਟ੍ਰੇਡ ਡੀਲ ਸਾਈਨ ਨਹੀਂ ਹੋਈ, ਡੈਲੀਗੇਸ਼ਨ ਉਹਨਾਂ ਦਾ ਆ ਕੇ ਗੱਲਾਂ ਬਾਤਾਂ ਕਰਦਾ ਮੁੜ ਜਾਂਦਾ, ਕੋਈ ਹੱਥ ਪੱਲਾ ਨਹੀਂ ਫੜਾ ਰਹੇ। ਔਰ ਮੈਨੂੰ ਲੱਗਦਾ ਵੀ ਇਹ ਟਰੰਪ ਨੇ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਵੱਡਾ ਜਿਹੜਾ ਉਹ ਵੱਡਾ ਪਟਾਕਾ ਛੱਡਣਾ। ਅਜੇ ਤਾਂ ਇਹ ਰੀਟਵੀਟ ਹੀ ਕੀਤਾ ਉਹਨੂੰ ਸਾਰਿਆਂ ਨੂੰ। ਲੇਕਿਨ ਅਸੀਂ ਦੇਖੋ ਕਿਵੇਂ ਇਸ ਨੂੰ ਟਾਈਮ ਦੀ ਖੇਡ ਕਹੋ ਜਾਂ ਕਿਸਮਤ ਦੀ ਖੇਡ ਜਾਂ ਕਰਤੂਤਾਂ ਦਾ ਵਰਤਾਰਾ ਕਿ ਵੀ ਉਹਦੇ ਨਜ਼ਾਰੇ, ਉਹ ਇੰਡੀਆ ਜਿਹੜਾ ਤੁਸੀਂ ਪਿਛਲੇ ਪੀਰੀਅਡ 'ਚ ਦੇਖਦੇ ਹੋ ਕਿ ਇੰਡੀਆ ਅਮਰੀਕਾ ਰਿਲੇਸ਼ਨਸ ਕਿਸ ਕਲਾਈਮੈਕਸ ਦੇ ਉੱਤੇ, ਹਜ਼ਾਰਾਂ ਨਹੀਂ ਲੱਖਾਂ ਫ੍ਰੀ ਜਹਾਜ਼ਾਂ 'ਚ ਗੁਜਰਾਤੀ ਮਦਰਾਸੀ ਭਰ ਭਰ ਕੇ ਹਿਊਸਟਨ ਦੇ ਵਿੱਚ ਇਕੱਠ ਅਬ ਕੀ ਬਾਰ ਟਰੰਪ ਸਰਕਾਰ। ਦੂਸਰੇ ਪਾਸੇ ਗੁਜਰਾਤ ਦੇ ਵਿੱਚ ਉਹ ਸਟੇਡੀਅਮ ਜਿਹੜਾ ਮੋਦੀ ਨੇ ਆਪਣੇ ਨਾਂ ਕਰਵਾ ਲਿਆ, ਉਹਦੇ ਵਿੱਚ ਟਰੰਪ ਨੂੰ ਸੱਦ ਕੇ ਨਮਸਤੇ ਟਰੰਪ ਜਿਹੜਾ ਮਿਸਟਰ ਖੜਗੇ ਨੇ ਵੀ ਕਿਹਾ। ਔਰ ਮੋਦੀ ਦੇ ਲਈ ਐਵੇਂ ਹਰ ਚੌਥੇ ਦਿਨ ਇੱਥੇ ਤੁਰਿਆ ਹੋਇਆ ਟਾਈਮ ਸਕੁਅਰ ਤੇ ਪੁੱਠਾ ਹੋ ਕੇ ਇਹ ਯੋਗਾ ਡੇ ਹੈ, ਇਹ ਫਲਾਣਾ ਹੈ, ਇਹ ਟਿਮਕਾ ਹੈ। ਅੱਜ ਜਿਹੜਾ ਉਹ 80 ਵਾਰ ਤੋਂ ਜ਼ਿਆਦਾ ਟਰੰਪ ਨੇ ਇੰਡੀਆ ਨੂੰ ਇਹ ਯਾਦ ਕਰਾਇਆ ਕਿ ਤੁਹਾਡਾ ਤਾਂ ਤਬਾਹੀ ਕਾ ਹੋ ਜਾਣੀ ਸੀ, ਤੁਸੀਂ ਤਾਂ ਤੁਹਾਨੂੰ ਤਾਂ ਮੈਂ ਕੱਢਿਆ, ਤੁਹਾਡੀ ਜਾਨ ਬਚਾਈ ਹੈ, ਵਾਰ ਰੁਕਵਾਇਆ, ਜੰਗ ਰੁਕਵਾਈ ਹੈ। ਬਿਲਕੁਲ। ਔਰ ਇਸ ਲੈਵਲ ਦੇ ਉੱਤੇ ਹੈਲ ਹੋਲ ਜਿਹੜਾ ਅਮਰੀਕਨ ਲੈਂਗੁਏਜ ਦੇ ਵਿੱਚ ਬਹੁਤ ਮਾੜਾ ਲਫ਼ਜ਼ ਬਣਿਆ ਜਾਂਦਾ ਕਿ ਬਈ ਇੱਕ ਤਾਂ ਹੈਲ ਹੈ ਵੀ ਨਰਕ ਦੀ ਵੀ ਮੋਰੀ, ਅੱਗੋਂ ਨਰਕ ਦਾ ਵੀ ਵਸ ਜਿਹਨੂੰ ਕਹਿੰਦੇ ਨੇ ਕੁੰਭੀ ਨਰਕ, ਸਾਡੇ ਕਹਿੰਦੇ ਇਹ ਕੁੰਭੀ ਨਰਕ ਹੈ ਵੀ ਨਰਕ ਦਾ ਵੀ ਅੱਗੋਂ ਨਰਕ ਜਿਹੜਾ ਵਸਟ ਫਾਰਮ ਦੇ ਵਿੱਚ। ਤੇ ਜਿਸ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਲੇਬਲ ਲਵਾਉਣ ਲਈ ਭਾਰਤ ਨੇ ਟਿੱਲ ਲਾਇਆ ਪਹਿਲੀ ਟਰੰਪ ਦੀ ਟਰਮ ਵੇਲੇ,
5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚੋਂ ਉਹਦਾ ਆਰਟੀਕਲ 370-35A ਖ਼ਤਮ ਕੀਤਾ ਹੈ, ਉਹਦਾ ਸੂਬੇ ਦਾ ਵਜੂਦ ਖ਼ਤਮ ਕੀਤਾ ਹੈ। ਪਾਕਿਸਤਾਨ ਦੇ ਨਾਲ ਜਿਸ ਕਿਸਮ ਦਾ ਵਰਤਾਰਾ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀਤਾ, ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਪਾਕਿਸਤਾਨ ਉਹ ਡੀ-ਹਾਈਫਨੇਟ ਇੰਡੀਆ ਤੋਂ ਹੋ ਗਿਆ ਸੀ। ਅਮਰੀਕਾ ਸਮਝਦਾ ਸੀ ਕਿ ਵੀ ਅਸੀਂ ਹੁਣ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਵਰਤ ਰਹੇ ਹਾਂ, ਅਤੇ ਭਾਰਤ ਸਮਝਦਾ ਸੀ ਕਿ ਭਾਈ ਹੁਣ ਸਾਨੂੰ ਸਾਡੀ ਜਿਹੜੀ ਹੈ ਯਾਰੀ ਤਾਂ ਅਮਰੀਕਾ ਨਾਲ ਹੈ, ਅਸੀਂ ਤਾਂ ਪਾਕਿਸਤਾਨ ਨੂੰ ਫੇਲਡ ਸਟੇਟ ਬਣਾ ਕੇ ਜਿਹੜਾ ਉਹ ਪ੍ਰੈਜ਼ੈਂਟ ਕਰ ਰਹੇ ਹਾਂ। ਪਰ ਅੱਜ ਇਹ ਜਿਹੜਾ ਹੈਲ ਹੋਲ ਹੈ ਟਰੰਪ ਦੀਆਂ ਨਜ਼ਰਾਂ 'ਚ, ਔਰ ਪਾਕਿਸਤਾਨ ਦੇ ਸੋਲੇ ਕਿੱਥੇ ਤੱਕ ਪ੍ਰੈਜ਼ੀਡੈਂਟ ਟਰੰਪ, ਅਮਰੀਕਾ ਦਾ ਮੀਡੀਆ ਕਿਸ ਲੈਵਲ ਦੀ ਪੋਜ਼ੀਟਿਵਿਟੀ ਇੱਕ ਦੌਰ ਗੱਲਬਾਤ ਦਾ ਇਸਲਾਮਾਬਾਦ ਸਿਰੇ ਚੜ੍ਹਿਆ। ਉਸ ਦੇ ਲਈ ਜਦੋਂ ਈਵਨ ਸੀਜ਼ਫਾਇਰ ਐਕਸਟੈਂਡ ਕੀਤਾ ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ, ਸਪੈਸ਼ਲ ਥੈਂਕਸ ਟੂ ਮਾਈ ਫੇਵਰੇਟ ਜਰਨਲ ਆਸਮ ਮੁਨੀਰ, ਮਾਰਵਲਸ ਪਰਸਨੈਲਿਟੀਜ਼, ਔਰ ਪ੍ਰਾਈਮ ਮਿਨਿਸਟਰ ਔਰ ਦੂਸਰੇ ਵੀ। ਹੁਣ ਵੀ ਜਦੋਂ ਦੂਸਰਾ ਦੌਰ ਦੀ ਗੱਲਬਾਤ ਅੱਜ ਕੱਲ੍ਹ 'ਚ ਸ਼ੁਰੂ ਹੋਣ ਜਾ ਰਹੀ ਹੈ, ਤਾਰੀਫਾਂ ਦੇ ਪੁੱਲ ਇਹ ਹੈ ਕਿ ਪੋਲੀਟਿਕਸ, ਔਰ ਇਹਦੇ 'ਚ ਈਵਨ ਇੱਕ ਥਿੰਕ ਟੈਂਕ 'ਚ ਬੋਲਦੇ, ਕਿੰਨੀਆਂ ਹੀ ਮੈਂ ਸਟੋਰੀਜ਼ ਇਸ ਦੇ ਉੱਤੇ ਪਾਕਿਸਤਾਨ ਦੀ ਤਾਰੀਫ, ਔਰ BBC ਨੇ ਇਸ ਦੇ ਉੱਤੇ ਕਿ ਵੀ ਜਿਹੜਾ ਹੈ ਧਰਤੀ ਤੇ ਨਰਕ, ਟਰੰਪ ਨੇ ਭਾਰਤ ਦੇ ਬਾਰੇ ਵਿਵਾਦਤ ਪੋਸਟ ਕੀਤਾ, ਸ਼ੇਅਰ ਉਹਨਾਂ ਦੀ ਹਿੰਦੀ ਸਰਵਿਸ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ 'ਚ ਦੂਸਰੇ ਪਾਸੇ ਪਾਕਿਸਤਾਨ ਮਿਨਿਸਟਰ US ਐਨਵॉय ਡਿਸਕਸ ਐਫਰਟਸ ਫॉर ਸੈਕੰਡ ਰਾਊਂਡ ਆਫ US ਇਰਾਨ ਟਾਕਸ, ਔਰ ਇਸ ਦੇ ਉੱਤੇ ਖਾਸ ਤੌਰ 'ਤੇ ਇਹਨਾਂ ਦਾ ਐਕਸ US ਐਂਬੈਸਡਰ ਹੈ ਮਿਸਟਰ ਜਸਟਰ, ਉਹਨੇ ਵਾਸ਼ਿੰਗਟਨ ਦੇ ਇੱਕ ਥਿੰਕ ਟੈਂਕ 'ਚ ਬੋਲਦਿਆਂ ਇਹ ਕਿਹਾ कि पाकिस्तान US था में इन्फ्लुएंस इंडियाज़ रिस्पॉन्स टू फ्यूचर टैरर अटैक्स। भी अगे तो जे पहलगाम का फाल्स फ्लैग खुद ही किया, उन्होंने बहाना बना के ऑपरेशन संदूर करता, पाकिस्तान ते हल्ला बोल दिता है। उन्हें ये जड़ा एंबेसडर है US एनवॉय जस्टर, उन्हें कहा हुण हडसन इंस्टीट्यूट दे विच बोलिया न्यू इंडिया कॉन्फ्रेंस, उन्हें कहा कि भी पाकिस्तान सक्सैसफुल कोर्टिंग ऑफ द US एडमिनिस्ट्रेशन, noting that this development has come as a surprise to many observers and is seen as an irritant in New Delhi, कि नवी दिल्ली ਨੂੰ ਤਾਂ ਖੁਰਕ ਪਈ ਹੋਈ ਆ ਉਦੋਂ ਦੀ ਕਿ ਵੀ ਇਹ ਕੀ ਹੋ ਗਿਆ। ਉਹਨੇ ਕਿਹਾ ਵੀ ਇਹ ਜਿਹੜੀ ਹੈ ਇਰੀਟੈਂਟ ਹੈ ਇੰਡੀਆ ਦੇ ਲਈ, ਕਿਉਂਕਿ ਇੱਕ ਇੰਨੀ ਵੱਡੀ ਡਿਵੈਲਪਮੈਂਟ ਹੈ ਜਿਹੜੀ ਸ਼ਿਫਟ ਹੈ ਪਾਲਿਸੀ ਦੀ, ਔਰ ਇਹ ਜਿਹੜੀ ਸਕਸੈਸਫੁਲ ਹੈ ਪਾਕਿਸਤਾਨ ਦੀ ਅਮਰੀਕਾ ਦੇ ਨਾਲ ਨਜ਼ਦੀਕੀਆਂ, ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ। ਇਹਦੇ ਨਾਲ ਹੁਣ ਇਹ ਹੋਏਗਾ ਵੀ ਉਸ 'ਚੋਂ ਹੀ US ਇਰਾਨ ਟਾਕ ਦਾ ਇੰਟਰਮੀਡੀਏਟਰੀ ਵੀ ਪਾਕਿਸਤਾਨ ਹੈ। Obviously on multiple levels and for many reasons, this is an irritant to India and a surprise to many of us, and I don't need to enumerate all the reasons for that। मैं कारण नहीं बयान कर सकता, पर साडे ਲਈ भी बड़ी हैरानी ਦੀ ਗੱਲ ਹੈ। और ਉਹਦੇ 'ਚ ਫਿਰ ਉਹ ਕਹਿੰਦਾ ਕਿ ਵੀ ਇਹ ਜਿਹੜੀਆਂ growing US Pakistan ties may also have a practical impact on India, particularly in how it responds to future cross-border terrorism incidents। कि पहला तो क्रॉस बॉर्डर किया, फौज चढ़ के जी क्रॉस बॉर्डर टैररिज्म किया, इसलिए असी क्रॉस बॉर्डर अटैक कर रहे हैं। उन्हें कहा भी हुण वो दिन तुहाडे मुक गए, और फिर उन्हें पुलवामा ते बालाकोट की उदाहरण दी है भी वो तुसीं कर लिया सी, हुण तुसीं नहीं कर सकते। सो ये है धरती ते आकाश चढ़ावे, चढ़े आकाश गिरावे। जी डॉक्टर साहब तुहाडा बहुत शुक्रिया। साधारण ब्रेक व्यूअर्स तो सुनाई इसी तरह बने रहना, मिलते हैं छोटे ਜਿਹੇ वक्फे तो बाद। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਮਹਾਨ ਸਮਾਗਮ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਕਰਵਾਏ ਜਾ ਰਹੇ ਹਨ। 1 ਮਈ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 3 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਮਹਾਨ ਸ਼ਹੀਦੀ ਸਮਾਗਮ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਯੂਨਾਈਟਿਡ ਨੇਸ਼ਨ ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਇਕਤਦਾਰ ਚੀਮਾ ਖਾਲਿਸਤਾਨ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਯਾਦ ਕਰੀਏ ਤੇ ਸ਼ਹੀਦਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ 6047823409 ਅਤੇ 6048251605 ਤੇ ਸੰਪਰਕ ਕਰ ਸਕਦੇ ਹੋ। ਖਾਲਸੇ ਦੀ ਸ਼ਾਨ ਸਿੱਖ ਕੌਮ ਦੀ ਪਛਾਣ ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਲਿਬਰਲ ਪਾਰਟੀ ਵਾਲੀ ਮਾਰਕ ਕਾਰਨੀ ਸਰਕਾਰ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਮੁੱਦੇ ਤੇ ਭਾਰਤ ਅੱਗੇ ਗੋਡੇ ਟੇਕ ਦਿੱਤੇ ਗਏ ਹਨ। ਇਸ ਯੂ ਟਰਨ ਤੇ ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਤਾੜਨਾ ਕੀਤੀ ਸੀ ਕਿ ਉਹ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨ, ਨਹੀਂ ਤਾਂ ਉਹਨਾਂ ਨੂੰ ਕੈਨੇਡਾ ਦੇ ਕਿਸੇ ਗੁਰੂ ਘਰ ਸਟੇਜ ਤੋਂ ਜਿਹੜਾ ਬੋਲਣ ਨਹੀਂ ਦਿੱਤਾ ਜਾਵੇਗਾ। ਸੋ ਖੁਸ਼ੀ ਦੀ ਗੱਲ ਇਹ ਹੈ ਕੈਨੇਡਾ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਸੰਬੰਧੀ ਲਿਖਤੀ ਬਿਆਨ ਜਾਰੀ ਕੀਤੇ ਹਨ। ਸੋ ਠੀਕ ਹੀ ਕਿਹਾ ਜਾਂਦਾ ਹੈ ਕਿ ਦੁਨੀਆ ਝੁਕਦੀ ਹੈ ਪਰ ਝੁਕਾਉਣ ਵਾਲਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇੱਥੋਂ ਹੀ ਸ਼ੁਰੂ ਕਰੀਏ ਵੀ ਦੁਨੀਆ ਝੁਕਦੀ ਹੈ, ਝੁਕਾਉਣ ਵਾਲਾ ਚਾਹੀਦਾ ਜੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਹੀ ਨਹੀਂ, ਜਦੋਂ ਅਸੀਂ ਸਿੱਖ ਹਿਸਟਰੀ ਦੇ ਵਿੱਚ ਵੀ ਜਿਵੇਂ ਨਵਾਬ ਮਲੇਰਕੋਟਲਾ ਨੂੰ ਯਾਦ ਕਰਦੇ ਹਾਂ, ਇਵੇਂ ਹੀ ਜਸਟਿਨ ਟਰੂਡੋ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇਹ ਜਿਹੜਾ ਡੈਮੋਕ੍ਰੇਸੀ ਦੇ ਲਬਾਦੇ ਥੱਲੇ ਲੁਕੀ ਹੋਈ ਇੰਡੀਅਨ ਰੋਕ ਸਟੇਟ ਸੀ, ਇਸ ਨੂੰ ਦੁਨੀਆ ਦੇ ਸਾਹਮਣੇ ਐਕਸਪੋਜ਼ ਕੀਤਾ। ਜਦੋਂ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਹੀ ਪਾਰਕਿੰਗ ਲੋਟ 'ਚ ਹੁੰਦੀ ਹੈ ਔਰ ਇੰਡੀਅਨ ਮੀਡੀਆ ਵੱਲੋਂ ਔਰ ਉਹਨਾਂ ਦੇ ਜਿਹੜੇ ਐਂਕਰਾਣੀਆਂ ਨੇ ਉਹਨਾਂ ਵੱਲੋਂ ਇਸ ਸਾਰੇ ਨੂੰ ਗੈਂਗਸਟਰ ਵਾਰਫੇਅਰ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਸ ਤੋਂ ਪਹਿਲਾਂ ਇਸ ਕਿਸਮ ਦਾ ਮਾਹੌਲ ਉਹ ਬਣਾ ਹੀ ਰਿਹਾ ਸੀ। ਲੇਕਿਨ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ 2023 ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਇੰਡੀਆ ਨੂੰ ਜਿਹੜਾ ਇੰਡੀਅਨ ਸਟੇਟ ਨੂੰ ਇਹਦੇ ਲਈ ਦੋਸ਼ੀ ਦੱਸਿਆ ਕਿ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ 6 ਉਹਨਾਂ ਦੇ ਉੱਚ ਅਧਿਕਾਰੀ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ, ਉਹਨਾਂ ਨੂੰ ਕੈਨੇਡਾ ਛੱਡਣ ਦੇ ਹੁਕਮ ਕੀਤੇ, ਪਰਸੋਨਾ ਨਾਨ ਗ੍ਰੇਟਾ ਜਿਹਨੂੰ ਡਿਪਲੋਮੇਸੀ ਦੀ ਲੈਂਗੁਏਜ ਕਹਿੰਦੇ ਨੇ। ਔਰ ਫਿਰ ਵੱਡੇ ਪੈਮਾਨੇ ਤੇ ਹੌਕ ਕਮਿਸ਼ਨ ਔਰ ਇਨਵੈਸਟੀਗੇਸ਼ਨਸ ਔਰ ਫਿਰ RCMP ਔਰ ਸੀਸਸ ਇਹਨਾਂ ਕਨਕਲੂਜਨਸ ਤੇ ਵੀ ਪਹੁੰਚੀ ਕਿ ਕਿਵੇਂ ਇਹਨਾਂ ਦੀਆਂ ਹਾਈ ਕਮਿਸ਼ਨ ਔਰ ਕੌਂਸੂਲੇਟ ਜਿਹੜੇ ਨੇ
ਉਹ ਗੈਂਗਸਟਰਸ ਦੀ ਪੁਸ਼ਤਪਨਾਹੀ ਕਰ ਰਹੇ ਨੇ। ਗੈਂਗਸਟਰਸ ਦਾ ਲੀਡਰ ਅਮਿਤ ਸ਼ਾਹ ਹੈ ਔਰ ਇਹ ਕੈਨੇਡੀਅਨ ਸਿਟੀਜ਼ਨਸ ਦੀ ਇਨਫੋਰਮੇਸ਼ਨ ਗੈਂਗਸਟਰਸ ਨੂੰ ਦਿੰਦੇ ਨੇ ਔਰ ਲਾਰੈਂਸ ਬਿਸ਼ਨੋਈ ਔਰ ਇਹ ਟੈਰਰਿਸਟ ਗੈਂਗ ਵੀ ਔਰ ਇਹ ਸਾਰੇ ਉਹਨਾਂ ਦੇ ਸਿਸਟਮ ਦਾ ਹਿੱਸਾ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਵੀ ਉਹ ਕਿਸ ਲੈਵਲ ਤੇ, ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਭਾਈ ਲਾਰੈਂਸ ਆਫ ਪੰਜਾਬ ਉਹ ਸੀਰੀਜ਼ ਜਿਹੜੀਆਂ ਨੇ ਉਹ ਜਾਰੀ ਹੋਣ ਵਾਲੀਆਂ ਸੀ ਪ੍ਰੀਮੀਅਮ 27 ਨੂੰ, ਉਹ ਜਿਹੜਾ ਰੌਲਾ ਗੌਲਾ ਪਿਆ ਹੈ ਜਾਂ ਸਿੱਖਾਂ ਨੇ ਵੀ ਇਸ ਦੇ ਉੱਤੇ ਲਿਆ, ਹੁਣ ਸੈਂਟਰ ਗਵਰਨਮੈਂਟ ਨੇ ਇਹਦੇ ਉੱਤੇ ਹਾਲ ਦੀ ਘੜੀ ਪਾਬੰਦੀ ਲਾ ਦਿੱਤੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜਸਟਿਨ ਟਰੂਡੋ ਨੂੰ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਇਕਨੋਮਿਕਲੀ। ਵਿਦਨ ਪਾਰਟੀ ਉਹ ਅਨਪੋਪੂਲਰ ਹੋ ਰਹੇ ਸੀ, ਇਕਨੋਮਿਕਸ ਮੁਲਕ ਦੀ ਬਦਲ ਰਹੀ ਸੀ। ਟਰੰਪ ਨੇ ਸ਼ਿਕੰਜਾ ਕੱਸਿਆ ਹੋਇਆ ਸੀ, ਕੈਨੇਡਾ ਦਾ 51ਵਾਂ ਸੂਬਾ ਬਣਾਉਣ ਤੇ ਤੁਲਿਆ ਹੋਇਆ ਸੀ। ਔਰ ਇਸ ਸਾਰੇ ਦੇ ਚੱਲਦਿਆਂ ਇਲੈਕਸ਼ਨਸ ਹੋਈਆਂ। ਟਰੰਪ ਦੇ ਖੌਫ ਦਾ ਸਦਕਾ ਪਾਰਟੀ ਲਿਬਰਲ ਨੂੰ ਹੀ ਹਕੂਮਤ ਮਿਲੀ, ਭਾਵੇਂ ਮਾਈਨੋਰਿਟੀ 'ਚ ਸੀ, 3-4 ਸੀਟਾਂ ਘੱਟ ਸੀ ਜਿਹੜੀਆਂ ਹੁਣ 22 ਇਲੈਕਸ਼ਨਾਂ 'ਚ ਉਹਨਾਂ ਨੇ ਪੂਰੀਆਂ ਕਰ ਲਈਆਂ। ਪਰ ਮਾਰਕ ਕਾਰਨੀ ਨੇ ਪੂਰਾ ਜਿਹੜਾ ਯੂ ਟਰਨ ਲਿਆ, ਉਹਨੇ ਇੰਡੀਆ ਦੇ ਅੱਗੇ ਗੋਡੇ ਟੇਕ ਕੇ ਬਿਲਕੁਲ ਉਸ ਦੇ ਨਾਲ ਉਹਦਾ ਦੌਰਾ, ਉਹਨੂੰ G20 ਤੇ ਸੱਦਿਆ, ਖੁਦ ਗਿਆ। $2.5 ਬਿਲੀਅਨ ਦੀ ਯੂਰੇਨੀਅਮ ਸਪਲਾਈ ਡੀਲ, ਇਹ ਉਹ ਜਿਵੇਂ ਸਭ ਕੁਝ ਨਾਰਮਲ। ਔਰ ਦੂਜਾ ਸੋ ਜਿਹੜੀ ਅਕਾਊਂਟੇਬਿਲਿਟੀ, ਆਨਸਰੇਬਿਲਿਟੀ ਜਸਟਿਨ ਟਰੂਡੋ ਦੀ ਸਰਕਾਰ ਨੇ ਔਰ RCMP ਔਰ ਸੀਸਸ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਇੰਨਾ ਵੱਡਾ ਖਤਰਾ ਹੈ ਔਰ ਇਹ ਕਰ ਰਹੇ ਨੇ, ਉਹਨੂੰ ਸਭ ਨੂੰ ਰਿਵਰਸ ਗੇਅਰ ਲਾ ਦਿੱਤਾ। ਹੁਣ ਇਹ ਇੱਕ ਕੈਨੇਡੀਅਨ ਸਿੱਖਾਂ ਦਾ ਹੀ ਨਹੀਂ, ਕੈਨੇਡੀਅਨ ਸਿਟੀਜ਼ਨਸ ਦੇ ਮੂੰਹ ਤੇ ਚਪੇੜ ਸੀ ਕਿ ਜਿਹੜਾ ਕੈਨੇਡਾ ਦਾ ਚਾਰਟਰ ਆਫ ਰਾਈਟਸ ਆ ਉਹਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਖੁਦ ਵਾਇਲੇਟ ਕਰ ਰਿਹਾ। ਔਰ ਅਸੀਂ ਇਹ ਸਮਝਦੇ ਹਾਂ ਵੀ ਸਿੱਖ ਜਥੇਬੰਦੀਆਂ ਨੇ ਜਿਹੜਾ ਵੈਲ ਆਰਗੇਨਾਈਜ਼ਡ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਸਿੱਖ ਫੈਡਰੇਸ਼ਨ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਵਰਲਡ ਸਿੱਖ ਆਰਗੇਨਾਈਜੇਸ਼ਨ, ਦਸ਼ਮੇਸ਼ ਕਲਚਰਲ ਸੈਂਟਰ ਇਨ ਐਲਬਰਟਾ, ਓਨਟਾਰੀਓ ਗੁਰਦੁਆਰਾ ਕਮੇਟੀ ਤੇ ਕਿਊਬੈਕ ਸਿੱਖ ਕੌਂਸਲ, ਉਹਨਾਂ ਨੇ ਇੱਕ ਸਾਂਝਾ ਪਲੇਟਫਾਰਮ ਬਣਾਇਆ। ਉਹਨਾਂ ਨੇ ਸਾਰੇ ਮੈਂਬਰਸ ਆਫ ਪਾਰਲੀਮੈਂਟ, ਪਹਿਲਾਂ ਉਹਨਾਂ ਨੇ ਸਿੱਖ ਮੈਂਬਰ ਆਫ ਪਾਰਲੀਮੈਂਟਸ ਨੂੰ ਲਿਖਿਆ ਸਾਰੀਆਂ ਪਾਰਟੀਆਂ ਦੇ, ਅੱਛਾ, ਫਿਰ ਸਾਰੇ ਮੈਂਬਰਸ ਆਫ ਪਾਰਲੀਮੈਂਟ ਨੂੰ ਲਿਖਿਆ ਸਣੇ ਉਹਨਾਂ ਦੇ ਲੀਡਰਾਂ ਦੇ, ਔਰ ਉਹਨਾਂ ਨੂੰ ਸਿੱਧਾ ਜਿਹੜਾ ਇਹ ਨੋਟਿਸ ਦੇ ਦਿੱਤਾ ਕਿ ਭਾਈ ਤੁਸੀਂ ਆਪਣਾ ਸਟੈਂਡ ਮਾਰ ਕਰਨੀ ਨੇ ਤਾਂ ਇਹ ਕੁਫਰ ਕਮਾਉਣਾ ਸ਼ੁਰੂ ਕਰ ਦਿੱਤਾ। ਕੈਨੇਡਾ ਨੂੰ ਜਿਹੜੀ ਹੈ ਉਹ ਪਿੱਠ ਦਿਖਾਣੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਕਨਸਟੀਟਿਊਸ਼ਨ ਨੂੰ, ਚਾਰਟਰ, ਤੁਸੀਂ ਦੱਸੋ ਤੁਹਾਡਾ ਕੀ ਸਟੈਂਡ ਹੈ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਨ ਰਿਟਨ ਇਹ ਨਾ ਦੱਸਿਆ ਔਰ ਤੁਸੀਂ ਅਕਾਊਂਟੇਬਿਲਿਟੀ ਔਰ ਇਹ ਸਾਰੇ ਦੇ ਉੱਤੇ ਜਿਹੜੀ ਸਟੇਟ ਹੈ, ਇੰਡੀਅਨ ਸਟੇਟ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ, ਫਿਰ ਤੁਸੀਂ ਸ਼ਰਧਾਲੂ ਦੇ ਤੌਰ ਤੇ ਆ ਸਕਦੇ ਹੋ, ਪਰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਤੁਹਾਨੂੰ ਕੋਈ ਨਾ ਆਨਰ ਹੋਏਗਾ, ਤੁਸੀਂ ਨਾ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ, ਨਾ ਦੂਸਰਾ ਹੋਏਗਾ। ਹੁਣ ਅਸੀਂ ਵੀ ਜਿਹੜਾ ਇਸ ਪਲੇਟਫਾਰਮ ਤੋਂ ਜਿਹੜੇ 18-20 ਸਿੱਖ MP ਸੀ ਉਹਨਾਂ ਨੂੰ ਮਿੱਟੀ ਦੇ ਮਾਧੋ ਕਿੰਨੀ ਵਾਰੀ ਕਿਹਾ ਕਿ ਭਾਈ ਮੂੰਹ ਚੋਂ ਬੋਲੋ, ਨਹੀਂ 2-3 ਤਾਂ ਉਦੋਂ ਬੋਲ ਪਏ। ਹੁਣ ਜਿਹੜੀ ਅੱਜ ਕਾਫੀ ਡੀਟੇਲ ਪ੍ਰੈਸ ਪ੍ਰੋਗਰੈਸ ਦੇ ਥੱਲੇ ਪ੍ਰੈਸ ਰਿਲੀਜ਼ ਹੋਈ ਹੈ, ਆਲਮੋਸਟ ਹਰ ਪਾਰਟੀ ਦੇ ਲੀਡਰ ਨੇ ਰਿਟਨ ਇਸ ਨੂੰ ਰਿਸਪੌਂਡ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਬਿਟਰੇ ਨਹੀਂ। ਈਵਨ ਜਿਹੜੇ ਲਿਬਰਲ ਪਾਰਟੀ ਦਾ ਭਾਵੇਂ ਮਾਰ ਕਾਰਨੀ ਕੁਛ ਕਹਿੰਦਾ, ਪਰ ਜਿਹੜੀ ਇਹਨਾਂ ਨੇ ਵੀ ਸਿੱਖ ਕੌਕਸ ਬਣਾਈ ਹੋਈ ਹੈ ਵਿਦਨ MPs ਦੀ, ਉਹਨਾਂ ਨੇ ਵੀ ਇਸ ਦੇ ਉੱਤੇ ਸਟੈਂਡ ਲਿਆ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, ਈਵਨ ਹੁਣ ਬੇਸ਼ੱਕ NDP ਪਾਰਟੀ ਜਿਹਦੇ ਲੀਡਰ ਜਗਮੀਤ ਸਿੰਘ ਸੀ, ਹੁਣ ਤਾਂ ਉਹ ਲੀਡਰ ਨਹੀਂ ਨੇ, ਉਸ ਦਾ ਲੀਡਰ ਹੁਣ ਐਵੀ ਲੈਵਿਸ ਹੈ, ਉਹਦਾ ਵੀ ਇਸ ਦੇ ਉੱਤੇ ਜਿਹੜਾ ਫੁੱਲ ਫਲੈਜਡ ਸਟੈਂਡ ਹੈ, ਲੈਟਰ ਹੈ। ਜਿਹੜੀ ਕੰਜ਼ਰਵੇਟਿਵ ਪਾਰਟੀ ਹੈ, ਜਿਹੜੀ ਲਿਬਰਲ ਦੀ ਆਪੋਜੀਸ਼ਨ ਦੀ ਪਾਰਟੀ ਹੈ, ਵੱਡੀ ਪਾਰਟੀ, ਜੇ ਟਰੰਪ ਕੈਨੇਡਾ ਵਾਲਿਆਂ ਨੂੰ ਇਵੇਂ ਨਾ ਜਿਹੜਾ ਰਿਡੀਕਿਊਲ ਕਰਦਾ ਤਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਤਾਂ ਵੱਟ ਤੇ ਪਈ ਸੀ। ਉਹਨਾਂ ਦੇ ਲੀਡਰ ਮਿਸਟਰ PR ਪੋਲੀਵੇਅਰ ਜਿਹੜਾ ਇੰਡੀਆ ਦੇ ਕਲੋਜ਼ ਮੰਨਿਆ ਜਾਂਦਾ ਇੱਕ ਪੀਰੀਅਡ 'ਚ, ਉਹਨਾਂ ਨੇ ਵੀ ਇਸ ਦੇ ਉੱਤੇ ਆਪਣੀਆਂ ਸਟੇਟਮੈਂਟਸ ਦਿੱਤੀਆਂ, ਲਿਬਰਲ ਸਿੱਖ ਕਾਕਸ ਨੇ ਵੀ। ਔਰ ਸਿਰਫ ਮਾਰਕ ਕਾਰਨੀ ਨੇ ਕੋਈ ਇਹਦੇ ਉੱਤੇ ਰਿਪਲਾਈ ਨਹੀਂ ਕੀਤਾ, ਹਾਲਾਂਕਿ ਮਾਰਕ ਕਾਰਨੀ ਜਿਹੜਾ ਹੈ ਉਹ ਖਾਲਸਾ ਸਾਜਨਾ ਦਿਵਸ ਦੇ ਮੌਕੇ ਉੱਥੇ ਆਟਵਾ ਦੇ ਗੁਰਦੁਆਰੇ 'ਚ ਜਾ ਕੇ ਉੱਥੇ ਪਤੀਲੇ 'ਚ ਕੜਛੀ ਮਾਰਦਾ ਰਿਹਾ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ, ਔਰ ਉੱਥੋਂ ਉਹਨੇ ਜਿਹੜੀ ਟਵੀਟ ਵੀ ਕੀਤਾ, ਕੈਨੇਡਾ ਇਜ਼ ਹੋਮ ਟੂ ਸੈਕੰਡ ਲਾਰਜੈਸਟ ਸਿੱਖ ਕਮਿਊਨਿਟੀ ਇਨ ਦਾ ਵਰਲਡ। The Sikh Heritage Month we celebrate the generations of Sikh Canadians who have contributed to our shared prosperity, strengthened our communities and helped build a
ਸਟਰੋਂਗਰ ਕੈਨੇਡਾ। ਸੋ ਇੰਨਾ ਕੁ ਹੈ, ਮਤਲਬ ਵੜ ਗਿਆ ਉਹ ਵੀ, ਜਾ ਕੇ ਉਹਨੂੰ ਵੀ ਸਿੱਖਾਂ ਨੂੰ ਮੂੰਹ ਨੇ ਦਿਖਾਇਆ ਵੀ ਮੈਂ ਵੀ ਪਤੀਲੇ 'ਚ ਕੜਛੀ ਮਾਰ ਰਿਹਾ। ਪਰ ਬਾਕੀ ਜਿਹੜੀਆਂ ਨੇ ਉਹਨਾਂ ਨੇ ਆਫੀਸ਼ੀਅਲੀ ਆਪਣੇ ਲੈਟਰ ਹੈਡਸ ਦੇ ਉੱਤੇ ਪਾਰਟੀਆਂ ਨੇ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਬਿਆਨ ਦਿੱਤੇ ਨੇ। ਔਰ ਇਹ ਕਿਉਂਕਿ ਇਹਨਾਂ ਲੀਡਰਸ ਨੂੰ 3 ਅਪ੍ਰੈਲ ਤੱਕ ਦੀ ਡੈਡਲਾਈਨ ਦਿੱਤੀ ਗਈ ਸੀ ਕਿ ਵੀ ਤੁਸੀਂ ਰਿਸਪੌਂਡ ਕਰੋ, ਜਿਸ ਦੇ ਵਿੱਚ ਉਹਨਾਂ ਨੇ ਰਿਸਪੌਂਡ ਕੀਤਾ। ਔਰ ਇਸ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਜਿਹੜਾ ਉਹਨਾਂ ਦਾ ਭਾਈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਦਾ ਮੁੱਦਾ ਵੀ, ਨੈਸ਼ਨਲ ਇਨਵੈਸਟੀਗੇਸ਼ਨ ਵੀ, ਇਸ ਦੇ ਉੱਤੇ ਜਿਹੜੀ ਪੋਜ਼ਿਟਿਵ ਰਿਸਪੌਂਸ ਹੈ। ਔਰ ਇਹਦੇ 'ਤੇ ਮਨਿੰਦਰ ਸਿੰਘ ਜਿਹੜੇ ਸਪੋਕਸਪਰਸਨ ਹੈ ਸਿੱਖ ਫੈਡਰੇਸ਼ਨ ਕੈਨੇਡਾ ਦੇ ਔਰ BC ਗੁਰਦੁਆਰਾ ਕੌਂਸਲ ਦੇ ਵੀ, ਉਹਨਾਂ ਨੇ ਜਿਹੜਾ ਇਹ ਸਾਰੇ ਨੂੰ ਵੈਲਕਮ ਕਿਹਾ। ਉਹਨਾਂ ਨੇ ਕਿਹਾ ਵੀ ਸਿੱਖਸ ਆਰ ਸਮਵਟ ਆਫ ਏ ਵੈਰੀ ਸਟਰੋਂਗ ਪੋਲੀਟੀਕਲ ਕਮਿਊਨਿਟੀ ਇਨ ਦਾ ਕੰਟਰੀ। ਔਰ ਇਸ ਦਾ ਨਤੀਜਾ ਹੈ ਕਿ ਭਾਈ ਅਸੀਂ ਸਾਡਾ ਇੱਕ ਸਟਰੋਂਗ ਵੋਟਿੰਗ ਬਲੌਕ ਹੈ। ਔਰ ਆਈ ਥਿੰਕ ਫॉर दैट ਰੀਜ਼ਨ ਇਟ ਇਜ਼ ਸਿਗਨੀਫਿਕੈਂਟ below to any political party or any political party leader, they are not allowed to use these stages। ਕਿਉਂਕਿ ਹਰ ਇੱਕ ਨੂੰ ਲੱਗਾ ਪਾਰਟੀ ਨੂੰ ਕਿ ਭਾਈ ਜੇ ਇਵੇਂ ਹੋਇਆ ਤੇ ਅਸੀਂ ਜਿਹੜਾ ਵੱਡੀਆਂ ਵੋਟਾਂ ਤੋਂ ਵਾਂਝੇ ਰਹਿ ਜਾਵਾਂਗੇ। ਸਭ ਤੋਂ ਪਹਿਲਾਂ ਮੈਂ NDP ਲੀਡਰ ਮਿਸਟਰ ਰੈਵਿਸ ਨੇ ਜਿਹੜਾ ਉਹਨਾਂ ਨੇ ਕਿਹਾ ਕਿ NDP support, stating in his response that there can be no hesitation, no ambiguity and no silence in responding to this, ਕਿ ਅਸੀਂ ਬਿਲਕੁਲ ਕਲੀਅਰਲੀ ਸਪੋਰਟ ਕਰਦੇ ਹਾਂ। ਉਹਨਾਂ ਨੇ ਜਿਹੜਾ ਆਪਣਾ ਲੈਟਰ ਲਿਖਿਆ, ਉਹਨਾਂ ਨੇ ਕਿਹਾ ਕਿ ਵੀ NDP ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਸਪੋਰਟਸ ਦਾ ਕੰਟੀਨਿਊਏਸ਼ਨ ਆਫ parliamentary study and establishment of an independent public inquiry into Nijjar's assassination। कि independent is the commission बनाओ। New Democrats will not stop at these measures, we must go further। We reaffirm our unequivocal commitment to continue to seek formal recognition of Sikh genocide। ਹੁਣ NDP ਨੇ ਤਾਂ ਈਵਨ ਇੱਕ ਕਦਮ ਅੱਗੇ ਜਾ ਕੇ ਜਿਹੜਾ ਮੂਵ ਜਗਮੀਤ ਸਿੰਘ ਨੇ ਚਲਾਇਆ, ਉਹਨੇ ਕਿਹਾ ਜੀ ਅਸੀਂ ਤਾਂ ਜਿਹੜਾ ਸਿੱਖ ਜੈਨੋਸਾਈਡ ਹੈ ਉਹਦੀ ਰੈਕਗਨੀਸ਼ਨ ਕੈਨੇਡਾ 'ਚ ਮੰਗਦੇ ਹਾਂ। This is a long-standing position of our party, rooted in our belief that justice requires truth and that acknowledgement is a necessary step towards accountability। ਇਹਦੀ ਹੋਏ ਲੈਵਿਸ ਰੋਡ ਫਿਰ ਉਹ ਸਾਰੇ ਦੇ ਉੱਤੇ ਫਿਰ ਉਹਨਾਂ ਦੇ ਜਿਹੜਾ ਦੂਸਰੀ ਧਿਰ ਹੈ ਕੰਜ਼ਰਵੇਟਿਵ ਪਾਰਟੀ ਜਿਹੜੀ ਵੱਡੀ ਪਾਰਟੀ ਹੈ ਮਿਸਟਰ ਪੋਲੀਏਵਰ who has repeatedly faced criticism for refusing to get security clearance। ਇਹ ਉਸ ਦਾ criticism ਹੁੰਦਾ ਰਿਹਾ। ਉਹਨਾਂ ਨੇ ਜਿਹੜਾ ਪੋਲੀਵਰ ਨੇ ਇਸ ਦੇ ਉੱਤੇ ਰਿਸਪੌਂਡ ਕੀਤਾ। ਪੋਲੀਵਰ ਆਲਸੋ ਐਗਰੀਡ ਵਿਦ ਕੋਲੀਸ਼ਨਸ ਰਿਕੁਐਸਟ ਫॉर ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਰਿਗਾਰਡਿੰਗ ਫੋਰਨ ਇੰਟਰਫੇਰੈਂਸ। ਜਿਹੜੇ ਐਗਜ਼ੈਕਟ ਲਫ਼ਜ਼ ਨੇ ਪੋਲੀਵਰ ਦੇ, ਵੇਅਰ ਇੰਡੀਵਿਜੂਅਲਸ, ਨੈਟਵਰਕਸ ਔਰ ਏਜੰਟਸ ਆਫ ਏ ਫੋਰਨ ਗਵਰਨਮੈਂਟ ਆਰ ਇਨਵੋਲਵਡ in intimidation or violence in Canada, they should be exposed, name them and hold them accountable. Any claim of national security cannot be used as a blanket excuse to hide information that is clearly in the public interest. Where full disclosure is not possible, meaningful public summaries must be provided। ਇਹ ਆਪਣੇ ਸਟੈਂਡ ਤੋਂ ਜਿਹੜਾ ਉਹ ਪਿੱਛੇ ਹਟ ਕੇ ਹੁਣ ਪਹਿਲਾਂ ਪ੍ਰੋ ਇੰਡੀਆ ਲਾਈਨ ਸੀ, ਪਰ ਇਹ ਬੜੀ ਬੋਲਡਲੀ ਉਹਨੇ ਇਹ ਕਿਹਾ ਕਿਉਂਕਿ ਗਲੋਬ ਐਂਡ ਮੇਲ 'ਚ ਪਹਿਲਾਂ ਵੀ ਆਇਆ ਸੀ ਕਿ ਪੋਲੀਵਰ ਨੇ ਆਪਣੀ ਸਿਕਿਉਰਿਟੀ ਕਲੀਅਰੈਂਸ ਨਹੀਂ ਸੀ ਕਰਵਾਈ ਹੋਈ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਉਹਨਾਂ ਦੇ ਜਿਹੜਾ ਇਹ ਸਟੈਂਡ ਲੈਣਾ ਹੈ ਕਾਫੀ ਮਜ਼ਬੂਤੀ ਦੀ ਗੱਲ ਹੈ। ਕੰਜ਼ਰਵੇਟਿਵ ਲੀਡਰ ਆਲਸੋ ਸੈਡ ਹੀ ਸਪੋਰਟਡ ਦਾ ਕੰਟੀਨਿਊਏਸ਼ਨ ਆਫ ਦਾ ਪਾਰਲੀਮੈਂਟਰੀ ਸਟੱਡੀ ਔਨ ਇਲੈਕਟਰਲ ਇੰਟਰਫੇਰੈਂਸਿਸ ਐਂਡ ਕ੍ਰਿਮੀਨਲ ਐਕਟੀਵਿਟੀ। ਔਰ ਉਹਨਾਂ ਨੇ ਕਿਹਾ ਕਿ ਕੈਨੇਡਾ ਇਹ ਡਿਜ਼ਰਵ ਕਰਦਾ ਉਹ ਗਵਰਨਮੈਂਟ ਜਿਹਦੇ 'ਚ ਸੇਫਟੀ ਆਫ ਦਾ ਜਿਹੜੀ ਸਿਟੀਜ਼ਨਸ ਆ ਉਹ ਸਭ ਤੋਂ ਪਹਿਲਾਂ ਹੋਏ, ਨਾ ਕਿ ਪੋਲੀਟੀਕਲ ਕਨਵੀਨੀਅੰਸ ਹੋਏ। ਸੋ ਇਸ ਦੇ ਨਾਲ ਫਿਰ ਜਿਹੜੇ ਹੁਣ ਲਿਬਰਲ ਪਾਰਟੀ ਦੇ ਵਿੱਚ ਬੈਠੇ ਹੋਏ ਸਿੱਖ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਲਿਬਰਲ ਸਿੱਖ ਕਾਕਸ ਬਣਾਈ ਹੋਈ ਹੈ, ਉਹਨਾਂ ਨੇ ਕਿਹਾ ਕਿ ਦੇ ਐਗਰੀ ਵਿਦ ਦਾ ਨੋਸ਼ਨ ਆਫ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਰਿਗਾਰਡਿੰਗ ਫੋਰਨ ਇੰਟਰਫੇਰੈਂਸ and that they support the principle of maximum possible disclosure consistent with the law in a way that ensures accountability through a process that upholds justice and protects national security। a liberal Sikh ਜਿਹੜੀ ਕਾਕਸ ਹੈ ਉਹਨਾਂ ਦਾ ਸਟੈਂਡ ਹੈ ਔਰ ਇਹ ਮੈਂ ਸਮਝਦਾ ਵੀ ਇਹ ਵੈਲਕਮਿੰਗ ਲਾਈਨ ਹੈ ਔਰ ਜ਼ਾਹਰ ਹੈ ਕਿ ਵੀ
ਇਹ ਜਿਹੜਾ ਪੋਲੀਟੀਸ਼ੀਅਨਸ ਨੂੰ ਬਿਨਾਂ ਜਵਾਬਦੇਹ ਬਣਾਇਆ ਇਹਨਾਂ ਦੇ ਫੰਡ ਰੇਜ਼ਰ ਕਰਨੇ, ਜਕਾਰੇ ਗਜਾ ਕੇ ਇਹਨਾਂ ਦੇ ਗਲ 'ਚ ਸਿਰੋਪਾਓ ਪਾਈ ਜਾਣੇ, ਇਹ ਹੁਣ ਬਥੇਰਾ ਹੋ ਗਿਆ। ਹੁਣ ਇਹ ਹੈ ਵੀ ਇਹਨਾਂ ਦੀ ਵੀ ਅਕਾਊਂਟੇਬਿਲਟੀ ਹੋਏ ਕਿ ਤੁਸੀਂ ਦੱਸੋ, ਜਦੋਂ ਇਹ ਖੜੇ ਵੀ ਹੁੰਦੇ ਨੇ ਵੀ ਦੱਸੋ ਕੀ ਕਰੋਗੇ, ਉਹਨਾਂ ਨੂੰ ਜਿਹੜਾ ਉਹ ਪੂਰਾ ਇੱਕ ਏਜੰਡਾ ਦਿੱਤਾ ਜਾਏ, ਉਹਦੀ ਹੋਏ ਕਿ ਭਾਈ ਇਹਦੇ ਉੱਤੇ ਤੁਹਾਡੀ ਅਕਾਊਂਟੇਬਿਲਿਟੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਕੋਲੀਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ ਹੈ, ਉਹਨਾਂ ਨੇ ਰਿਮਾਰਕੇਬਲ ਇਹ ਅਚੀਵਮੈਂਟ ਹਾਸਲ ਕੀਤੀ ਹੈ। ਔਰ ਇਹਨੂੰ ਹੀ ਕਹਿੰਦੇ ਨੇ ਕਿ ਵੀ ਜੇ ਤੁਸੀਂ ਕਰੈਕ ਦਾ ਵਿਪ ਕਰੋ ਤੇ ਦੈਨ ਸਮਬਡੀ ਬਲਿੰਕਸ। ਬਿਲਕੁਲ, ਉਹ ਬਲਿੰਕ ਕਰਾਤਾ ਇਹਨਾਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਆ ਵਿਊਅਰਸ ਤੋਂ ਸਨੇ ਸਦੇ ਬੜੇ ਨਾਲ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਿਤ ਸ਼ਾਹ ਨੇ ਐਲਾਨ ਕੀਤਾ ਹੋਇਆ ਹੈ ਕਿ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ। ਇਸ ਨੂੰ ਮਿਸ਼ਨ ਪੰਜਾਬ ਦਾ ਨਾਮ ਦਿੱਤਾ ਗਿਆ ਹੈ ਔਰ ਇਸ ਨਿਸ਼ਾਨੇ ਵੱਲ ਪੇਸ਼ਕਦਮੀ ਕਰਦਿਆਂ ਆਮ ਆਦਮੀ ਪਾਰਟੀ ਦੇ 10 ਰਾਜ ਸਭਾ ਮੈਂਬਰਾਂ ਚੋਂ 7 ਰਾਜ ਸਭਾ ਮੈਂਬਰਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸੋ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਸੋ ਇਹ ਪਾਰਟੀ ਸਿੱਧੇ ਤੌਰ ਤੇ ਇਹ ਬੀ ਟੀਮ ਤੋਂ ਨਿਕਲ ਕੇ ਏ ਟੀਮ ਵਿੱਚ ਸ਼ਾਮਲ ਹੋ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਮਿਤ ਸ਼ਾਹ ਨੂੰ ਜਦੋਂ ਪੁੱਛਿਆ ਗਿਆ ਕਿ ਵੀ ਤੁਸੀਂ ਮਿਸ਼ਨ ਪੰਜਾਬ ਦੇ ਥੱਲੇ ਇਹ ਐਲਾਨ ਕੀਤਾ ਹੋਇਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੀ ਹਕੂਮਤ ਬਣੇਗੀ, ਕਿ ਤੁਸੀਂ ਉਹਨੂੰ ਬਣਾਓਗੇ ਉਸ ਹਕੂਮਤ ਨੂੰ, ਉਹਦੇ 'ਚ ਆਪਣੇ ਮਿਸ਼ਨ 'ਚ ਕਾਮਯਾਬ ਹੋਵੋਗੇ। ਪਹਿਲਾਂ ਤਾਂ ਉਹਨੇ ਇਸ ਨੂੰ ਇਵੇਂ ਲਿਆ कि इस सृष्टि को ब्रह्मा ने बनाया है और इसको सृष्टि को बनाने वाला ब्रह्मा भी नहीं जानता कि पंजाब में क्या होने वाला है। मतलब ये एक वेल्ड थ्रेट भी है, एक पर्दे पिछे लुकी हुई धमकी भी, और उन्हों की किते ना किते फ्रस्ट्रेशन भी उन्होंने ये लगता है कि भाई हुण 2014 तो मोदी की सरकार है, आलमोस्ट इन्हां सारे सालां च असीं सारे ढंग तरीके
ਅਕਾਲੀ ਦਲ ਹਾਈਜੈਕ ਕੀਤਾ, ਹਜ਼ੂਰ ਸਾਹਿਬ ਕਮੇਟੀ ਕਾਬੂ ਕੀਤੀ, ਪਟਨਾ ਸਾਹਿਬ ਕੀਤੀ, ਜੰਮੂ ਗੁਰਦੁਆਰਾ ਬੋਰਡ ਕੀਤਾ, ਦਿੱਲੀ ਕਮੇਟੀ ਕੀਤੀ, ਹਰਿਆਣੇ 'ਚ ਆਪਣੀ ਬੀਜੇਪੀ ਦਾ ਜਿਹੜਾ ਉਹ ਝੰਡਾ ਲਹਿਰਾਇਆ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕਰਨ ਦਾ। ਬਾਦਲਾਂ ਨੂੰ ਬਿਲਕੁਲ ਜਿਹੜਾ ਉਹ ਇਹਨਾਂ ਦੇ ਵਿੱਚ ਘੁਸਪੈਠ ਕਰਕੇ ਸ਼੍ਰੋਮਣੀ ਕਮੇਟੀ 'ਚ ਵੀ ਆਪਣਾ ਪੂਰਾ ਦਬਦਬਾ ਔਰ ਇੰਨੇ ਮੁੱਢਲੇ ਨਾਨਕਸ਼ਾਹੀ ਕੈਲੰਡਰ ਰਿਵਰਸ ਕਰਾਇਆ, ਦੂਸਰੀਆਂ ਚੀਜ਼ਾਂ ਕਰਾਈਆਂ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜਾ ਪੈਰ ਜੰਮ ਨਹੀਂ ਰਹੇ। ਸੋ ਉਹਨਾਂ ਨੇ ਜ਼ਾਹਰ ਹੈ ਵੀ ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਜਿਹੜੇ ਚਿਹਰੇ ਉਹ ਅੱਗੇ ਉਭਾਰ ਰਹੇ ਨੇ ਉਹ ਇਹਨਾਂ ਦਾ ਕੰਮ ਕਰਦੇ ਜਾ ਰਹੇ ਸੀ। ਬਾਦਲਾਂ ਨੇ RSS ਦੇ ਏਜੰਡੇ ਤੇ ਕੰਮ ਕੀਤਾ। ਫਿਰ ਉਹਨੂੰ ਲੱਗਾ ਵੀ ਹੁਣ ਵਕਤ ਆ ਗਿਆ ਵੀ ਸਿੱਧੇ ਤੌਰ ਤੇ ਜਿਹੜਾ ਹੈ ਉਹ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਜਾਏ। ਸੋ ਉਹਦੇ 'ਚ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਰਹੇ ਹਾਂ, ਜਦੋਂ ਕੇਜਰੀਵਾਲ ਇੱਥੇ ਵੀ ਬਾਹਰ ਘੁੰਮਦਾ ਰਿਹਾ, ਲੱਖਾਂ ਡਾਲਰ ਇਕੱਠੇ ਕਰਕੇ ਸਿੱਖਾਂ ਨੇ ਦਿੱਤੇ, ਉਦੋਂ ਬੰਗਲਾ ਸਾਹਿਬ ਵੀ ਗੁਰਦੁਆਰੇ ਦੀ ਲਾਈਨ 'ਚ ਲੱਗਾ ਹੁੰਦਾ ਸੀ ਰੋਜ਼, ਔਰ ਬੜਾ ਰੈਵੋਲੂਸ਼ਨਰੀ ਜੀਆਂ ਗੱਲਾਂ ਇੱਧਰ ਉੱਧਰ, ਤੇ ਸਾਨੂੰ ਤਾਂ ਨਜ਼ਰ ਆ ਰਿਹਾ ਸੀ। ਔਰ ਮੈਂ ਇਹ ਚਲੋ ਗੁਰੂ ਦੇ ਮਾਣ ਨਾਲ ਹੀ ਮੈਂ ਇਹ ਗੱਲ ਕਹਿ ਸਕਦਾ ਕਿ ਈਵਨ ਅਮਰੀਕਾ ਕੈਨੇਡਾ ਦੇ ਵਿੱਚ ਵੀ ਵੈਰੀ ਫਿਊ ਸੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਦੋਂ ਅਸੀਂ ਕਿਹਾ ਵੀ ਇਹ BJP RSS ਨੂੰ ਲੱਗਦਾ ਵੀ ਸਿੱਧੇ ਤੌਰ ਤੇ BJP ਰਾਹੀਂ ਅਸੀਂ ਤਾਕਤ ਨਹੀਂ ਲੈ ਸਕਦੇ। ਇਹ ਉਹਨਾਂ ਨੇ B ਟੀਮ ਫਲੋਟ ਕਰ ਦਿੱਤੀ ਹੈ। ਇਹ ਆਪਸ ਝਗੜਦੇ ਵੀ ਨੇ, ਉਹ ਮੋਦੀ ਨੂੰ ਬੁਰਾ ਭਲਾ ਕਹਿੰਦਾ, ਉਹਨੂੰ ਕਹਿੰਦਾ, ਦਿੱਲੀ 'ਚ ਉਹਦੀ ਸਰਕਾਰ ਵੀ ਖੁੜਵਾਈ ਹੈ। ਪਰ ਇਹ ਦੋ ਟੀਮਾਂ ਜਿਹੜੀਆਂ ਨੇ ਇਹ ਛੱਡੀਆਂ ਹੋਈਆਂ ਨੇ ਐਂਡ ਇਵੈਂਚੁਅਲੀ ਇਹਨਾਂ ਨੇ ਇਹ ਵੀ, ਮੈਂ ਕਿਹਾ ਕਿ ਕੋਈ ਕੇਜਰੀਵਾਲ ਦੀ ਸਟੇਟਮੈਂਟ ਦਿਖਾ ਦਿਓ ਜਿੱਥੇ ਉਹਨੇ RSS ਦਾ ਵਿਰੋਧ ਕੀਤਾ ਹੋਵੇ। ਉਹ BJP ਜਾਂ ਮੋਦੀ ਜਾਂ ਅਮਿਤ ਸ਼ਾਹ ਉਹਨਾਂ ਬਾਰੇ ਕਹੇਗਾ, ਕਿਉਂਕਿ ਪਾਵਰ ਦੀ ਦੌੜ 'ਚ ਤਾਂ ਉਹਨਾਂ ਨੂੰ ਛੱਡ ਦਿੱਤਾ ਉਹਨਾਂ ਉਹ ਜਿਹੜਾ ਉਹ ਚਾਬੀ ਦੇ ਕੇ। ਲੇਕਿਨ ਉਹ ਤਾਂ ਡੰਕੇ ਦੀ ਚੋਟ ਤੇ ਕਹਿੰਦਾ ਵੀ ਇਹ ਤਾਂ ਸੰਗੀ ਹੁਣ ਬਣੇ ਹੋਣਗੇ, ਮੇਰਾ ਤਾਂ ਪਿਓ ਵੀ ਨਿੱਕਰ ਪਾਉਂਦਾ ਸੀ, ਉਹ ਵੀ ਜਨਸੰਗੀ ਸੀ। ਕੋਈ ਮੰਗ ਜਿਹਦਾ ਹਰਿਆਣੇ ਦੇ ਨਾਲ ਪਾਣੀਆਂ ਦਾ ਮੁੱਦਾ ਹੋਏ, ਪੰਜਾਬ ਦਾ ਮੁੱਦਾ ਹੋਏ, ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਹੋਏ, ਉਹ ਹਨੂਮਾਨ ਦਾ ਭਗਤ ਹਨੂਮਾਨ ਚਾਲੀਸਾ ਵੀ ਸੁਣਾ ਰਿਹਾ ਹੈ। ਔਰ ਉਹ ਸਾਰਾ ਵੀ ਇਹ ਸਿਰਫ ਜਿਹੜਾ ਉਹਨਾਂ ਨੇ ਇਹ ਦੇਖਿਆ ਕਿ ਵੀ ਇੱਕ ਵਾਰ ਇਹ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਔਰ ਅਕਾਲੀਆਂ ਦੇ ਵਿਚਾਲੇ ਮਿਊਜ਼ੀਕਲ ਚੇਅਰ ਹੈ ਕਿ ਵੀ ਉਹ ਪਾਵਰ ਚਾਹੋ, ਇਹਨੂੰ ਤੋੜੋ। ਆਮ ਆਦਮੀ ਪਾਰਟੀ ਜੇ ਪੰਜਾਬ 'ਚ ਪਾਵਰ 'ਚ ਆ ਜਾਂਦੀ ਹੈ, ਇੱਕ ਜਿਹੜੀ ਹੈ ਉਹ ਲਬਾਦੇ ਦੇ ਵਿੱਚ ਲੁਕੀ ਹੋਈ, ਇਹਨਾਂ ਤੋਂ ਬਾਅਦ ਸਿੱਧੇ ਤੌਰ ਤੇ ਫਿਰ BJP ਨੂੰ ਲਿਆਉਣਾ ਜਿਹੜਾ ਹੈ ਉਹ ਸੌਖਾ ਹੋਏਗਾ। ਸੋ ਉਹਨਾਂ ਨੇ ਇਹੀ ਨਹੀਂ ਕਿ ਇਕੱਲਾ ਆਮ ਆਦਮੀ ਪਾਰਟੀ ਦੇ ਵਿੱਚ ਆਪਣੇ ਬੰਦੇ ਫਿੱਟ ਕੀਤੇ ਜਿਹੜੇ ਹੁਣ ਨਜ਼ਰ ਆ ਰਹੇ ਨੇ, ਜਿਹੜਾ ਅਸੀਂ ਜ਼ਿਕਰ ਕਰਾਂਗੇ। ਉਹਨਾਂ ਨੇ ਐਨ ਮੌਕੇ ਦੇ ਉੱਤੇ, ਜਦੋਂ ਐਵੇਂ ਨਹੀਂ ਪੰਜਾਬ 'ਚ 1966 ਦਾ ਪੰਜਾਬੀ ਸੂਬਾ ਬਣਿਆ, ਕਿਹੜੀ ਜਿਨ੍ਹਾਂ ਨੇ ਬਣਾਇਆ ਅਕਾਲੀ ਦਲ ਨੇ ਸਟਰਗਲ ਕਰਕੇ, ਉਹ ਵੀ ਮੈਕਸਿਮਮ 72 ਸੀਟਾਂ ਤੱਕ ਪਹੁੰਚਦੇ ਸੀ। 92 ਸੀਟਾਂ ਪੰਜਾਬ ਦੇ ਵਿੱਚ ਮਿਲਣੀਆਂ ਕਿਸੇ ਨੂੰ ਸੰਭਵ ਹੀ ਨਹੀਂ ਜੇ ਹਿੰਦੂ ਵੋਟ ਬੈਂਕ ਜਿਹੜਾ ਆਮ ਆਦਮੀ ਪਾਰਟੀ ਨੂੰ ਨਾ ਭੁਗਤਿਆ ਹੋਏ, ਜਾਂ ਇਹਨਾਂ ਨੇ ਲਾਸਟ ਮਿੰਟ ਤੇ ਉਹਨਾਂ ਨੂੰ ਵੋਟਾਂ ਪਵਾਈਆਂ ਕਿ ਭਾਈ ਦੂਸਰੇ ਹਾਰਨੇ ਚਾਹੀਦੇ ਨੇ, ਇਹ ਬਣਨੀ ਚਾਹੀਦੀ ਹੈ ਹਕੂਮਤ। ਫਿਰ ਅਸੀਂ ਦੇਖਦੇ ਹਾਂ ਵੀ ਜਿਸ ਅੰਦਾਜ਼ ਦੇ ਈਵਨ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਉਹਨਾਂ ਨੇ ਕਾਬੂ ਕਰ ਲਿਆ ਸੀ। ਸੋਨੀਆ ਗਾਂਧੀ ਨੂੰ ਜਦੋਂ ਤੱਕ ਸਮਝ ਆਈ ਕਿ ਵੀ ਖੇਡ ਕੀ ਹੈ, ਉਹਨੂੰ ਬਾਹਰ ਕੱਢਿਆ, ਉਦੋਂ ਤੱਕ ਇਟ ਵਾਸ ਟੂ ਲੇਟ। ਔਰ ਚੰਨੀ ਬਣਿਆ ਥੋੜੀ ਦੇਰ, ਫਿਰ ਕਾਂਗਰਸ ਹਾਰਨਾ ਹੀ ਸੀ। ਕੈਪਟਨ ਅਮਰਿੰਦਰ ਖੇਡ ਹੀ ਬੈਠ ਕੇ BJP ਦੀ ਖੇਡਦਾ ਰਿਹਾ, ਉਹਦੀ ਪਹਿਲੀ ਟਰਮ ਨਾਲੋਂ ਬਿਲਕੁਲ ਮੁਖਤਲਫ। ਔਰ ਰੀਜ਼ਨ ਉਹੀ, ਜਿਹੜੇ ਕਰਪਟ ਲੋਕ ਹੁੰਦੇ ਨੇ ਉਹਨਾਂ ਦੇ ਪਿੱਛੇ CBI ਦੂਜੇ ਉਹਨਾਂ ਦੀਆਂ ਫਾਈਲਾਂ ਉਹਨਾਂ ਦੀਆਂ ਤਿਆਰ ਕੀਤੀਆਂ ਹੁੰਦੀਆਂ, ਉਹਨਾਂ ਨੂੰ ਅੰਦਰ ਵੜ ਕੇ ਦਿਖਾ ਦਿੰਦੇ ਨੇ ਵੀ ਆਹ ਦੇਖ ਬਈ ਤੇਰਾ। ਜਿੱਦਣ ਕੈਪਟਨ ਅਮਰਿੰਦਰ ਦੀ ਘਰਵਾਲੀ ਪਰਨੀਤ ਕੌਰ ਦਾ ਨਾਂ ਸਵਿਸ ਬੈਂਕ ਅਕਾਊਂਟਾਂ ਦੇ ਖਾਤੇ 'ਚ ਆਇਆ ਸੀ, ਉਦੋਂ ਅਸੀਂ ਕਿਹਾ ਸੀ ਵੀ ਇਹਦਾ ਕੰਮ ਹੋ ਗਿਆ। ਫਿਰ ਉਹਦਾ ਜਵਾਈ ਮੁੰਡਾ ਕਰਪਸ਼ਨ 'ਚ ਲਿਬੜੇ ਹੋਏ, ਇਹ ਵੀ ਖੁਦ ਵੀ। ਸੋ ਅੰਦਰ ਵੜ ਕੇ ਉਹਨਾਂ ਨੇ ਦਿਖਾਤਾ ਕਿ ਦੇਖ ਭਾਈ, ਬਾਹਰ ਤਾਂ ਤੇਰਾ ਪੈਗ ਤੋਂ ਬਿਨਾਂ ਤੇਰਾ ਰਾਤ ਨਹੀਂ ਲੰਘਦੀ, ਜੇਲ੍ਹ 'ਚ ਤਾਂ ਨਹੀਂ ਮਿਲਣਾ ਪੈਗ ਤੈਨੂੰ, ਇਹ ਦੇਖ ਲੈ ਵੀ ਕੀ ਕਰਨਾ। ਔਰ ਉਹਨੇ ਆਪਣੀ ਲਾਇਲਟੀ ਸਵਿਚ ਕੀਤੀ। ਹੁਣ ਇਵੇਂ ਹੀ ਜਿਹੜਾ ਜੇ ਭਗਵੰਤ ਮਾਨ ਦਾ ਦੇਖੋ ਉਹਦੇ, ਕਿਉਂਕਿ ਇਹ ਤਾਂ ਵੈਸੇ ਵੀ ਜਿਹੜਾ ਮਸਕਰਾ ਹੈ, ਮਸਕਰਿਆਂ ਦੇ ਕਈ ਚਿਹਰੇ ਹੁੰਦੇ ਨੇ, ਕਈ ਰੋਲ ਅਦਾ ਕਰਦੇ ਨੇ, ਇੱਕੋ ਵੇਲੇ ਰੋਣ ਲੱਗ ਜਾਂਦੇ ਨੇ, ਹੱਸਣ ਲੱਗ ਜਾਂਦੇ ਨੇ, ਉਹਦਾ ਤੇ ਉਹ ਮਾਹਿਰ ਹੈ। ਸੋ ਇਹਨੇ ਮਸਕਰੇ ਨੇ ਵੀ ਇੱਕ ਪਾਸੇ ਤਾਂ ਉਹਨੇ ਕੇਜਰੀਵਾਲ ਦੇ ਨਾਲ ਜਿਹੜਾ ਉਹ ਜਾਲੀ ਜਿਹੀ ਪੱਗ ਬੰਨ ਕੇ ਜਿਹੜਾ ਉਹ ਬਿਲਕੁਲ ਐਂਟੀ ਸਿੱਖੀ ਲਾਈਨ, ਉਹ ਕਦੇ ਇਹ ਵੀ ਪੰਜਾਬ 'ਚ ਪਹਿਲੀ ਵਾਰੀ ਹੋਇਆ ਕਿ ਇਸ ਕਿਸਮ ਦਾ ਮਸਕਰਾ ਜਿਹਦਾ ਨਾ ਸਿੱਖੀ 'ਤੇ ਵਿਸ਼ਵਾਸ ਹੈ, ਬੇਸਿਕਲੀ
ਲੈਫਟ ਕਾਮਰੇਡਾਂ ਦੇ ਨਾਲ, ਪਰ ਬੇਸਿਕਲੀ ਸ਼ਰਾਬੀ ਹੈ। ਔਰ ਜਿਵੇਂ ਇਹਦੇ ਵੀ ਸਾਰੇ ਟੱਬਰ ਨੇ, ਭੈਣਾਂ ਨੇ, ਮਾਂ ਨੇ, ਦੋ ਹੱਥੀ ਲੁੱਟਿਆ ਪੰਜਾਬ ਆਸਟ੍ਰੇਲੀਆ ਦੇ ਵਿੱਚ, ਹਜ਼ਾਰਾਂ ਏਕੜ ਜ਼ਮੀਨ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਖਰੀਦੀਆਂ ਹੋਈਆਂ ਨੇ ਜਾ ਕੇ। ਹੁਣ ਉਹ ਵੀ ਉਹਨਾਂ ਦੇ ਕੋਲ ਰਿਕਾਰਡ ਹੁੰਦੇ ਨੇ, ਉਹਨਾਂ ਨੂੰ ਵੀ ਕਿਹਾ ਹੋਇਆ ਵੀ ਚਲੋ ਇੰਨੀ ਦੇਰ ਅਜੇ ਜਦੋਂ ਤੱਕ ਸ਼ਿਫਟ ਆਫ ਪਾਵਰ ਪੰਜਾਬ 'ਚ ਅਸੀਂ ਨਹੀਂ ਕਰਦੇ, ਤੂੰ ਬੈਠਾ ਰਹਿ। ਹੁਣ ਕੇਜਰੀਵਾਲ ਨੂੰ ਪਹਿਲਾਂ ਤਾਂ ਉਹਨਾਂ ਨੇ ਦਿੱਲੀ 'ਚੋਂ ਮਾਈਨਸ ਕੀਤਾ। ਉਹਨਾਂ ਨੂੰ ਸੀ ਕਿ ਵੀ ਹੁਣ ਦਿੱਲੀ 'ਚ ਜਿਹੜਾ ਕਾਂਗਰਸ ਨੂੰ ਕੱਢਣ ਦੇ ਲਈ ਜ਼ਰੂਰੀ ਸੀ, ਕਾਂਗਰਸ ਦੇ ਤਾਂ ਪੈਰ ਲੱਗਣ ਹੀ ਨਹੀਂ ਦਿੱਤੇ ਦਿੱਲੀ 'ਚ ਮੁੜ ਕੇ ਜਦੋਂ ਦਾ ਕੇਜਰੀਵਾਲ ਆਇਆ, ਕਿ ਭਾਈ ਉੱਥੇ ਕਾਬੂ। ਹੁਣ ਪੰਜਾਬ ਦੇ ਵਿੱਚ ਜਿਹੜੀ ਖਬਰ ਨੇ ਅੱਜ ਬਹੁਤ ਤਹਿਲਕਾ ਮਚਾਇਆ, ਹਾਲਾਂ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਇਹ ਜਦੋਂ MP ਪੰਜਾਬ 'ਚੋਂ ਬਣਾਏ ਵੀ ਗਏ ਸੀ ਰਾਜ ਸਭਾ ਦੇ ਲਈ, ਔਰ ਖਬਰ ਪਹਿਲਾਂ ਮੈਂ ਸ਼ੇਅਰ ਕਰ ਲਾਂ ਕਿ ਕੁੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਵਿੱਚ ਜਿਹੜਾ ਅਪਰ ਹਾਊਸ ਹੈ 10 ਮੈਂਬਰ ਸਨ। 10 ਚੋਂ 7 ਮੈਂਬਰਾਂ ਨੇ ਅੱਜ ਜਿਹੜਾ ਉਹ ਐਲਾਨ ਕੀਤਾ ਵੀ ਅਸੀਂ BJP ਜੁਆਇਨ ਕਰ ਰਹੇ ਹਾਂ। ਹੁਣ ਕਿਉਂਕਿ ਐਂਟੀ ਡਿਫੈਕਸ਼ਨ ਲਾਅ ਹੈ, ਔਰ ਉਹਦੇ ਐਂਟੀ ਡਿਫੈਕਸ਼ਨ ਲਾਅ ਦਾ ਇੱਕ ਕਲੌਜ਼ ਹੈ ਕਿ ਜਿਹੜੀ ਵੀ ਪਾਰਟੀ ਦੇ ਬੰਦੇ ਜਿਸ ਪਾਰਟੀ ਤੋਂ ਚੁਣ ਕੇ ਆਏ ਨੇ, ਜੇ 2/3 ਉਹਨਾਂ ਚੋਂ ਅੱਡ ਹੋ ਕੇ ਆਪਣਾ ਗਰੁੱਪ ਬਣਾ ਲੈਂਦੇ ਨੇ ਤੇ ਉਸ ਲਾਅ ਦੇ ਥੱਲੇ ਨਹੀਂ ਆਉਂਦਾ। ਜੇ ਇਹ 7 ਨਾ ਹੁੰਦੇ 6 ਹੁੰਦੇ ਤੇ 2/3 ਨਹੀਂ ਬਣਦੇ, ਔਰ ਫਿਰ ਇਹਨਾਂ ਦੀ ਆਪਣੀ ਸੀਟ ਜਾਂਦੀ। ਹੁਣ ਰਾਜ ਸਭਾ ਦੀ ਸੀਟ 6 ਸਾਲ ਲਈ ਹੁੰਦੀ ਹੈ, ਔਰ ਇਹ ਜਿਹੜੇ 7 ਨੇ ਇਹਨਾਂ ਦੇ ਵਿੱਚ ਇੱਕ ਨੂੰ ਛੱਡ ਕੇ ਜਿਹੜੀ ਹੈ ਸਵਾਤੀ ਮਾਲੀਵਾਲ ਜਿਹੜੀ ਦਿੱਲੀ ਤੋਂ ਹੈ, ਬਾਕੀ 6 ਜਿਹੜੇ ਨੇ ਉਹ ਪੰਜਾਬ ਦੇ ਨੇ, ਜਿਨ੍ਹਾਂ 'ਚ ਰਾਘਵ ਚੱਡਾ ਹੈ, ਸੰਦੀਪ ਪਾਠਕ ਹੈ, ਅਸ਼ੋਕ ਮਿੱਤਲ ਹੈ, ਵਿਕਰਮ ਸਾਨੀ ਹੈ, ਹਰਭਜਨ ਸਿੰਘ ਕ੍ਰਿਕਟਰ ਹੈ ਤੇ ਰਜਿੰਦਰ ਗੁਪਤਾ ਹੈ। ਹੁਣ ਇਹ ਜਿਹੜੇ 6 ਨੇ ਪੰਜਾਬ ਦੇ, ਔਰ 7 ਜਿਹੜੀ ਹੈ ਸਵਾਤੀ ਮਾਲੀਵਾਲ, ਇਹ ਜਿਹੜੇ 6 ਨੇ ਇਹਨਾਂ ਨੇ ਵੀ ਇਹ ਕੋਈ ਰਾਜ ਸਭਾ 'ਚ ਪੰਜਾਬ ਨੂੰ ਤਾਂ ਰਿਪਰੈਜ਼ੈਂਟ ਨਹੀਂ ਸੀ ਕਰਦੇ। ਇਹਨਾਂ ਨੂੰ ਕਿਸੇ ਨੇ ਰਿਕਮੈਂਡ ਨਹੀਂ ਕੀ, ਇਹ ਪੈਸੇ ਦੇ ਕੇ ਔਰ 2 ਕਰੋੜ ਤੋਂ 7 ਕਰੋੜ ਤੱਕ ਇਹਨਾਂ ਨੇ ਕੇਜਰੀਵਾਲ ਦੇ ਝੋਲੇ 'ਚ ਪਾਇਆ ਰਾਜ ਸਭਾ ਦੀ ਸੀਟ ਲੈਣ ਦੇ ਲਈ। ਇਹਦੇ 'ਚ ਇੱਕ ਜਿਹੜਾ ਉਹਨਾਂ ਦਾ ਲਵਲੀ ਯੂਨੀਵਰਸਿਟੀ ਨਾਲ ਸੰਬੰਧਿਤ ਹੈ, ਔਰ ਰਾਘਵ ਚੱਡਾ ਬੜਾ ਫੇਵਰੇਟ ਸੀ ਇੱਕ ਜ਼ਮਾਨੇ 'ਚ ਸੀ ਕਿ ਵੀ ਸ਼ਾਇਦ ਕੇਜਰੀਵਾਲ ਦੀ ਧੀ ਨਾਲ ਇਹਦਾ ਵਿਆਹ ਹੋ ਜਾਏ, ਜਾਂ ਉਹਨੂੰ ਬੜਾ ਲਾਂਚ ਕੀਤਾ ਸੀ ਪੰਜਾਬੀ ਖੱਤਰੀ ਹਿੰਦੂ। ਔਰ ਹਰਭਜਨ ਸਿੰਘ ਕ੍ਰਿਕਟਰ ਜਲੰਧਰ ਤੋਂ, ਉਹਨੂੰ ਵੀ ਬਣਾਇਆ ਕਿ ਭਾਈ ਹੁਣ 6 MP ਰਾਜ ਸਭਾ ਦੇ ਜਿਹੜੇ ਅਜੇ ਜਿਨ੍ਹਾਂ ਦੀ ਟਰਮ ਜਿਹੜੀ ਹੈ ਸ਼ਾਇਦ 2-2.5-3 ਸਾਲ ਹੋਏ, ਜੇ 3 ਸਾਲ ਪਏ ਹੋਏ ਨੇ, ਉਹ ਐਨ ਬਲਾਕ BJP 'ਚ ਆ ਰਹੇ ਨੇ। ਔਰ ਅਸੀਂ ਜਦੋਂ ਰਿਪੀਟਡਲੀ ਕਹਿੰਦੇ ਰਹੇ ਕਿ ਜੀ ਜਿਹੜੀ BJP ਦੀ ਇਹ BJP A ਟੀਮ ਹੈ RSS ਦੀ, ਆਮ ਆਦਮੀ ਪਾਰਟੀ B ਟੀਮ, ਔਰ ਇੱਥੇ ਬਾਹਰਲੇ ਅੱਜ ਜਿਹੜੇ ਨੇ ਖਾਲਿਸਤਾਨੀ ਵੀ ਆਪਣੇ ਆਪ ਨੂੰ, ਜਿਹੜੇ ਚੰਗੇ ਖਾਲਿਸਤਾਨੀ ਵੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਜੀ ਇੱਕ ਵਾਰੀ ਬਾਦਲਾਂ ਤੋਂ ਕਾਂਗਰਸ ਤੋਂ ਜਾਨ ਛੁੱਟੇ, ਕਾਲਾ ਚੋਰ ਆ ਜਾਏ, ਇਹਨਾਂ ਨੂੰ ਕੱਢਣਾ ਸੌਖਾ ਹੋਏਗਾ, ਹੁਣ ਕੱਢ ਲਿਓ ਉਹਨਾਂ ਨੂੰ। ਹੁਣ ਇਕੱਲਾ ਇਹ ਨਹੀਂ ਹੈ ਕਿ ਇਹ ਜਿਸ ਲੈਵਲ ਦਾ ਇਹ ਆਪਰੇਸ਼ਨ, ਜਿਹਨੂੰ ਆਪਰੇਸ਼ਨ ਲੋਟਸ ਦਾ ਨਾਂ ਇਹਨਾਂ ਨੇ ਦਿੱਤਾ ਹੋਣਾ ਹੈ, ਇਹਨਾਂ ਕਿਉਂਕਿ ਕਮਲ ਦਾ ਫੁੱਲ ਇਹਨਾਂ ਦਾ ਚੋਣ ਨਿਸ਼ਾਨ ਹੈ। ਗੱਲ ਹੁਣ ਇੱਥੇ ਨਹੀਂ ਮੁੱਕਣੀ ਹੈ। ਅਸੀਂ ਇਹ ਵੀ ਦੇਖ ਸਕਦੇ ਹਾਂ ਕਿ 92 ਚੋਂ ਵੀ ਇੱਕ ਵੱਡੀ ਗਿਣਤੀ ਜਿਹੜੀ ਹੈ, ਕਿਉਂਕਿ ਇਹਨਾਂ ਦੀ ਪਰਫਾਰਮੈਂਸ ਵੀ ਬੜੀ ਪੂਅਰ, ਕਰਪਸ਼ਨ ਪੁੱਜ ਕੇ ਹੈ ਪਾਣੀਆਂ ਦੇ ਮੁੱਦੇ ਤੇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਅਮਿਤ ਸ਼ਾਹ ਨਾਲ ਵੀ ਰਲਿਆ ਹੋਇਆ ਭਗਵੰਤ ਮਾਨ ਵੀ, ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦਾ ਕੋਟਾ ਕੱਟ ਕੇ ਸੈਂਟਰ ਖੁਦ ਆ ਕੇ ਬਹਿ ਗਿਆ। ਕੋਈ ਐਸਾ ਸਟੈਪ ਜੇ ਅੰਮ੍ਰਿਤਪਾਲ ਸਿੰਘ ਦੇ ਉੱਤੇ NSA 2 ਵਾਰ ਲਾ ਕੇ ਜੇ ਹੁਣ ਖਤਮ ਕੀਤਾ ਤੇ ਪੰਜਾਬ ਪੁਲਿਸ ਉੱਥੇ ਪਹੁੰਚ ਗਈ, ਡਿਬਰੂਗੜ੍ਹ ਵੀ ਇਹਨੂੰ ਇੱਥੇ ਹੀ ਰੱਖੋ। ਹੁਣ ਜਦੋਂ ਇਹ ਕਿਹਾ ਜਾਂਦਾ ਸੀ ਕਿ ਭਾਈ ਸੈਂਟਰ ਦਾ ਇਹਨਾਂ ਦਾ ਉਹ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਹ ਕਹਿੰਦਾ NSA ਅਸੀਂ ਥੋੜੀ ਲਾਇਆ, NSA ਤਾਂ ਪੰਜਾਬ ਨੇ ਲਾਇਆ। ਔਰ ਉਹ ਕਹਿੰਦੇ ਜੀ, ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਹਿੰਦਾ ਜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਨਹੀਂ ਰਹਿਣੀ ਜੈਸੇ। ਸੋ ਮਤਲਬ ਇਹ ਹੈ ਕਿ ਵੀ ਇਹ ਮਸਖਰੇ ਦੇ ਜਿਹੜੇ ਡਿਫਰੈਂਟ ਚਿਹਰੇ ਨੇ ਅਮਿਤ ਸ਼ਾਹ ਦੇ ਨਾਲ ਵੀ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਮਸਖਰਾ ਵੀ ਜਿਹੜਾ ਹੈ ਉਹ ਨਾਲ ਹੀ ਬਾਕੀਆਂ ਦੇ ਜਿਹੜਾ BJP ਦੇ ਵਿੱਚ ਚਲਾ ਜਾਏ। ਹੁਣ ਤਾਂ ਉਹ ਕਹਿ ਰਿਹਾ ਜੀ ਗੱਦਾਰ ਨੇ ਪੰਜਾਬ ਦਾ। ਗੱਦਾਰ ਕਾਹਦੇ ਨੇ? ਉਹਨਾਂ ਨੂੰ ਪਤਾ ਵੀ ਅਸੀਂ ਪੈਸੇ ਦੇ ਕੇ ਸੀਟ ਲਈ ਸੀ, ਔਰ ਕਿਉਂਕਿ ਕਰਪਟ ਨੇ ਸਾਰੇ ਇਹ ਸਾਰੇ ਵੱਡੇ ਵੱਡੇ ਲਾਲੇ ਔਰ
ਦੂਜੇ ਨੇ ਅਮਿਤ ਸ਼ਾਹ ਨੇ ਅੰਦਰ ਬੁਲਾਇਆ ਹੋਣਾ ਕੱਲੇ ਨੂੰ, ਉਹਨਾਂ ਦੀ ਫਾਈਲ ਦਿਖਾਈ ਹੋਣੀ ਹੈ ਵੀ ਆ ਤੇਰੇ ਤੇ ਈਡੀ ਦਾ, ਆ ਤੇਰੇ ਤੇ ਫਲਾਣਾ, ਦੱਸ ਕੀ ਕਰਨਾ। ਔਰ ਉਹਨਾਂ ਨੇ ਕਿਹਾ ਹੋਣਾ ਜਨਾਬ ਹਜ਼ੂਰ ਸਾਡੇ ਮਾਈ ਬਾਪ, ਅਸੀਂ ਕੀ ਲੈਣਾ, ਅਸੀਂ ਰਾਜ ਸਭਾ 'ਚ ਬੈਠੇ ਹਾਂ, ਅਸੀਂ ਬੈਠੇ ਰਹਿਣਾ ਚਾਹੁੰਦੇ ਹਾਂ, ਤੁਹਾਡੇ ਵਾਲੀਆਂ ਕੁਰਸੀਆਂ ਤੇ ਬਹਿ ਜਾਵਾਂਗੇ, ਸਾਨੂੰ ਕੀ ਫਰਕ ਪੈਂਦਾ। ਹੁਣ ਇਹ ਹੈ ਸਾਰਾ ਪਾਰਟ। ਔਰ ਇਸ 'ਚ ਜਿਹੜਾ ਹੁਣ ਤੁਸੀਂ ਅੰਦਾਜ਼ਾ ਲਾਓ ਪੰਜਾਬ ਦੇ ਵੋਟਰਾਂ ਨੂੰ ਅਸੀਂ ਕੀ ਕਹਿਣਾ, ਉਹ ਤਾਂ ਜਿਹੜਾ ਉਛਾਲ ਜਿੱਧਰ ਦਾ ਹੁੰਦਾ ਹੈ। ਬਾਹਰਲੇ ਸਿੱਖਾਂ ਨੇ ਇਸ ਲਾਲੇ ਕੇਜਰੀਵਾਲ ਦੀਆਂ ਜੜ੍ਹਾਂ ਲਵਾਈਆਂ ਨੇ, ਜਿਵੇਂ ਜਹਾਜ਼ ਭਰ ਕੇ ਗਏ ਆਮ ਆਦਮੀ ਪਾਰਟੀ ਦੀ ਲੌਬੀ ਦੇ ਲਈ, ਜਿਵੇਂ ਲੱਖਾਂ ਡਾਲਰ, ਲੱਖਾਂ ਵੀ ਮਿਲੀਅਨਸ ਹੀ ਕਹਿਣਾ ਬਣਦਾ, ਉਹਨੂੰ ਦਿੱਤੇ। ਔਰ ਇਹਦਾ ਨਤੀਜਾ ਵੀ ਇਨ ਦਾ ਐਂਡ ਆਫ ਦਾ ਡੇ ਅਸੀਂ ਉਸ ਸਾਰੇ 'ਚ ਹੀ ਆ ਗਏ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਸ ਕਿਸਮ ਦਾ ਅਮਿਤ ਸ਼ਾਹ ਦਾ ਕੰਮ ਕਰਨ ਦਾ ਢੰਗ ਹੈ, ਔਰ ਉਹਦੇ 'ਚ ਕੋਈ ਹੈਰਾਨੀ ਨਹੀਂ ਹੋਏਗੀ ਆਉਣ ਵਾਲੇ ਪੀਰੀਅਡ 'ਚ ਪੰਜਾਬ 'ਚੋਂ ਵੱਡੇ ਪੈਮਾਨੇ 'ਤੇ ਅਕਾਲੀਆਂ 'ਚੋਂ ਵੀ, ਦੂਸਰਿਆਂ 'ਚੋਂ ਵੀ ਅਸੀਂ ਕਈਆਂ ਦੇ ਰੰਗ ਦੇਖੇ ਨੇ। ਜਗਮੀਤ ਬਰਾੜ ਵੀ ਗਿਆ, ਪਹਿਲਾਂ ਕੈਪਟਨ ਅਮਰਿੰਦਰ ਗਿਆ ਸੀ, HS ਫੂਲਕਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਕੋਈ ਮੋਲ ਬਿਠਾਇਆ ਹੁੰਦਾ ਔਰ ਮੋਲ ਜਿਹੜਾ ਉਹ ਜਗਾ ਦਿੱਤਾ, ਉਹਨੂੰ ਉਧਰ ਨੂੰ ਤੋੜ ਦਿੱਤਾ। ਸੋ ਇਹ ਪਾਰਟ ਚੱਲ ਰਿਹਾ ਹੈ। ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿ ਭਾਈ ਉਹਨਾਂ ਨੇ ਇਸ ਸਾਰੇ ਦਾ ਜਿਹੜਾ ਇਹਨਾਂ ਦਾ ਡਰਟੀ ਏਜੰਡਾ ਹੈ, ਨੈਫੀਰੀਅਸ ਏਜੰਡਾ ਹੈ, ਹਿੰਦੂ ਤੋਂ ਵੀ ਏਜੰਡਾ ਹੈ, ਉਹਨੂੰ ਕਿਵੇਂ ਫੇਲ ਕਰਨਾ ਹੈ। ਪਰ ਇਹ ਜਿਹੜਾ 10 ਚੋਂ 7 MP ਜਿਹੜਾ ਲੈ ਜਾਣਾ, ਔਰ ਰਾਜ ਸਭਾ ਦੇ ਵਿੱਚ ਹੁਣ 2/3 ਬਹੁਮਤ ਤੋਂ 5 ਕੇ 6 ਘੱਟ ਰਹਿ ਗਏ ਨੇ, ਕਿਉਂਕਿ ਅਲਟੀਮੇਟਲੀ ਉਹਨਾਂ ਦਾ ਜਿਹੜੀ ਖੇਡ ਹੈ ਉਹ ਪੰਜਾਬ ਨੂੰ ਕਾਬੂ ਕਰਨਾ ਬੀਜੇਪੀ ਦੇ ਥੱਲੇ। ਸੈਂਟਰ 'ਚ ਇੰਨੇ 2/3 ਬਹੁਮਤ ਇਹਨਾਂ ਦਾ ਰਾਜ ਸਭਾ ਔਰ ਲੋਕ ਸਭਾ 'ਚ ਵੀ, ਉਹ ਜੋ ਹੁਣ ਸ਼ੈਤਾਨੀ ਹੈ ਬੰਗਾਲ 'ਚ ਕਰ ਰਹੇ ਨੇ, ਤਮਿਲਨਾਡੂ 'ਚ ਕਰ ਰਹੇ ਨੇ, ਅਸੈਂਬਲੀ ਚੋਣਾਂ 'ਚ। ਜਿੱਦਣ ਇਹਨਾਂ ਕੋਲ 2/3 ਪਾਰਲੀਮੈਂਟ 'ਚ ਵੀ ਆ ਗਿਆ, ਰਾਜ ਸਭਾ 'ਚ ਤਾਂ ਪਹੁੰਚ ਗਏ ਨੇੜੇ ਤੇੜੇ, ਉਦੋਂ ਨੇ ਮਨੂ ਸਮ੍ਰਿਤੀ ਭਾਰਤ ਦਾ ਕਨਸਟੀਟਿਊਸ਼ਨ ਹੋਏਗਾ, ਇੰਡੀਆ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਹੋਏਗਾ। ਹੁਣ ਵੀ ਉਹਨਾਂ ਨੇ ਸਾਊਥ ਦੀਆਂ ਸੀਟਾਂ ਕੱਟਣ ਦੇ ਲਈ ਜਿਹੜਾ ਉਹ ਲਿਆਂਦਾ ਸੀ ਲੈਜਿਸਲੇਸ਼ਨ, ਪਰ ਉਹਦੇ ਲਈ ਕਾਨੂੰਨ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦੇ ਲਈ 2/3 ਬਹੁਮਤ ਜ਼ਰੂਰੀ ਹੈ, ਜਿਹੜਾ ਇਹਨਾਂ ਕੋਲ ਨਹੀਂ ਹੈ। ਪਰ ਪੰਜਾਬ ਨੂੰ ਹਰ ਹਾਲਤ 'ਚ ਬਾਈ ਹੁੱਕ ਔਰ ਬਾਈ ਕਰੁੱਕ ਇਹ 2027 'ਚ ਕੈਪਚਰ ਕਰਨਾ ਚਾਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ
ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਪਣੇ ਜਿਹੜੇ ਟੀਵੀ 84 ਦੇ ਆਪਣੇ ਸ਼ਾਇਰ ਨੇ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਜਿਹੜੇ ਸਾਡੇ ਅੱਜ ਦੇ ਸ਼ਾਇਰ ਨੇ ਉਹ ਸਾਡੇ ਕੋਲ ਸ਼ਿਰਬਾਜ ਸਿੰਘ ਜੀ ਢਿੱਲੋਂ ਜੀਰਾਂ ਦੀ ਇੱਕ ਨਜ਼ਮ ਹੈ ਔਰ ਭਾਈ ਸੰਤੋਖ ਸਿੰਘ ਭਾਊ ਜੀਰਾਂ ਦੀ ਇੱਕ ਉਹਨਾਂ ਦੀ ਨਜ਼ਮ ਹੈ। ਆਪਾਂ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨਾ ਨਜ਼ਮ ਬਾਰੇ? ਦੇਖੋ, ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਫਰਾਈਡੇ ਜਦੋਂ ਸਾਡਾ ਲਾਈਵ ਸ਼ੋਅ ਹੁੰਦਾ ਕਿ ਅਸੀਂ ਆਪਣੇ ਸ਼ਾਇਰ, ਤੁਸੀਂ ਠੀਕ ਕਿਹਾ ਹੈ, ਹੁਣ ਟੀਵੀ 84 ਦੇ ਸ਼ਾਇਰ ਨੇ ਔਰ ਇਸ ਵਾਰ ਭਾਈ ਸੰਤੋਖ ਸਿੰਘ ਭਾਊ ਜੀ ਨੇ ਵੀ ਨਜ਼ਮ ਭੇਜੀ ਹੈ। ਅਸੀਂ ਉਹ ਪਹਿਲਾਂ ਪੰਜਾਬੀ ਨਜ਼ਮ ਉਹਨਾਂ ਦੀ ਖੰਡੇ ਪਹੁਲ ਇਸ ਅਨੁਮਾਨ ਥੱਲੇ ਹੈ। ਬਾਜਾਂ ਵਾਲੇ ਨੇ ਪਹੁਲ ਤਿਆਰ ਕੀਤਾ, ਕੱਢਣਾ ਮੌਤ ਦਾ ਭੈ, ਤਿਆਰ ਆ ਜਾਓ। ਗਲੀ ਪਿਆਰ ਦੀ ਜੇਕਰ ਲੰਘਣਾ ਏ, ਸੀਸ ਤਲੀ ਤੇ ਰੱਖ, ਤਿਆਰ ਆ ਜਾਓ। ਆਨੰਦਪੁਰੀ ਦੇ ਵਿੱਚ ਆਵਾਜ਼ ਮਾਰੀ, ਜਲਵੇ ਆਨੰਦ ਦੇ ਵੇਖਣ, ਤਿਆਰ ਆ ਜਾਓ। ਜਿਹਨੇ ਨੱਚਣਾ ਖੰਡੇ ਦੀ ਧਾਰ ਉੱਤੇ, ਜ਼ਾਲਮ ਭੰਨਣਾ ਹੈ, ਤਿਆਰ ਆ ਜਾਓ। ਬਾਜਾਂ ਵਾਲੇ ਨੇ ਪਹੁਲ ਤਿਆਰ ਕੀਤਾ, ਕੱਢਣਾ ਮੌਤ ਦਾ ਭੈ, ਤਿਆਰ ਆ ਜਾਓ। ਜਿਨੇ ਯਾਰੀ ਅਕਾਲ ਦੇ ਨਾਲ ਲਾਉਣੀ, ਦੇਰ ਲਾਓ ਨਾ ਹੋ, ਤਿਆਰ ਆ ਜਾਓ। ਤਾਰ ਖਾਲਸੇ ਦੀ ਸਿੱਧੀ ਜੋੜ ਦੇਣੀ, ਨਾਲ ਰੱਬ ਦੇ ਹੈ, ਤਿਆਰ ਆ ਜਾਓ। ਬਾਜਾਂ ਵਾਲੇ ਨੇ ਪਹੁਲ ਤਿਆਰ ਕੀਤਾ, ਕੱਢਣਾ ਮੌਤ ਦਾ ਭੈ, ਤਿਆਰ ਆ ਜਾਓ। ਅੱਜ ਪਾਤਸ਼ਾਹੀ ਦਾਅਵੇ ਦੀ ਬਾਤ ਪਾਉਣੀ, ਸੋਵਰਨਿਟੀ, ਖਾਲਿਸਤਾਨ। ਅੱਜ ਪਾਤਸ਼ਾਹੀ ਦਾਅਵੇ ਦੀ ਬਾਤ ਪਾਉਣੀ, ਪਾਤਸ਼ਾਹ ਬਣਨ ਲਈ ਹੋ, ਤਿਆਰ ਆ ਜਾਓ। ਇੱਥੇ ਗੈਰਾਂ ਨੂੰ ਪੈਰ ਨਹੀਂ ਪਾਉਣ ਦੇਣਾ, ਰਾਜ ਕਰਨ ਲਈ ਹੋ, ਤਿਆਰ ਆ ਜਾਓ। ਬਾਜਾਂ ਵਾਲੇ ਨੇ ਪਹੁਲ ਤਿਆਰ ਕੀਤਾ, ਕੱਢਣਾ ਮੌਤ ਦਾ ਭੈ, ਤਿਆਰ ਆ ਜਾਓ। ਆਪਣੀਆਂ ਸਮਝ ਧੀ ਬੱਚੀਆਂ ਮਾਂ ਭੈਣਾਂ, ਰਾਖੀ ਕਰਨ ਲਈ ਹੋ, ਤਿਆਰ ਆ ਜਾਓ। ਮਜ਼ਲੂਮ ਉੱਤੇ ਨਾ ਚੁੱਕੇ ਹੱਥ ਕੋਈ, ਜ਼ੁਲਮ ਰੋਕਣ ਲਈ ਹੋ, ਤਿਆਰ ਆ ਜਾਓ। ਬਾਜਾਂ ਵਾਲੇ ਨੇ ਪਹੁਲ ਤਿਆਰ ਕੀਤਾ, ਕੱਢਣਾ ਮੌਤ ਦਾ ਭੈ, ਤਿਆਰ ਆ ਜਾਓ। ਊਚ ਨੀਚ ਨੂੰ ਅੱਜ ਮਿਟਾ ਦੇਣਾ, ਇੱਕ ਹੋਣ ਲਈ ਅੱਜ ਤਿਆਰ ਆ ਜਾਓ। ਸਾਂਝੀ ਵਾਲਤਾ ਦਾ ਕਰਨਾ ਬੋਲਬਾਲਾ, ਸਾਂਝੇ ਹੋਣ ਲਈ ਭਾਊ ਹੋ, ਤਿਆਰ ਆ ਜਾਓ। ਬਾਜਾਂ ਵਾਲੇ ਨੇ ਪਹੁਲ ਤਿਆਰ ਕੀਤਾ, ਕੱਢਣਾ ਮੌਤ ਦਾ ਭੈ, ਤਿਆਰ ਆ ਜਾਓ। ਵਾਹ ਵਾਹ ਜੀ ਵਾਹ, ਬਹੁਤ ਖੂਬਸੂਰਤ। ਹੁਣ ਦੂਸਰੀ ਨਜ਼ਮ ਅੰਗਰੇਜ਼ੀ 'ਚ ਸਰ ਸ਼ਿਰਬਾਜ ਸਿੰਘ ਢਿੱਲੋਂ ਜੀ ਦੀ। In the heart of iron silence he paces slow, a king reduced to measured steps below. His stripes still glow like flames on gold, yet inside a story of sorrow is told. ਹੁਣ ਕਿਉਂਕਿ ਸਿੰਘ ਲਕਬ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਆਪਣਾ ਲਾਸਟ ਨੇਮ ਦਿੱਤਾ ਹੈ, ਸਮੁੱਚਾ ਸਿੰਘ ਤੇ ਕੌਰ, ਸ਼ਹਿਜ਼ਾਦੇ ਔਰ ਸੋਵਰਨ। ਔਰ ਇਹੀ ਕਾਰਨ ਹੈ ਜਦੋਂ ਮੈਂ ਸਿੰਘ ਦਾ ਮਾਨੇ ਭਾਵੇਂ ਸ਼ੇਰ ਜੰਗਲ ਦੇ ਰਾਜੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਔਰ ਨਿਡਰਤਾ ਦਾ ਪ੍ਰਤੀਕ, ਪਰ ਉੱਥੇ ਸਿੰਘ ਦਾ ਮਤਲਬ ਸੋਵਰਨ ਵੀ। ਇਸੇ ਲਈ ਪੰਜਾਬੀ ਦਾ ਲਫ਼ਜ਼ ਜਿਹੜਾ ਤਖਤ ਦੇ ਲਈ ਹੈ ਉਹ ਸਿੰਘ ਆਸਨ ਹੈ, ਸਿੰਘ ਦਾ ਆਸਨ। ਸੋ ਸਿੰਘ ਦਾ ਮਤਲਬ ਰਾਇਲ, ਸਿੰਘ ਦਾ ਮਤਲਬ ਸੋਵਰਨ, ਸਿੰਘ ਦਾ ਮਤਲਬ ਸ਼ੇਰ, ਨਿਡਰ, ਨਿਰਭੈ। ਇਹ ਜੀ ਹੁਣ ਜਦੋਂ ਸ਼ੇਰ ਵੀ ਪਿੰਜਰੇ 'ਚ ਪੈ ਜਾਂਦਾ, ਇਹ ਵੱਖਰੀ ਕਹਾਣੀ ਹੈ ਕਿਵੇਂ ਉਹਨੂੰ ਫੜਿਆ ਜਾਂਦਾ ਕੀ ਹੈ। ਲੇਕਿਨ ਪਿੰਜਰੇ ਦੇ ਜਿਹੜੇ ਗੁਲਾਮ ਹੁੰਦੇ ਨੇ, ਹੁਣ ਜਿਵੇਂ ਮੈਂ ਸ਼ਾਇਦ ਇੱਕ ਵਾਰੀ ਅੱਗੇ ਵੀ ਗੱਲ ਸੁਣਾਈ ਸੀ, ਪਾਕਿਸਤਾਨੀ ਜਰਨਲਿਸਟ ਸੀ, ਉਹਦੇ ਵਿਚਾਰੇ ਦੀ ਡੈਥ ਹੋ ਗਈ, ਤਾਰਕ ਇਸਮਾਇਲ, ਤੇ ਉਹ 90ਵਿਆਂ ਦੇ ਵਿੱਚ ਆਏ ਇੱਥੇ। ਪਹਿਲਾਂ
ਨਿਊਯਾਰਕ ਦੇ ਕਿਸੇ ਗੁਰਦੁਆਰੇ 'ਚ ਗਏ ਜਿੱਥੇ ਜ਼ਿਆਦਾ ਵਪਾਰੀ ਕਿਸਮ ਦੇ ਲੋਕ ਜਾਂਦੇ ਨੇ, ਤੇ ਉਹਨਾਂ ਨੇ ਦੇਖਿਆ ਉਹ ਹੁਣ ਉੱਥੋਂ ਚਾਅ ਆਏ ਸੀ, ਖਾਲਿਸਤਾਨ ਦੀ ਸਟਰਗਲ 90 'ਚ ਚੱਲ ਰਹੀ ਸੀ, ਤੇ ਉਹ ਕੋਈ ਗੱਲ ਨਾ ਸੁਣੇ ਉਹਨਾਂ ਦੀ, ਜਦ ਡਰ ਕੇ ਹੀ ਉਹ ਸਿਰ ਨੀਵਾਂ ਕਰਕੇ ਲੰਘ ਜਾਣ। ਫਿਰ ਉਹ 2 ਹਫ਼ਤੇ ਬਾਅਦ ਫਰੀਮੌਂਟ ਆਏ, ਉੱਥੇ ਪੂਰਾ ਸੰਘਰਸ਼ ਨਾਲ ਜੁੜੇ ਹੋਏ ਲੋਕਾਂ ਨੌਜਵਾਨਾਂ ਦਾ ਉੱਥੇ ਪੂਰਾ ਪਹਿਰਾ ਸੀ, ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਗੱਲਬਾਤ ਹੋਈ, ਔਰ ਗੱਲਬਾਤ ਹੋਣੀ ਤੇ ਉਹ ਕਹਿਣ ਲੱਗਾ ਤਾਰਿਕ ਇਸਮਾਇਲ, ਕਹਿੰਦਾ ਜੀ ਮੈਂ ਜਿਹੜੇ ਨਿਊਯਾਰਕ ਵੀ ਦੇਖੇ ਨੇ, ਗਿਆ ਮੈਂ ਗੁਰਦੁਆਰੇ, ਉਹ ਤਾਂ ਖਾਲਿਸਤਾਨ ਸੁਣ ਕੇ ਤਰਪਕ ਜਾਂਦੇ ਨੇ, ਉਹ ਤਾਂ ਨੇੜੇ ਨਹੀਂ, ਉਹਨਾਂ ਨੇ ਉੱਥੇ ਗੁਰਦੁਆਰੇ 'ਚ ਵੀ ਕੋਈ ਗੱਲ, ਇੱਥੇ ਤਾਂ ਕਹਿੰਦਾ ਵੀ ਇੱਥੇ ਮੈਨੂੰ ਲੱਗਾ ਵੀ ਖਾਲਿਸਤਾਨ ਤਾਂ ਬਣ ਗਿਆ। ਤੇ ਮੈਂ ਕਿਹਾ ਜੀ ਗੱਲ ਇਹ ਹੈ ਵੀ ਹੈ ਉਹ ਵੀ ਸ਼ੇਰ ਨੇ, ਕੋਈ ਗੱਲ ਨਹੀਂ, ਸਿੰਘ ਨੇ ਉਹ ਵੀ, ਪਰ ਉਹ ਜ਼ਰਾ ਪਿੰਜਰੇ ਦੇ ਸ਼ੇਰ ਨੇ ਤੇ ਇਹ ਜੰਗਲ ਦੇ ਸ਼ੇਰ ਨੇ। ਮੈਂ ਕਿਹਾ ਜਿਹੜੀ ਆਜ਼ਾਦੀ ਲਈ ਤੁਰ ਪੈਂਦੇ ਨੇ, ਫਰਕ ਇੰਨਾ ਹੀ ਹੁੰਦਾ ਕਿ ਵੀ ਜਿਹੜਾ ਪਿੰਜਰੇ 'ਚ ਇੱਕ ਵਾਰੀ ਪਿੰਜਰੇ 'ਚ ਆ ਗਿਆ, ਉਹ ਫਿਰ ਉਹ ਪਿੰਜਰੇ ਦੇ ਤੋਤੇ ਵਾਂਗ ਹੀ ਹੈ ਵੀ ਉਹਨੂੰ ਕੁੱਟੀ ਕੁਟਾਈ ਚੂਰੀ ਜ਼ਿਆਦਾ ਚੰਗੀ ਲੱਗਦੀ ਹੈ। ਲੇਕਿਨ ਇੱਕ ਉਹ ਹੈ ਵੀ ਤੁਸੀਂ ਫਸ ਗਏ, ਤੁਸੀਂ ਨਿਕਲਣ ਦੀ ਤਾਂਘ ਰੱਖਦੇ ਹੋ। ਔਰ ਜਦੋਂ ਭਾਈ ਰਤਨ ਸਿੰਘ ਭੰਗੂ ਸਿੱਖ ਨੂੰ ਡਿਫਾਈਨ ਕਰਦਾ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਪਹਿਲਾਂ ਬਾਦਸ਼ਾਹ ਤਾਂ ਬਾਹਰ ਨੇ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ, ਜਾਂ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਧੁਰਤੀ ਆਜ਼ਾਦ, ਇਹ ਸਤਿਗੁਰ ਦੇ ਬੰਦੇ। ਬਾਰਨ ਅਸੀਂ ਬਾਦਸ਼ਾਹ ਹਾਂ, ਜੇ ਸਾਡੀ ਬਾਦਸ਼ਾਹਤ ਨਾਲ ਕੰਪਰੋਮਾਈਜ਼ ਹੋ ਗਿਆ ਜਾਂ ਖੁੱਸ ਗਈ, ਜਿਵੇਂ 1849 'ਚ ਖੁਸ਼ੀ, 1947 'ਚ ਫਰੰਗੀ ਤੋਂ ਨਿਕਲ ਕੇ ਹਿੰਦੂ ਤਵੀਆਂ ਦੀ, ਫਿਰ ਅਸੀਂ ਬਾਗੀ ਹਾਂ, ਗੁਲਾਮ ਨਹੀਂ। ਗੁਲਾਮੀ ਤਾਂ ਸਟੇਟ ਆਫ ਮਾਈਂਡ ਹੈ, ਗੁਲਾਮ ਉਹ ਹੁੰਦਾ ਜਿਹੜਾ ਗੁਲਾਮੀ ਕਬੂਲਦਾ। ਸੋ ਇਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਲੋਹੇ ਵਰਗੀ ਚੁੱਪ, ਬੜਾ ਸਲੋ ਪੇਸ, ਜਿਵੇਂ ਬਹੁਤ ਇੱਕ ਕਿੰਗ ਜਿਹੜਾ ਰਿਡਿਊਸ ਟੂ ਮੇਜਰਡ ਸਟੈਪਸ ਬਿਲੋ, ਹਿਸ ਸਟ੍ਰਾਈਪ ਸਟਿਲ ਗਲੋ ਲਾਈਕ ਫਲੇਮਸ ਔਨ ਗੋਲਡ। ਰੂਏ ਰਵਾਂ ਸ਼ਕਲੋ ਜਿਹੜਾ ਔਰਾ ਹੈ ਉਹ ਤਾਂ ਸ਼ੇਰ ਦਾ ਹੀ ਹੈ। ਯੈਟ ਇਨਸਾਈਡ ਅ ਸਟੋਰੀ ਆਫ ਸੋਰੋ ਇਜ਼ ਟੋਲਡ, ਵੈਲਵੇਟ ਪੌਜ਼ that once kissed forest floor now trace cold bars forevermore, eyes that ruled the jungle wide now hold storms he cannot hide। ਕਿੱਥੇ ਉਹ ਜੰਗਲ ਦੀਆਂ ਆਜ਼ਾਦੀਆਂ, ਜੰਗਲ ਦਾ ਜਿਹੜਾ ਪਿੰਡ ਹੈ, ਔਰ ਕਿੱਥੇ ਜਿਹੜੀਆਂ ਉਹ ਅੱਖਾਂ ਜਿਨ੍ਹਾਂ ਨੇ ਕਦੇ ਜੰਗਲ ਨੂੰ ਦੀ ਬਾਦਸ਼ਾਹਤ ਕੀਤੀ ਹੋਈ ਹੈ, ਹੁਣ ਉਹ ਆਪਣੇ ਅੰਦਰ ਤੂਫਾਨ ਸਮੇਟ ਕੇ ਬੈਠੇ ਨੇ, ਗੁਲਾਮੀ ਦੇ ਉਸ ਨੂੰ ਅਸਰ ਨੂੰ ਭੋਗ ਰਹੇ ਨੇ। He asks the wind, but none replies, where is the freedom beneath these skies? For once he walked where rivers bend, where life was wild without pretend। ਉਹ ਵਗਦੀਆਂ ਹਵਾਵਾਂ ਨੂੰ ਪੁੱਛਦਾ ਹੈ ਪਰ ਕੋਈ ਜਵਾਬ ਨਹੀਂ ਆਉਂਦਾ। ਵੇਅਰ ਇਜ਼ ਦਾ ਫਰੀडम ਬੈਨੀਥ ਦੀ ਸਕਾਈਜ਼, ਅਸਮਾਨਾਂ ਦੇ ਥੱਲੇ ਜਿਹੜੀ ਆਜ਼ਾਦੀ ਸੀ, ਆਜ਼ਾਦੀ ਕਿੱਥੇ ਹੈ? ਫॉर ਵਾਂਸ ਹੀ ਵਾਕਡ ਵੇਅਰ ਰਿਵਰਸ ਬੈਂਡ, ਜੇ ਉਹ ਤਾਂ ਉਹਨਾਂ ਧਰਤੀਆਂ ਤੇ ਤੁਰਿਆ ਜਿੱਥੇ ਦਰਿਆ ਵੀ ਚੁੱਕ ਕੇ ਲੰਘਦੇ ਸੀ। ਵੇਅਰ ਲਾਈਫ ਵਾਜ਼ ਵਾਈਲਡ ਵਿਦਾਊਟ ਪ੍ਰੀਟੈਂਡ, ਸੱਚਮੁੱਚ ਜੰਗਲ ਦੇ ਜੀਵਨ ਦੇ ਵਿੱਚ ਇੱਕ ਫਰੀडम ਆਪਣੇ ਕਿਸਮ ਦੀ ਉਹਦਾ ਅਹਿਸਾਸ ਸੀ। ਥਰੂ ਵਿਸਪਰਿੰਗ ਗ੍ਰੈਸ by moonlit streams, he chased not hunger but living dreams. His cubs would leap in nature's grace, in his embrace a fearless place। ਹੁਣ ਜਿਹੜੀ ਮੂਨਲਿਟ ਸਟਰੀਮਸ ਦੇ ਵਿੱਚ ਹੁਣ ਜੰਗਲ ਦੇ ਨਜ਼ਾਰੇ ਨੂੰ ਜਿਹੜਾ ਢਿੱਲੋਂ ਸਾਹਿਬ ਨੇ ਕਲਮਬੱਧ ਕੀਤਾ ਕਿ ਭਾਈ ਕਿਵੇਂ ਜਿੱਥੇ ਉਹ ਸਿਰਫ ਭੁੱਖ ਦੇ ਲਈ ਨਹੀਂ, ਕਿਉਂਕਿ ਸ਼ੇਰ ਜਦੋਂ ਉਦੋਂ ਹੀ ਸ਼ਿਕਾਰ ਕਰਦਾ, ਉਦੋਂ ਹੀ ਨਿਕਲਦਾ ਆਪਣੀ ਗੁਫਾ ਚੋਂ ਜਦੋਂ ਉਹਨੂੰ ਭੁੱਖ ਲੱਗਦੀ ਹੈ। ਸ਼ੌਕ ਲਈ ਨਹੀਂ ਮਾਰਦਾ ਉਹ, ਸਿਰਫ ਭੁੱਖ ਦੇ ਲਈ। ਵੈਸੇ ਜਿਹਨੂੰ ਅਸੀਂ ਲਾਅ ਆਫ ਦਾ ਜੰਗਲ ਕਹਿੰਦੇ ਹਾਂ, ਜੰਗਲ 'ਚ ਰਾਦਰ ਕੋਈ ਪ੍ਰਿੰਸੀਪਲ ਹੈ, ਉੱਥੇ ਜਾਨਵਰ ਇੱਕ ਦੂਜੇ ਨੂੰ ਜਿਹੜੇ ਨੇ ਉਹ ਚਾਅ ਨਾਲ ਨਹੀਂ ਮਾਰਦੇ, ਸ਼ਿਕਾਰੀ ਨਹੀਂ ਨੇ ਕਿ ਵੀ ਉਹ ਹੰਟਿੰਗ ਉਹਨਾਂ ਦਾ ਸ਼ੌਕ ਹੈ, ਭੁੱਖ ਦੇ ਲਈ ਹੈ। ਔਰ ਫਿਰ ਜਿਹੜਾ ਤਾਕਤਵਰ ਹੁੰਦਾ ਉਹ ਦੂਸਰੇ ਦੇ ਉੱਤੇ ਪਾਉਂਸ ਕਰਦਾ। ਔਰ ਇਹ ਜਿਹੜਾ ਹੀ ਚੇਜ਼ਡ ਨਾਟ ਹੰਗਰ ਬਟ ਲਿਵਿੰਗ ਡਰੀਮਸ, ਹਿਜ਼ ਕਬਸ ਵੁੱਡ ਲੀਪ ਇਨ ਨੇਚਰਸ ਗ੍ਰੇਸ, ਸ਼ੇਰ ਦੇ ਬੱਚੇ ਉਹ ਵੀ ਪਲ ਰਹੇ ਨੇ ਕੁਦਰਤ ਦੀ ਗੋਦ ਦੇ ਵਿੱਚ। ਇਨ ਹਿਜ਼ ਐਮਬਰੇਸ ਏ ਫੀਅਰਲੈਸ ਪਲੇਸ, ਕਿ ਉਹਦੀ ਆਪਣੀ ਐਮਬਰੇਸ ਦੇ ਵਿੱਚ ਵੀ
ਜਿੱਥੇ ਉਹਨਾਂ ਨੂੰ ਕੋਈ ਡਰ ਨਹੀਂ ਹੈ, ਸ਼ੇਰ ਦੇ ਬੱਚੇ ਨੇ, ਉਹਨਾਂ ਨੂੰ ਕਿਹਦਾ ਡਰ ਹੈ। ਜੀ But now, a cage of concrete, polished bright, mocks the jungle, mocks his right. Luxury walls cannot replace the sacred soil, his rightful space. ਹੁਣ ਕੰਕਰੀਟ ਦਾ ਜੰਗਲ ਹੈ, ਸੀਮੈਂਟ, ਭਾਵੇਂ ਵੱਡੇ ਵੱਡੇ ਘਰ, ਕੋਠੀਆਂ, ਮਹਿਲ, ਜੋ ਮਰਜ਼ੀ ਕਾਰੋਬਾਰ ਵਪਾਰ ਹੋਏ, ਉਹ ਕੰਕਰੀਟ ਦੇ ਜੰਗਲ ਵਾਂਗ ਹੈ। ਪੋਲਿਸ਼ਡ ਬ੍ਰਾਈਟ, ਲਿਸ਼ਕਿਆ ਪੁਸ਼ਕਾਇਆ ਹੋਇਆ, ਪਰ ਉਹ ਜੰਗਲ ਨੂੰ ਮੌਕ ਕਰਦਾ ਹੈ। ਮੌਕਸ ਇਜ਼ ਰਾਈਟ, ਉਸ ਦੇ ਸ਼ੇਰ ਦੇ ਹੱਕਾਂ ਦੇ ਉੱਤੇ ਉਸ ਨੂੰ ਮੌਕ ਕਰਦਾ ਹੈ। ਕਿਉਂਕਿ ਜਿਹੜੀਆਂ ਲਗਜ਼ਰੀ ਵਾਲਸ ਨੇ, ਬਹੁਤ ਅਮੀਰਾਨਾ ਜਿਹੜੀ ਝਾੜ ਫਨੂਸ ਟੰਗਦੇ ਹੋ ਜਾਂ ਦੂਸਰਾ ਕਰਦੇ ਹੋ, ਉਹ ਕਦੇ ਵੀ ਜਿਹੜੀ ਉਹ ਪਵਿੱਤਰ ਮਿੱਟੀ ਹੈ, ਉਹ ਆਜ਼ਾਦੀ ਦੀ, ਜੰਗਲਾਂ ਦੀ ਆਜ਼ਾਦੀ ਹੈ, ਉਸ ਦਾ ਕਦੇ ਵੀ ਉਹ ਬਦਲ ਨਹੀਂ ਬਣ ਸਕਦੇ। His land is gone, his roar subdued, his spirit chained, his pride subdued. Hands that fear him strike him still, calling his strength a threat to kill. ਉਹਦੀ ਧਰਤੀ ਉਹਦੇ ਤੋਂ ਚਲੀ ਗਈ, ਉਸ ਦੀ ਭਬਕ ਦੇ ਵਿੱਚ ਅੱਜ ਉਹ ਬੇਖੌਫ ਭਬਕ ਨਹੀਂ ਹੈ। His roar subdued, his spirit chained, his pride subdued. ਜਦੋਂ ਤੁਸੀਂ ਪਿੰਜਰੇ 'ਚ ਸ਼ੇਰ ਨੂੰ ਹੀ ਪਾ ਲਿਆ, ਉਸ ਦੇ ਫਖਰ ਨੂੰ ਤੁਸੀਂ ਹਰਟ ਕੀਤਾ ਹੈ, ਉਹਦੀ ਸਪਿਰਿਟ ਨੂੰ ਤੁਸੀਂ ਸੰਗਲਾਂ 'ਚ ਜਕੜ ਦਿੱਤਾ ਹੈ। ਹੈਂਡਸ ਦੈਟ ਫੀਅਰ ਹਿਮ ਸਟ੍ਰਾਈਕ ਹਿਮ ਸਟਿਲ, ਜਿਹੜੇ ਕਦੇ ਉਸ ਤੋਂ ਥਰ ਥਰ ਕੰਬਦੇ ਸੀ, ਅੱਜ ਉਹ ਉਹਨੂੰ ਜਿਹੜਾ ਹੈ ਉਹ ਗਾਈਡ ਕਰ ਰਹੇ ਨੇ। ਕਾਲਿੰਗ ਹਿਜ਼ ਸਟਰੈਂਥ ਏ ਥ੍ਰੈਟ ਟੂ ਕਿਲ, ਕਿ ਵੀ ਉਹ ਉਹਨਾਂ ਨੂੰ ਜਿਹੜਾ ਪਿੰਜਰਿਆਂ 'ਚ ਰੱਖਦੇ ਨੇ ਕਿ ਜੀ ਇਹ ਮਾਰ ਦੇਗਾ ਨਹੀਂ, ਤੇ ਜਿਹੜੇ ਉਹ ਸਾਰੇ ਖੌਫ ਦੇ ਵਿੱਚ ਸੀ ਕਦੇ। They say his fangs must be torn away, as if his soul could fade that way, yet deeper than wounds upon his skin is the silent breaking within. ਹੁਣ ਜਿਹੜਾ ਜਿਹਨੇ ਉਹਨੂੰ ਗੁਲਾਮ ਬਣਾਇਆ ਹੋਇਆ ਹੈ, they say his fangs must be torn away, ਕਿ ਵੀ ਇਸ ਦੇ ਜਿਹੜੇ ਫੈਂਗ ਨੇ ਉਹਨਾਂ ਨੂੰ ਤੋੜ ਕੇ ਸੁੱਟੋ, ਜਿਵੇਂ ਇਹ ਨੁਕਸਾਨਦੇਹ ਨੇ। They say his fangs must be torn away, as if his soul could fade that way, ਕਿ ਇਸ ਤਰ੍ਹਾਂ ਉਹਦਾ ਅੰਦਰੋਂ ਉਹ ਟੁੱਟ ਜਾਏਗਾ। Yet deeper than wounds upon his skin is the silent breaking within. ਭਾਵੇਂ ਉਹਦੇ ਬਾਹਰ ਜ਼ਖਮ ਵੀ ਨੇ, ਪਰ ਉਸ ਤੋਂ ਵੀ ਜ਼ਿਆਦਾ ਜਿਹੜੇ ਦੁਖਦਾਈ ਨੇ, ਜਿਹੜੇ ਉਹਨੂੰ ਅੰਦਰੋਂ ਤੋੜ ਰਹੇ ਨੇ, ਉਹ ਗੁਲਾਮੀ ਦਾ ਅਹਿਸਾਸ। At night he stares at distant stars, counting freedom beyond the bars, hearing echoes, pain and cries of fellow hearts and silent eyes. ਰਾਤ ਨੂੰ ਉਹ ਤਾਰਿਆਂ ਵੱਲ ਦੇਖ ਕੇ ਕਾਊਂਟਿੰਗ ਫਰੀडम ਬਿਯੋਂਡ, ਉਸ ਬਾਰਸ ਦੇ ਵਿੱਚ, ਕੈਦ ਦੇ ਵਿੱਚ ਹੈ, ਆਜ਼ਾਦੀ ਦੇ ਉਹ ਪਲ ਗਿਣ ਰਿਹਾ ਹੈ। ਆਵਾਜ਼ਾਂ, ਹੀਅਰਿੰਗ ਐਕੋਜ਼, ਪੇਨ ਐਂਡ ਕਰਾਈਜ਼, ਗੁਲਾਮੀ ਦੇ ਉਹ ਸਾਰੀ ਛਟਪਟਾਰ ਚਾਰ ਚਫੇਰੇ ਹੈ, ਜਿਹੜੇ ਦੂਸਰੇ ਵੀ ਉਸ ਸਾਰੇ ਤੋਂ ਸਫਰ ਕਰ ਰਹੇ ਨੇ। ਉਹ ਟਾਈਗਰ, ਯੂ ਆਰ ਨਾਟ ਮੇਡ ਫॉर ਬੋਰੋਡ ਬ੍ਰੈਥ। ਹੁਣ ਇਹ ਵੰਗਾਰ ਹੈ, ਇੱਕ ਪਾਸੇ ਇਹ ਗੁਲਾਮੀ ਦਾ ਅਹਿਸਾਸ ਹੈ, ਜਿਹੜੇ ਉੱਥੇ ਬੈਠੇ ਵੀ, ਜਿਨ੍ਹਾਂ ਦੇ ਨਾਲ ਵੀ ਗੱਲ ਕਰੋ, ਕਿਹੜਾ ਸਿੱਖ ਹੈ ਪੰਜਾਬ 'ਚ ਜਿਹੜਾ ਸੱਚਮੁੱਚ ਥੋੜ੍ਹਾ ਬਹੁਤ ਜਿਹਨੂੰ ਸਿੱਖੀ ਨਾਲ ਲਗਾਵ ਹੈ, ਕਿ ਉਹ ਉਸ ਮਾਹੌਲ ਦੇ ਵਿੱਚ ਘੁਟਨ ਮਹਿਸੂਸ ਨਹੀਂ ਕਰਦਾ। ਇਹੀ ਵੰਗਾਰ ਹੈ। ਉਹ ਟਾਈਗਰ, you are not made for borrowed breath, nor living slowly tasting death. You are the fire, the forest's might, the echo of nature's ancient right. ਉਹ ਸ਼ੇਰਾ, ਤੂੰ ਉਧਾਰੇ ਸਾਹਾਂ ਲਈ ਨਹੀਂ ਬਣਿਆ ਹੋਇਆ ਕਿ ਵੀ ਤੂੰ ਉਧਾਰੇ ਸਾਹ ਲੈ, ਨਾ ਹੀ ਤੂੰ ਇਸ ਕਿਸਮ ਦੀ ਜ਼ਿੰਦਗੀ ਜਿਹਦੇ 'ਚ ਜਿਹੜੀ ਹੈ ਉਹ ਇੱਕ ਘੁਟਨ ਹੈ, ਉਸ ਦੇ ਲਈ ਬਣਿਆ ਹੋਇਆ। ਤੂੰ ਤਾਂ ਅੱਗ ਦਾ ਚਿੰਗਾਰੀ ਹੈ, ਤੂੰ ਤਾਂ ਜੰਗਲ ਦਾ ਬਾਦਸ਼ਾਹ ਹੈ, ਔਰ ਤੇਰੇ ਅੰਦਰੋਂ ਜਿਹੜੀ ਹੈ ਨੇਚਰ ਦੀ ਜਿਹੜੀ ਪੁਰਾਤਨਤਾ ਹੈ, ਉਸ ਦੀ ਐਕੋ, ਉਸ ਦੀ ਪਪਕਾਰ ਨਿਕਲਦੀ ਹੈ। ਰਾਈਜ਼ ਨਾਟ ਇਨ ਬਾਡੀ ਬਟ ਇਨ ਫਲੇਮ, ਰਿਮੈਂਬਰ ਸਟਿਲ ਯੋਰ ਸੈਕਰਡ ਨੇਮ, ਥਾਊ ਚੇਨਸ ਮੇ ਬਾਈਂਡ ਯੋਰ ਮੋਰਟਲ ਫਰੇਮ, ਯੋਰ ਸਪਿਰਿਟ ਇਜ਼ ਨੋ ਕੀਪਰਸ ਕਲੇਮ। ਕਿ ਖੜਾ ਹੋ, ਆਪਣੀ ਅੰਦਰ ਭਾਂਬੜ ਮਚਾ, ਜਿਹੜਾ ਤੇਰੇ ਅੰਦਰ ਮੱਚ ਰਿਹਾ ਉਸ ਨੂੰ ਭਾਂਬੜ 'ਚ ਬਦਲ। ਆਪਣੇ ਨਾਂ ਨੂੰ ਦੇਖ, ਤੂੰ ਸ਼ੇਰ ਹੈ, ਜੰਗਲ ਦਾ ਬਾਦਸ਼ਾਹ ਹੈ, ਗੁਲਾਮੀ ਲਈ ਨਹੀਂ ਹੈ ਤੂੰ।
ਇਹ ਤੇਰਾ ਜਿਹੜਾ ਚੇਨ ਤੇਰੇ ਆਲੇ ਦੁਆਲੇ ਪਿੰਜਰਾ ਬਣਾਇਆ ਹੋਇਆ ਹੈ, ਤੂੰ ਇਹਦੇ ਲਈ ਨਹੀਂ ਬਣਿਆ ਹੋਇਆ। ਯੂਅਰ ਸਪਿਰਿਟ ਇਜ਼ ਨੋ ਕੀਪਰਸ ਕਲੇਮ। ਤੈਨੂੰ ਪਿੰਜਰੇ 'ਚ ਤਾਂ ਬੰਦ ਕੀਤਾ ਜਾ ਸਕਦਾ, ਪਰ ਤੇਰੀ ਸਪਿਰਿਟ ਨੂੰ ਕੌਣ ਕੈਦ ਕਰ ਸਕਦਾ? ਲੈਟ ਯੂਅਰ ਆਈਜ਼ ਨਾਟ ਫॉरगेट ਦ ਵਾਈਲਡ, ਲੈਟ ਯੂਅਰ ਸੋਲ ਰਿਮੇਨ undefiled. For one true roar without your chest, for one true roar within your chest can wake the world from careless rest. ਤੇਰੀਆਂ ਅੱਖਾਂ ਚਮਕਦੀਆਂ ਰਿਸ਼ਕਦੀਆਂ ਅੱਖਾਂ ਚੋਂ ਉਹ ਜੰਗਲ ਦਾ ਨਜ਼ਾਰਾ ਨਹੀਂ ਭੁੱਲਣਾ ਚਾਹੀਦਾ ਕਿ ਤੂੰ ਬਾਦਸ਼ਾਹ ਹੈ, ਤੂੰ ਸੋਵਰਨ ਹੈ। Let your eyes not forget the wild, let your soul remain undefiled. ਤੇਰੀ ਰੂਹ ਦੇ ਉੱਤੇ ਕਿਸੇ ਕਿਸਮ ਦਾ ਬੋਝ ਨਾ ਹੋਏ। ਫॉर वन ट्रू रोर विदिन योर चेस्ट, ਆਪਣੀ ਛਾਤੀ 'ਚੋਂ ਜ਼ੋਰ ਲਾ ਕੇ ਇੱਕ ਜੇ ਤੂੰ ਟਰੂ ਰੋਰ ਪਬਕਾਰ ਭਵਕ ਮਾਰੇ, ਕੈਨ ਵੇਕ ਦਾ ਵਰਲਡ ਫਰਮ ਕੇਅਰਲੈਸ ਰੈਸਟ। ਜਿਹੜੇ ਬਿਲਕੁਲ ਬੇਪਰਵਾਹ ਹੋ ਕੇ, ਜਿਹਨੂੰ ਕਹਿੰਦੇ ਨੇ ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਨੇ, ਤੇਰੀ ਇੱਕ ਭਵਕ ਉਹਨਾਂ ਸਾਰਿਆਂ ਨੂੰ, ਬਾਕੀਆਂ ਦੀ ਗੱਲ ਹੈ ਕਿ ਜਿਹੜੇ ਬਾਕੀ ਵੀ ਗੁਲਾਮੀ ਕਬੂਲ ਕੇ ਬੈਠੇ ਨੇ, ਉਹਨਾਂ ਨੂੰ ਜਗਾ ਸਕਦਾ। ਐਂਡ ਵੀ ਹੂ ਵਾਚ ਫਰੋਮ thoughtless eyes must hear your unheard grieving cries, not for pity but for what is due, a life of freedom strong and true. And we who watch from thoughtless eyes, ਸਾਡੀਆਂ ਅੱਖਾਂ 'ਚ ਥਾਟ ਨਹੀਂ ਬਚੇ ਹੋਏ, ਅਸੀਂ ਪਰ ਤੁਹਾਨੂੰ ਦੇਖ ਰਹੇ ਹਾਂ ਪੂਰੀ ਤਰ੍ਹਾਂ। ਅਸੀਂ ਤੇਰੀ ਅਨਹਰਡ ਗਰੀਵਿੰਗ ਕਰਾਈਜ਼ ਨੂੰ ਵੀ ਜਿਹੜਾ ਉਹ ਅਸੀਂ ਸੁਣੀਏ, ਨਾਟ ਫॉर ਪਿਟੀ, ਇਸ ਲਈ ਨਹੀਂ ਵੀ ਅਸੀਂ ਤੇਰੇ ਤੇ ਤਰਸ ਕਰਾਂ, ਹਾਏ ਹਾਏ ਸ਼ੇਰ ਜਿਹੜਾ ਹੈ ਗੁਲਾਮੀ ਦੇ ਸੰਗੜਾਂ ਨਾਲ ਜਕੜਿਆ ਹੋਇਆ, ਪਰ ਇਸ ਲਈ ਕਿ ਜੋ ਸਾਡਾ ਡਿਊ ਹੈ ਉਹ ਹਾਸਲ ਕਰਨ ਦੇ ਲਈ ਇਹ ਲਾਈਫ ਆਫ ਫਰੀडम ਸਟਰੋਂਗ ਐਂਡ ਟਰੂ, ਇੱਕ ਆਜ਼ਾਦੀ ਦੀ ਜ਼ਿੰਦਗੀ ਮਜ਼ਬੂਤੀ ਦੇ ਨਾਲ। ਸੋ ਲੈਟ ਅਸ ਪ੍ਰੇ, not soft but strong, to right this ancient silent wrong. May forests rise where cages fall, may freedom echo once for all. ਸੋ ਆਓ ਅਸੀਂ ਦੁਆ ਦੇ ਵਿੱਚ, ਬੰਦਗੀ ਦੇ ਵਿੱਚ, ਅਰਦਾਸ ਦੇ ਵਿੱਚ, ਬੇਨਤੀ ਦੇ ਵਿੱਚ ਜੁੜੀਏ। not soft but strong, ਮਜ਼ਬੂਤੀ ਦੇ ਨਾਲ, to right this ancient silent wrong. ਇਹ ਜੋ ਵਾਪਰ ਰਿਹਾ ਇਹਨੂੰ ਅਸੀਂ ਗਲਤ ਸਾਬਤ ਕਰੀਏ। ਅਸੀਂ ਉਹ ਜੰਗਲਾਂ 'ਚੋਂ ਉੱਠੀਏ ਜਿੱਥੇ ਸਾਰੇ ਪਿੰਜਰੇ ਜਿਹੜੇ ਨੇ ਟੁੱਟ ਜਾਣ, ਉਹਨਾਂ ਨੂੰ ਤੋੜ ਦਈਏ। ਮੇ ਫਰੀडम ਐਕੋ ਵਨਸ ਫॉर ਆਲ, ਹਮੇਸ਼ਾ ਹਮੇਸ਼ਾ ਲਈ ਫਜ਼ਾ ਦੇ ਵਿੱਚ ਆਜ਼ਾਦੀ ਦਾ ਗੀਤ ਹੋਏ। ਤੇ ਅਖੀਰਲਾ ਸੈਂਟੈਂਸ ਹੈ, ਐਂਡ ਯੂ ਓ ਟਾਈਗਰ ਹੋਲਡ ਔਨ ਟਾਈਟ, ਈਵਨ ਇਨ ਡਾਰਕਨੈਸ guard your light, for one dawn waits beyond this pain when you shall walk the wild again. Oh shera and you, oh tiger, hold on tight. ਖੜਾ ਹੋ ਜਾ, ਇਸ ਹਨੇਰੇ ਦੇ ਵਿੱਚ ਵੀ ਆਪਣੀ ਅੰਦਰਲੀ ਰੋਸ਼ਨੀ ਨੂੰ ਰੁਸ਼ਨਾ, ਉਸ ਨੂੰ ਸੰਭਾਲ। for one dawn waits, ਸਜਰੀ ਸਵੇਰ, ਇਹ ਗੁਲਾਮੀ ਦੀ ਕਾਲੀ ਬੋੜੀ ਰਾਤ ਜਾ ਰਹੀ ਹੈ, ਇੱਕ ਸਜਰੀ ਸਵੇਰ ਦੀ ਸੂਈ ਲਾਲੀ ਡੌਨ, ਫॉर वन dawn, ਉਹ ਤੇਰਾ ਇੰਤਜ਼ਾਰ ਕਰ ਰਹੀ ਹੈ। ਬਿਯੋਂਡ ਦਿਸ ਪੇਨ, ਇਸ ਸਾਰੇ ਦਰਦ ਚੋਂ ਨਿਕਲ ਕੇ, ਵੈਨ ਯੂ ਸ਼ੈਲ ਵਾਕ ਦਾ ਵਾਈਲਡ ਅਗੇਨ, ਜਦੋਂ ਤੂੰ ਫਿਰ ਆਜ਼ਾਦੀ ਨਾਲ ਇਸ ਧਰਤੀ ਦੇ ਉੱਤੇ ਸ਼ੇਰ ਬਣ ਕੇ, ਸੱਚਮੁੱਚ ਦਾ ਸ਼ੇਰ ਜਿਹੜਾ ਤੁਰਤੀ ਆਜ਼ਾਦ, ਇਹ ਸਤਿਗੁਰ ਦੇ ਬੰਦੇ ਜਿਹੜੇ ਗੁਰੂ ਨੇ ਬਣਾਏ ਨੇ, ਤੂੰ ਉਵੇਂ ਇਸ ਧਰਤੀ ਦੇ ਵਿਚਰ ਸਕੇ। ਸੋ ਨਾਈਸ, ਰਿਮਾਰਕੇਬਲ। ਸੋ ਇਹਨਾਂ ਸਾਡੇ ਦੋਨਾਂ ਸ਼ਾਇਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਵਿਊਅਰਸ ਵੈਸੇ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਤਿੰਦਰ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਸਤਿੰਦਰ ਸਿੰਘ ਜੀ ਵੀ, ਔਰ ਫਿਰ ਸੋਨਮਾਲ ਜੀ ਵੀ, ਔਰ ਹਫਸ਼ਾ ਖਾਨ ਜੀ ਵੀ ਗੁੱਡ ਮਾਰਨਿੰਗ ਕਹਿੰਦੇ ਨੇ। ਔਰ ਫਿਰ ਸਾਡੇ ਕੋਲ ਹੈਗੇ ਨੇ ਅਮਰਜੀਤ ਸਿੰਘ ਸਾਨੀ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਔਰ ਮੁਹੰਮਦ ਜੂਨਸ ਜੀ ਵੀ ਜਿਹੜੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਸਲਾਮ ਵਾਲੇਕਮ ਕਹਿੰਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਆਮਰ ਜੀ ਜਿਹੜੇ ਅਬਾਸ ਆਕਾ ਜੀ ਕਹਿੰਦੇ ਆ, ਮਤਲਬ ਕਰੈਕਟ ਕਰਾਇਆ ਹੋਣਾ ਇਹਨਾਂ ਨੇ। ਔਰ ਜਸਵੀਰ ਬਰਾੜ ਜੀ ਵੀ, ਫਿਰ ਇਸੇ ਤਰ੍ਹਾਂ ਸੈयद ਅਹਿਮਦ ਨੂਰ ਜੀ,
ਇਹ ਕਹਿੰਦੇ ਡਾਕਟਰ ਸਾਹਿਬ ਜੀ ਜਿੰਦਾਬਾਦ, ਨੀਲਮ ਕੌਰ ਜੀ ਜਿੰਦਾਬਾਦ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਸੋ बहुत ਨਾਈਸ। शुक्रिया। ਨਾਸਰ ਚੌਧਰੀ ਜੀ ਵੀ ਔਰ TC ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਅਫਸਲ, ਉਹਨਾਂ ਨੇ ਮੇਰੇ ਖਿਆਲ ਗ੍ਰੀਟਿੰਗ ਹੀ ਲਿਖਿਆ ਹੋਣਾ ਕਿਉਂਕਿ ਉਹਨਾਂ ਉਰਦੂ 'ਚ ਲਿਖਿਆ। ਔਰ ਫਿਰ ਇਸੇ ਤਰ੍ਹਾਂ ਸੈਟਸ ਜੀ ਵੀ ਕਹਿੰਦੇ ਪਲੀਜ਼ ਲਾਈਕ ਐਂਡ ਸ਼ੇਅਰ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨਾਸਰ ਚੌਧਰੀ ਵੀ, ਅੱਜ ਉਹਨਾਂ ਨੇ ਵੀ ਉਰਦੂ ਵਿੱਚ ਲਿਖਿਆ ਹੈ। ਔਰ ਫਿਰ ਇਸੇ ਤਰ੍ਹਾਂ ਸ਼ਾਹਜਹਾ ਜਵਾਦ ਜੀ ਵੀ ਕਹਿੰਦੇ ਇੱਕ ਦਿਨ ਖਾਲਿਸਤਾਨ ਜ਼ਰੂਰ ਬਣੇਗਾ, ਔਰ ਇਨਸ਼ਾਅੱਲਾ ਨੇ ਬੋਲਿਆ। ਔਰ ਫਿਰ ਕਹਿੰਦੇ ਨੇ ਕਿ ਤੁਹਾਡੇ ਉਰਦੂ ਹੁੰਦਾ ਹੈ ਵੈਸੇ, ਨਾਸਰ ਚੌਧਰੀ ਲੌਂਗ ਲਿਵ ਖਾਲਿਸਤਾਨ ਅੰਗਰੇਜ਼ੀ 'ਚ ਹੈ ਉਹਨਾਂ ਦਾ। ਨਹੀਂ, ਮੈਨੂੰ ਇਦਾਂ ਅਪੀਅਰ ਹੋਇਆ ਉਰਦੂ ਦੇ ਵਿੱਚ। ਠੀਕ। ਸੋ ਫਿਰ ਕਹਿੰਦੇ ਨੇ ਕਿ ਬੈਸਟ ਪੰਜਾਬੀ ਐਨਾਲਿਸਿਸ ਔਨ ਕਰੰਟ ਓਨਲੀ ਔਨ TV 84। ਡਾਕਟਰ ਸਾਹਿਬ ਮੇ ਲਿਵ ਲੌਂਗ ਲਾਈਫ। He always elaborate the topic with the historical background। ਬਹੁਤ ਸ਼ੁਕਰੀਆ ਭਾਈ ਇਸ ਜਾਨ। ਡਾਕਟਰ ਸਾਹਿਬ PhD in history ਤੁਹਾਨੂੰ ਪੁੱਛਦੇ ਨੇ? ਨਹੀਂ ਜੀ, ਸਾਡੀ ਮੈਡੀਕਲ ਬੈਕਗ੍ਰਾਉਂਡ ਹੈ ਪਰ ਇਤਿਹਾਸ ਸਾਡਾ ਇਸ਼ਕ ਹੈ ਜੀ। ਮੁਹੰਮਦ ਜਿਹਾਦ ਜੀ ਵੀ, ਉਹ ਵੀ ਜਿਹੜਾ ਲਾਈਕ ਕਰਦੇ ਨੇ ਸਾਡੇ ਚੈਨਲ ਨੂੰ। ਔਰ ਫਿਰ TV 84 USA ਦੇ ਥੱਲੇ ਵੀ ਸਾਡੇ ਕੋਲ ਕਮੈਂਟਸ ਨੇ ਸਾਡੇ ਵਿਊਅਰਸ ਦੇ, ਉਹ ਵੀ ਵਾਚ ਕਰ ਰਹੇ ਨੇ ਸਾਨੂੰ, ਜਿਹੜਾ ਕਿ ਪੰਜਾਬ ਵਿੱਚ ਵੀ ਚੱਲ ਰਿਹਾ ਇਸ ਟਾਈਮ। ਔਰ ਮੁਸ਼ਰਾ ਸਿੰਘ ਜੀ ਜਿਹੜੇ ਨੇ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਨੂਪਾ ਜੀ ਜਿਹੜੇ ਨੇ ਉਹ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਔਰ ਖਾਲਦੇ ਪੰਜਾਬ ਜੀ ਵੀ, ਔਰ ਗੁਰਮੀਤ ਸਿੰਘ ਬਾਜਵਾ ਜੀ ਵੀ, ਗੁਰਜੀਤ ਸਿੰਘ ਜੀ ਵੀ, ਰਾਜਨਪ੍ਰੀਤ ਸਿੰਘ ਜੀ, ਪਾਲ ਸਿੰਘ ਜੀ ਵੀ, ਔਰ ਬਲਵੀਰ ਸਿੰਘ ਜੀ ਵੀ, ਇਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਸੁਖਜੀਵਨ ਬੱਚੂ ਜੀ ਵੀ, ਗੁਰਦੀਪ ਸਿੰਘ ਜੀ ਵੀ, ਟੋਨੀ ਢੀਂਡਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰਕਾਸ਼ ਸਿੰਘ ਜੀ ਵੀ, ਕੁਲਵਿੰਦਰ ਸਿੰਘ ਜੀ ਵੀ, ਕੁਲਵੀ, ਹਾਂਜੀ, ਫਿਰ ਇਸ ਤਰ੍ਹਾਂ ਇੰਦਰਜੀਤ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਆਲ ਅਬਾਊਟ ਟਰੂਥ ਸਿੱਖਿਜ਼ਮ ਅਗੇਨ ਹੈ, ਔਰ ਜਗਦੇਵ ਸਿੰਘ ਜੀ ਵੀ, ਔਰ ਬਿਕਰਮਜੀਤ ਸਿੰਘ ਜੀ ਵੀ, ਔਰ ਇੰਦਰਜੀਤ ਸਿੰਘ ਜੀ ਵੀ, ਔਰ ਫਿਰ ਇਸ ਕੁਲਦੀਪ ਕੌਰ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਰਾਮ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਖੁਦਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।